ਤੇ ਜਿਹੜੇ 3 ਕੁੱਤੇ ਆ ਨਾ, ਇਹਨਾਂ ਨੂੰ ਦੁੱਧ ਨੇ ਉਹਨਾਂ ਵਿੱਚ ਹਲਕੀ ਜਿਹੀ ਪੱਤੀ ਪਾ ਲਈ। ਆਓ ਤੁਹਾਡੇ ਕੁੱਤੇ ਨੇ ਨਾ ਮੇਰੇ ਢੁੱਡ ਵੱਢਤਾ ਵਾ। ਇਹ ਝੂਠ ਬੋਲਦਾ ਉਸਤਾਦ ਜੀ, ਡੇਰੇ ਪਹੁੰਚਿਆ ਕੁੱਤੇ ਨਵਾਉਣ ਲਈ। ਕੁੱਤੇ ਕਹਿੰਦੇ ਉਹ ਭਾਈ ਲੇਟ ਹੋ ਗਿਆ ਸੀ, ਨਹਾ ਲਿਆ ਆਪੇ ਹੀ। ਇੱਕ ਉਧਰ ਰਸੂਲਾ ਕਹਿੰਦਾ ਸਿਮਰਨ ਤੂੰ ਕਿੱਧਰ, ਕਹਿੰਦੀ ਮੈਂ ਵੀ ਕਰਨਾ ਚੂਪਣਾ ਹੀ ਆ। मिन्नतां करे चाहे हाथ तू जोड़े, पैसे भी दे पावे बहुते या थोड़े, अब वोट मैं ना दूंगा तुझे, वोट मैं ना दूंगा। मिन्नतां करे मिन्नतां करे चाहे हाथ तू जोड़े। ਇਹ ਮੈਂ ਨਾ 8 ਸਾਲ ਪਹਿਲੇ ਦੇ ਲਿਖੇ ਗਾਣੇ। ਹਲੇ 8 ਪੜ੍ਹੇ ਹੋ ਤੁਸੀਂ? ਉਸਤਾਦ ਜੀ ਇੱਕ ਹੋਰ ਗਾਣਾ, ਉਹ ਮੇਰਾ ਪਹਿਲੀ ਲਾਈਨ ਬਣੀ ਹੈ, ਅਗਲੀ ਨਹੀਂ ਬਣਾਈ। ਕਿਹੜੀ? ਆ ਵੋਟ ਤੂੰ ਪਾ ਜਾ ਮੇਰੇ ਵੀ, तुझे कैंडिडेट बुलाते हैं। ਓਏ ਉਸਤਾਦ ਜੀ ਜੋ ਮਰਜ਼ੀ ਕਰ ਲੈ। ਇੱਕ ਹੋਰ ਮੈਂ ਗਿਆ ਸੀ ਜਦੋਂ ਸਲਾਬ ਆਇਆ ਸੀ ਨਾ ਇੱਕ ਵਾਰੀ, ਵਾਵਾ 10-12 ਸਾਲ ਪਹਿਲੇ ਪਾਕਿਸਤਾਨ 'ਚ, ਤੇ ਬਹੁਤ ਅਮਦਾਦ ਆਈ ਸੀ ਬਾਹਰੋਂ, ਤੇ ਉੱਥੇ ਪਹੁੰਚੀ ਨਹੀਂ ਸੀ ਲੈ। ਤੇ ਉਦੋਂ ਮੈਨੂੰ ਆਮਦ ਹੋਈ, ਉਦੋਂ ਮੈਂ ਲਿਖਿਆ, मांगते हो जो सबसे हमारे लिए, वो तो होता है सब कुछ तुम्हारे लिए, पानी बिजली नहीं ना सुई गैस है, हुक्मरानों ने क्या क्या नजारे दिए, मांगते हो जो सबसे हमारे लिए। ਇਹ ਮੈਂ ਉਹਦਾ ਗਿਆ ਸੀ। ਸਾਜੀ ਯਾਦ ਆ ਤੁਹਾਨੂੰ ਹਲੇ ਤੱਕ? ਹਾਂ, ਅੰਤਰੇ ਵੀ ਸੀ ਇਹਦੇ ਲਿਖੇ। ਬੜੀ ਗੱਲ ਹੈ। ਫਿਰ ਮੈਂ ਉਹ ਲਿਖਿਆ ਸੀ, फलक से कायदे आजम जब जमी पर देखते होंगे, ये पाकिस्तान मैंने क्यों बनाया, सोचते होंगे फलक से कायदे आजम। ਸਾਜੀ ਜ਼ਲਜ਼ਲੇ ਤੇ ਵੀ ਕੁਝ ਲਿਖਿਆ? ਅੱਛਾ, ਇਹਦਾ ਕੰਤਰਾ ਲਿਖਿਆ ਸੀ। ਕਹਾ ਹੁਣ ਕਾਇਦ ਆਜ਼ਮ ਸਾਹਿਬ ਵੀ ਉੱਥੇ ਨੇ ਤੇ ਲਾਮਾ ਇਕਬਾਲ ਸਾਹਿਬ ਵੀ ਉੱਥੇ ਨੇ। कहा कायद ने ऐ इकबाल ये टोटल तेरी गलती है, ये कैसा ख्वाब था देखा सारी ताबीर उल्टी है। ਅੱਛਾ, ਬਸ ਏਦਾਂ ਕਰਕੇ ਮੈਂ ਲਿਖਿਆ ਸੀ। ਮਾਸ਼ਾਅੱਲਾ ਉਸਤਾਦ ਜੀ ਬੜਾ ਜ਼ੇਨ ਹੈ, ਸੁਮਰੇ ਵੀ ਤੁਹਾਨੂੰ ਯਾਦ ਹੈ, ਨਹੀਂ ਤੇ ਬਹੁਤ ਗੱਲ ਬੜਾ ਮੈਂ ਲਿਖਿਆ। ਫਿਰ ਮੈਂ ਲਿਖਿਆ ਸੀ, रहा गर्दिशों में हरदम मेरे मुल्क का सितारा, कभी खो गई है चीनी, उधर चीनी का बैर आया सी बहुत, नहीं कभी वाप डाने मारा, बिल इतने हैं ज्यादा सभी मांगने लगे हैं, एक दूसरे से जाकर 200-400 उधारा, रहा गर्दिशों। ਏਦਾਂ ਦੇ ਮੈਂ ਬੜੇ ਲਿਖ ਸਕਦਾ, ਉਹ ਮੈਂ ਆਪ ਲਿਖਦਾ ਸਾਰੇ। ਤੁਸੀਂ ਕਿਉਂ ਨਹੀਂ ਲਿਖਦੇ ਹੁਣ? ਕੋਈ ਕਿਹੜਾ ਮੁਲਕ ਠੀਕ ਹੋ ਗਿਆ? ਨਹੀਂ ਤਾਂ ਮੈਂ ਲਿਖੀ ਜਾਣਾ। ਲਿਖੀ ਜਾਓ ਉਸਤਾਦ ਜੀ। ਅੱਛਾ ਉਸਤਾਦ ਜੀ, ਇਹ 7 ਨਿਊਜ਼ ਤੇ ਤੁਸੀਂ ਸੁਣਾਉਂਦੇ ਰਹੇ ਹੋ? ਸੁਣਾਉਂਦਾ ਰਿਹਾ ਮੈਂ, ਬਹੁਤ ਸੋਹਣਾ ਉਸਤਾਦ। ਲਿਖੇ ਮੈਂ ਉਸ ਤੋਂ ਵੀ ਪਹਿਲੇ ਦੇ ਸੀ, ਲੇਕਿਨ ਵਿੱਚ ਮੈਨੂੰ ਟਾਈਮ ਮਿਲਿਆ, ਮੈਂ ਫਿਰ ਸੁਣਾਉਂਦਾ ਰਿਹਾ। ਕਈ ਚੀਜ਼ ਆ ਜਾਂਦੀ ਕੰਮ ਬੰਦੇ ਦੇ। ਹਾਂ ਸਰ, ਕਈ ਚੀਜ਼ ਕੰਮ ਆ ਜਾਂਦੀ ਹੈਗੀ। ਇਹਨਾਂ ਦੀ ਸਿਮਰਨ ਦੀ ਸਟੋਰੀ ਦੀ ਬਹੁਤ ਫਰਮਾਇਸ਼। ਯਾ ਤਾਲੀਆਂ ਸਿਮਰਨ।
ਜੀ ਸਿਮਰਨ ਉਸਤਾਦ ਜੀ ਫੈਸਲ ਸਾਹਿਬ ਬਹੁਤ ਮਜ਼ਾ ਆਇਆ ਸੀ ਜਦੋਂ ਤੁਸੀਂ ਦੱਸਿਆ ਉਹ ਹਾਜੀ ਸਾਹਿਬ ਦਾ ਉਸਤਾਦ ਜੀ ਨੂੰ ਫੇਰ ਫੋਨ ਆਇਆ ਨੇ ਮੈਨੂੰ ਅੱਜ ਕੱਲ ਦੱਸਿਆ ਕਹਿੰਦਾ ਹਾਜੀ ਸਾਹਿਬ ਦਾ ਫੇਰ ਫੋਨ ਆਇਆ ਸਿਮਰਨ ਪਰਦੇਸੀ ਹੋ ਗਈ ਉਸਤਾਦ ਜੀ ਹਾਂਜੀ ਸਿਮਰਨ ਉਸਤਾਦ ਜੀ ਪਰਦੇਸੀ ਇਹ ਵੀ ਪਰਦੇਸੀ ਫਿਰ ਬੜਾ ਕਿੱਥੇ ਚਲੀ ਗਈ ਸਿਮਰਨ ਐਸ ਪਰਦੇਸੀ ਕਿੱਥੇ ਹੋ ਵਾਰੀ ਗਈ ਉਸਤਾਦ ਜੀ ਐਸ ਜਿਹੜੀ ਸਟੋਰੀ ਦੇ ਵਿੱਚ ਇਹਨੇ ਦੱਸਿਆ ਤੇ ਅਸੀਂ ਕੰਬਣ ਲੱਗ ਪਏ ਤਰ 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 ਇਹ ਦਰਦ ਵਾਲਾ ਸੀਨ ਹੁਣ ਇੱਥੇ ਹੀ ਹੈ ਜੁਦਾਈ ਪਈ ਹੈ ਨਹੀਂ ਕਿਤੇ ਚਲੀ ਗਈ ਆ ਹਾਂਜੀ ਘਰ ਦੇ ਹੋਰ ਲੈ ਵਿਆਹ ਹੋ ਗਏ। ਗਿਆ ਉਹਦਾ? ਨਹੀਂ ਲੈ ਕੇ ਜ਼ਬਰਦਸਤੀ ਹੋਰ ਚੱਕਰ ਚ ਵਿਆਹ ਚ ਅਸਲ ਭਾਈ ਦੱਸੋ ਜ਼ਰਾ ਕੀ ਕਿਹਾ ਸੀ ਫੈਸਲ ਭਾਈ ਕੀ ਹੋਇਆ ਸੀ ਪਤਾ ਨਹੀਂ ਤੂੰ ਹੀ ਹੁਣ ਗਿਆ ਵਾ ਮੈਨੂੰ ਨਹੀਂ ਉਹ ਜਿਹੜਾ ਸਈਦ ਸਾਹਿਬ ਨਾਲ ਸਹੀ ਫੈਸਲ ਸਾਹਿਬ ਅੱਛਾ ਪਤਾ ਕੀ ਗੱਲ ਆ ਮੈਂ ਤੁਹਾਨੂੰ ਦੱਸਦਾ ਵਾਂ ਰੌਲਾ ਨਾਦਰੀਨ ਤੁਸੀਂ ਮੈਨੂੰ ਕਹਿੰਦੇ ਰਹਿੰਦੇ ਆ ਸਿਮਰਨ ਸਟੋਰੀ ਸਿਮਰਨ ਮੈਂ ਕੀ ਕਰਾਂ ਸਿਮਰਨ ਸਟੋਰੀ ਬਣਦੀ ਨਹੀਂ ਤਿਆਰ ਹੀ ਨਹੀਂ ਹੁੰਦੀ ਯਾਦ ਨਹੀਂ ਮੈਂ ਹੁਣ ਕੀ ਕਰਾਂ ਮੈਂ ਕਹਿੰਦਾ ਸੁਣਾ ਆਓ ਟਾਈਮ ਹੀ ਨਹੀਂ ਦਿੰਦੇ ਸਾਨੂੰ ਟਾਈਮ ਹੀ ਨਹੀਂ ਦਿੰਦਾ ਮੈਂ ਸਵੇਰ ਤੋਂ ਰਾਤ ਤੱਕ ਮੈਂ ਕੰਮ ਤੇ ਲਾਈ ਰੱਖਦਾ ਵਾਂ ਟਾਈਮ ਹੀ ਨਹੀਂ ਮਿਲਦਾ ਰਾਤ ਨੂੰ ਜਾਂਦਿਆਂ ਵੀ ਅੱਗੋਂ ਮੈਂ ਖਾਤੇ ਭੇਜ ਦੇਣਾ ਨਾਲ ਕੇ ਸਾਰੀ ਰਾਤ ਤੂੰ ਆ ਵੀ ਹਿਸਾਬ ਕਰਨਾ ਵਾ ਕੱਲ ਨੂੰ ਫਿਰ 4 ਵਜੇ ਤੱਕ ਤੂੰ ਆ ਕੰਮ ਕਰਨਾ ਉਹਨੂੰ ਮੈਂ ਇਹਨਾਂ ਗੱਲਾਂ 'ਚ ਟਾਈਮ ਮੈਂ ਦਵਾਂ ਤੇ ਸਿਮਰਨ ਦੇ ਤੁਸੀਂ ਮੈਨੂੰ ਕਹਿੰਦੇ ਰਹਿੰਦੇ ਸਿਮਰਨ ਦੀ ਸਟੋਰੀ ਕਰ ਲਓ ਫਲਾਣਾ ਉਹ ਕਰ ਲਓ ਏਦਾਂ ਉਹ ਭਾਵੇਂ ਨਾ ਨਹੀਂ ਹੁੰਦਾ ਮੈਂ ਕੀ ਕਰ ਸਕਦਾ ਇਕੱਲਾ ਸ਼ੁਰੂ ਕਰੇ ਸਿਮਰਨ ਦੀ ਸਟੋਰੀ ਬਿਸਮਿਲ੍ਲਾ ਮੈਂ ਨਾਲ ਆ ਨਹੀਂ ਉਸਤਾਦ ਜੀ ਮੈਂ ਉਹ ਸਟੋਰੀ ਹੈ ਕੋਈ ਉਸਤਾਦ ਜੀ ਉਹ ਤਾਂ ਯਾਰ ਮੇਰੀ ਲੋਕ ਕਲਪਨਾ ਪਸੰਦ ਮੈਂ ਕਰਦੇ ਆ ਇਦਾਂ ਤੇ ਫਿਰ ਅਸੀਂ ਕੌਣ ਸਾਰੇ ਕੁਝ ਨਹੀਂ ਉਹ ਕਲਪਨਾ ਕਹਿੰਦਾ ਉਹ ਮੇਰੀ ਨਾ ਉਹ ਮੇਰੀ ਸਟੋਰੀ ਨਹੀਂ ਹੈ ਉਸਤਾਦ ਜੀ ਉਹ ਮੇਰਾ ਹਕੀਕਤ ਜਿਹੜਾ ਵਾਕਿਆ ਮੇਰਾ ਹੈ ਵੇ ਨਾ ਓਏ। ਉਹ ਵੀ ਮੇਰੀ ਜ਼ਿੰਦਗੀ ਦੀ ਇੱਕ ਦਾਸਤਾਨ ਉਹਦੇ ਨਾਲ ਜੁੜੀ ਹੋਈ ਹੈ ਤੁਸੀਂ ਸਟੋਰੀ ਕਹਿ ਕੇ ਉਸਤਾਦ ਜੀ ਚਮਾਟਾ ਮਾਰ ਦਿਓ ਮੇਰੇ ਮੂੰਹ ਸਟੋਰੀ ਅੱਛਾ ਸਟੋਰੀ ਜਿਹੜੀ ਹੁੰਦੀ ਨਾ ਸਟੋਰੀ ਸਟੋਰ ਤੋਂ ਲਫ਼ਜ਼ ਨਿਕਲਿਆ ਹੂੰ ਸਟੋਰੀ ਸਟੋਰੀ ਇਹਦੇ ਲਗਵੀ ਯਾਨੀ ਮੈਨੇ ਕੀ ਹੈ ਇਹਦਾ ਲਗਵੀ ਮੈਨੀ ਇਹਨੇ ਕਿ ਘੋੜਾ ਚਲਾ ਗਧੇ ਕੀ ਚਾਲ ਆਪਣੀ ਚਾਲ ਵੀ ਭੁੱਲ ਗਿਆ ਨਹੀਂ ਇਹਦਾ ਲਫ਼ਜ਼ੀ ਮੈਨੀ ਆ ਸਟੋਰ ਹੁੰਦੀ ਹੈ ਇੱਕ ਚੀਜ਼ ਯਾਦ ਉਹ ਇਦਾਂ ਹੋਇਆ ਸੀ ਉਹਨੂੰ ਕਹਿੰਦੇ ਸਟੋਰੀ ਤੇ ਜਿਹੜੀ ਮੈਡੀਕਲ ਸਟੋਰੀ ਜਿਹੜੀ ਨਾ ਮਤਲਬ ਯਾਦ ਹੋਵੇ ਜਿਹੜੀ ਭੁੱਲ ਜਾਵੇ ਬੰਦਾ ਉਹਨੂੰ ਰਿਮੂਵੀ ਅੱਛਾ ਜਿਹੜੀ ਥੋੜੀ ਬਹੁਤੀ ਯਾਦ ਹੁੰਦੀ ਥੋੜੀ ਬਹੁਤੀ ਭੁੱਲੀ ਨਹੀਂ ਇੱਕ ਹੁੰਦੀ ਹੈ ਡਿਲੀਟੀ ਡਿਲੀਟੀ ਹਾਂ ਉਹਦਾ ਕੀ ਇੱਕ ਮਤਲਬ ਹੁੰਦੀ ਹੈ ਰਿਮੂਵੀ ਇੱਕ ਹੁੰਦੀ ਹੈ ਰਿਸਾਈਕਲ ਬੀਨੀ ਜਿਹੜੀ ਥੋੜੀ ਬਹੁਤੀ ਹੁੰਦੀ ਨਾ ਉਹ ਰਿਸਾਈਕਲ ਬੀਨੀ ਚ ਹੁੰਦੀ ਉਹਨੂੰ ਤੁਸੀਂ ਵਾਪਸ ਵੀ ਲਿਆ ਸਕਦੇ ਹੋ ਉਸ ਤੋਂ ਬਾਅਦ ਫਿਰ ਰਿਮੂਵ ਵੀ ਕਰ ਦਿਓ ਪਰ ਨਹੀਂ ਜਿਹੜੀ ਅੱਧੀ ਯਾਦ ਹੋਵੇ ਅੱਧੀ ਯਾਦ ਨਾ ਹੋਵੇ ਉਹ ਕੀ ਹੁੰਦੀ ਉਹਨੂੰ ਕਹਿੰਦੇ ਆ ਹਾਫ ਸਟੋਰੀ ਰਿਸਾਈਕਲ ਬੀਨੀ ਹਾਫ ਸਟੋਰੀ ਡਿਲੀਟੀ ਹਾਫ ਸਟੋਰੀ ਸਟੋਰ ਤੇ ਜੇ ਪੌਣੀ ਯਾਦ ਹੋਵੇ ਤੇ 25% ਪੌਣੀ ਐਨੇ ਨਾ ਹੁਣ ਸਿਮਰਨ ਨਾਲ ਟਾਈਮ ਕੱਢ ਦੇਣਾ ਤਾਂ ਯਾਦ ਨਹੀਂ ਦਿਮਾਗ ਖਰਾਬ ਕਰ ਰਿਹਾ ਨਹੀਂ ਬੰਦਾ ਉਸਤਾਦ ਜੀ ਮੈਂ ਤੁਹਾਨੂੰ ਦੱਸ ਰਿਹਾ ਮੈਂ ਇਹ ਨਾ ਉਸਤਾਦ ਜੀ ਜਦੋਂ ਵੀ ਮੈਂ ਸੁਣਾਉਂਦਾ ਮੇਰਾ ਨਾ ਇੱਕ ਅਜੀਬ ਜਿਹਾ ਚੱਲ ਏਦਾਂ ਦੱਸ ਦੇ ਸਟੋਰੀ ਪਾਇਆ ਨਾ ਸਟੋਰੀ ਕਿਸੇ ਫੇਕ ਨੂੰ ਨਹੀਂ ਕਹਿੰਦੇ ਵਾਕਿਆ ਹੀ ਹੈ ਵਾਕਿਆ ਨੂੰ ਸਟੋਰੀ ਕਹਿੰਦੇ ਇੰਗਲਿਸ਼ ਚ ਤੂੰ ਕਹਿ ਰਿਹਾ ਪਤਾ ਨਹੀਂ ਸਟੋਰੀ ਦਾ ਲਫ਼ਜ਼ ਹੈ ਕਿ ਵੀ ਤੂੰ ਕੋਈ ਬਕਵਾਸ ਕਰ ਰਿਹਾ ਉਸਤਾਦ ਜੀ ਜਾਂ ਤੂੰ ਅਸੀਂ ਝੂਠ ਸਮਝ ਰਹੇ ਸਟੋਰੀ ਨੂੰ ਕਿ ਯਾਰ ਉਹ ਸਟੋਰੀ ਸੁਣਾ ਜਿਹੜਾ ਜਦੋਂ ਤੇਰੇ ਨਾਲ ਫਲਾਂ ਹੋਇਆ ਸੀ ਆਹੋ ਉਸਤਾਦ ਜੀ ਉਧਰੋਂ ਧਮਕੀਆਂ ਵੀ ਆਣੇ ਕਿ ਤੂੰ ਨਾਮ ਲੈ ਰਿਹਾ ਸਾਡੇ ਤੇ ਇਹ ਉਹ ਫਲਾਂ ਧਮਕਾ ਸਿਮਰਨ ਉਹਨਾਂ ਨਾਲ? ਆਹੋ ਉਸਤਾਦ ਜੀ ਉਧਰੋਂ ਤੂੰ ਅੱਜ ਸਾਹਿਬ ਨਾਲ ਤੇਰਾ ਤਲਕ ਹੈ ਤੇ ਯਾਰ ਉਸਤਾਦ ਜੀ ਮੈਨੂੰ ਟੈਲੀਫੋਨ ਆਇਆ ਉਹਨਾਂ ਦਾ ਮੈਂ ਤੁਹਾਨੂੰ ਦੱਸਣਾ ਜੇ ਸੁਣਨਾ ਹੀ ਹਾਂ ਮੈਨੂੰ ਟੈਲੀਫੋਨ ਆਇਆ ਹਿਸਾਬ ਨੇ ਮੈਨੂੰ ਕਿਹਾ ਕਿੱਥੇ ਮੈਂ ਕਿਹਾ ਮੈਂ ਘਰ ਆ ਕਹਿੰਦੇ ਮੇਰੇ ਹਲਾ ਮੈਂ ਉਸਤਾਦ ਜੀ ਉੱਧਰ ਚਲਾ ਗਿਆ ਮੈਨੂੰ ਕਹਿੰਦੇ ਯਾਰ ਫੈਸਲ ਮਿਲ ਲੈ ਸਾਰਿਆਂ ਨੂੰ ਠੀਕ ਹੈ ਕਿਉਂਕਿ ਅਸੀਂ ਯਾਰ ਸ਼ਾਦੀ ਨਹੀਂ ਤੇਰੀ ਹਜੇ ਕਰ ਸਕਦੇ ਸਾਨੂੰ ਕੋਈ ਪ੍ਰੋਬਲਮ ਹੈਗੇ ਨੇ ਉਹ ਨਿੱਜੀ ਪ੍ਰੋਬਲਮ ਸੀਗੀ ਉਹਨਾਂ ਨੇ ਮੈਨੂੰ ਦੱਸੇ ਨਹੀਂ ਤੇ ਸਿਮਰਨ ਆਪਣੇ ਤਾਏ ਵੱਲ ਜਾ ਰਹੀ ਹੈ ਮੈਂ ਕਿਹਾ ਤਾਏ ਵੱਲ ਜਾ ਰਹੀ ਹੈ ਮੈਨੂੰ ਉਸਤਾਦ ਜੀ ਨਾ ਬੜਾ ਸ਼ੌਕ ਜਿਹਾ ਲੱਗਾ ਮੈਂ ਕਿਹਾ ਕੋਈ ਮਸਲਾ ਨਹੀਂ ਹੈ ਸਾਹਿਬ ਖੁਸ਼ ਰਹੋ ਆਬਾਦ ਰਹੋ ਉਸਤਾਦ ਜੀ ਮੈਂ ਉਦਾਸ ਘਰ ਆ ਕੇ ਮੈਂ ਰੋਣ ਲੱਗ ਪਿਆ ਤੂੰ ਸਿਮਰਨ ਨੂੰ ਜਾ ਕਹਿਣਾ ਸੀ ਸਿਮਰਨ ਤੇਰੇ ਤਾਏ ਦੀ ਹਾਂ ਨਹੀਂ ਉਸਤਾਦ ਜੀ ਤੂੰ ਉਹ ਜਾਵੇਂ ਤੇ ਹੁਣ ਨਾ ਉਹਨਾਂ ਨੇ ਨਾ ਕੰਗ ਦੀ ਪੱਤੀਆਂ ਉਸਤਾਦ ਜੀ ਮੈਂ ਘਰ ਆ ਕੇ ਬੜਾ ਰੋਇਆ ਸ਼ਰਾਬੀ ਮੈਂ ਘਰ ਆ ਕੇ ਬੜਾ ਰੋਇਆ ਚੂੜੀਆਂ ਵੀ ਤੋੜੀਆਂ ਉਹਦਾ ਵੀ ਚੂੜੀਆਂ ਯਾਰ ਮੈਂ ਔਰਤ ਆ ਯਾਰ ਮੈਂ ਚੂੜੀਆਂ ਮੈਂ ਕਿਉਂ ਧੋ ਅੱਛਾ ਕਹਿੰਦੇ ਨੈਣ ਨਸ਼ੀਲੇ ਚੱਲ ਅੱਗੇ ਮੈਂ ਘਰ ਆ ਕੇ ਉਸਤਾਦ ਜੀ ਬੜਾ ਰੋਇਆ ਮੈਂ ਖਾਣਾ ਪੀਣਾ ਛੱਡਤਾ ਉਸਤਾਦ ਜੀ 28 ਕੁੜੀ ਦਾ ਅੱਛਾ ਮੈਂ ਖਾਣਾ ਪੀਣਾ ਵੀ ਛੱਡਦਾ ਮੈਂ 2 ਦਿਨ ਖਾਦਾ ਪੀਤਾ ਹੀ ਕੁਛ ਨਹੀਂ ਉਸਤਾਦ ਉਹ ਜੀ ਗੱਡੀ ਤੂੰ ਮੰਗਾ ਲੈ ਅੱਛਾ ਠੀਕ ਹੈ ਨਾ ਅੱਛਾ ਫਿਰ ਉਸਤਾਦ ਜੀ ਮੈਂ ਬਿਮਾਰ ਹੋ ਗਿਆ ਮੈਨੂੰ ਡਾਕਟਰ ਕੋਲ ਲੈ ਕੇ ਡਾਕਟਰ ਨੇ ਸੋਹਣੀ ਲੱਗਦੀ ਹੈ ਮੈਨੂੰ ਸੋਹਣੀ ਲੱਗਦੀ ਅੱਛਾ ਓਹੋ ਮੈਨੂੰ ਡਾਕਟਰ ਨੇ ਦਲੀਆ ਦੱਸਿਆ ਨਾਲ ਸਾਬੂਦਾਨਾ ਦੱਸਿਆ ਦੋਹੇ ਬਾਰੀਆਂ ਤੇ ਨਾਲੇ ਕੰਨਾ ਟੱਪ ਕੇ ਮੇਰੀਆਂ ਨਾ ਭਰਜਾਈਆਂ ਹੋਣ ਨਾ ਉਸਤਾਦ ਜੀ ਮਿਹਣੇ ਮਾਰਨ ਲੱਗ ਪਈਆਂ ਕਹਿੰਦੀ ਤੂੰ ਹੀਰ ਸਾ ਰਾਂਝਾ ਸਾ ਤੂੰ ਨਹੀਂ ਉਸਤਾਦ ਰਾਂਝੇ ਦੀਆਂ ਭਰਜਾਈਆਂ ਸੀ ਨਹੀਂ ਇਹਦੀਆਂ ਭਰਜਾਈਆਂ ਨੇ ਵੀ ਮੇਰੀਆਂ ਛੋਟੀਆਂ ਭਰਜਾਈਆਂ ਜਿਹੜੀਆਂ ਉਸਤਾਦ ਜੀ ਵੇਖੋ ਤੇ ਉਹ ਜਿਹੜੀ ਹੈ ਨਾ ਸਭ ਤੋਂ ਛੋਟੀ ਉਹ ਬਹੁਤ ਗੱਲਾਂ ਸੁਣਾਉਂਦੀ ਉਹ ਕਹਿੰਦੀ ਸਾਡੇ ਕੋਲ ਨਹੀਂ ਯਾਨੀ ਕਿ ਦਲੀਆ ਦੁਲੀਆ ਪੱਕਦਾ ਤੇ ਐਡਾ ਤੂੰ ਹੈ ਵੇ ਤੇ ਜਾ ਆਪਣੀ ਬੋਟੀ ਲੈ ਗਿਆ ਓਏ ਵੋਟੀ ਆਹੋ ਕਹਿੰਦੇ ਸ਼ਾਦੀ ਕਰ ਤੂੰ ਸਾਡੇ ਤੇ ਬੋਝ ਬਣਿਆ ਕਰਦਾ ਉਸਤਾਦ ਜੀ ਅੱਛਾ ਆਹੋ ਉਸਤਾਦ ਜੀ
ਮੈਨੂੰ ਉਸਤਾਦ ਜੀ ਮੇਰੀ ਗੈਰਤ ਨੇ ਜੋਸ਼ ਮਾਰਿਆ ਉਸਤਾਦ ਜੀ ਮੈਂ ਤੁਹਾਨੂੰ ਪਤਾ ਗੱਲ ਨਹੀਂ ਮੇਰੇ ਕੋਲ ਫਰੀਦ ਨੂੰ ਪਤਾ ਮੈਨੂੰ ਪਤਾ। ਫਰੀਦ ਮੇਰੇ ਕੋਲ ਗੱਲ ਨਹੀਂ ਬਰਦਾਸ਼ਤ ਨਹੀਂ ਤੈਨੂੰ ਪਤਾ ਵਾ ਭਾਈ ਗੈਰਤ ਨੇ ਜੋਸ਼ ਮਾਰਿਆ, ਅੰਦਰ ਜਾ ਕੇ ਸੌ ਗਿਆ। ਉਸਤਾਦ ਜੀ ਹੁਣ ਮੈਂ ਨਾ ਉਥੋਂ ਅੱਕ ਗਿਆ ਭਰਜਾਈਆਂ ਦੀਆਂ ਗੱਲਾਂ ਬਹੁਤ ਫਰੀਦ ਉਹਨਾਂ ਨੇ ਮੈਨੂੰ ਦੋਵਾਂ ਪਾਸੇ ਯਾਨੀ ਨਾ ਉਧਰੋਂ ਉਹਨੇ ਕਹਿਤਾ ਆਹੋ ਕਿ ਵੀ ਇਹ ਤਾਇਲ ਚੱਲੀ ਆ, ਉਧਰੋਂ ਭਰਜਾਈਆਂ ਨੇ ਕਹਿਤਾ ਵੀ ਜੇ ਘਰ ਰਹਿਣਾ ਤੇ ਵੋਟੀ ਲਿਆ। ਆਹੋ ਫਸ ਗਿਆ ਦਰਮਿਆਨ 'ਚ। ਉਸਤਾਦ ਜੀ ਇਧਰੋਂ ਮੈਂ ਬੈਗ ਬੂਗ ਆਪਣਾ ਕੱਪੜੇ ਕੁਪੜੇ ਚੁੱਕੇ ਪੈਕ ਕੀਤਾ, ਮੈਂ ਬੈਗ ਚੁੱਕਿਆ ਤੇ ਹਾਈ ਸਾਹਿਬ ਦਾ ਫੋਨ ਆ ਗਿਆ। ਬੜੀ ਟਾਈਮਿੰਗ ਕੀ? ਮੈਨੂੰ ਕਹਿੰਦੇ ਕਿੱਥੇ ਮੈਂ ਕਿਹਾ ਮੈਂ ਘਰ, ਕਹਿੰਦੇ ਇੱਧਰ ਮੇਰੇ ਵੱਲ ਆ। ਮੈਂ ਫੇਰ ਭਾਈ ਸੱਚੀ ਗੱਲ ਅੱਜ ਤੁਸੀਂ ਨਾ ਪੁੱਛਿਆ ਕਰੋ ਕਿ ਅੱਜ ਇਸ ਤੋਂ ਇਲਾਵਾ ਕੋਈ ਗੱਲ ਕਰਦਾ ਹੀ ਨਹੀਂ। ਅੱਛਾ ਫਿਰ ਉਸਤਾਦ ਜੀ ਮੈਂ ਹਾਈ ਸਾਹਿਬ ਵੱਲ ਗਿਆ ਵਾ, ਮੈਂ ਉਹਨਾਂ ਨੂੰ ਦੱਸਿਆ, ਮੈਨੂੰ ਕਹਿੰਦੇ ਬੈਗ ਬੂਗ ਚੁੱਕਿਆ ਖੈਰ ਆ। ਮੈਂ ਕਿਹਾ ਯਾਰ ਮੈਂ ਨਾ ਹਾਈ ਸਾਹਿਬ ਬੜਾ ਪਰੇਸ਼ਾਨ ਆ, ਘਰ ਲਿਆ ਨੇ ਬੜੇ ਮਿਹਣੇ ਮੂਰੇ ਮਾੜੇ ਨੇ ਤੇ ਹਾਈ ਸਾਹਿਬ ਮੇਰਾ ਕੁਛ ਕਰੋ। ਅੱਜ ਹੀ ਕਹਿੰਦਾ ਬੈਗ 'ਚ ਚੱਪਲਾਂ ਵੇਚਣ ਲਈ ਲੈ ਕੇ ਜਾ ਰਿਹਾ। ਨਹੀਂ ਯਾਰ ਠਹਿਰ ਜਾ, ਰਾਜੀ ਨੇ ਕਿਹਾ ਮੇਰਾ ਕੁਛ, ਤੂੰ ਕਹਿ ਮੇਰਾ ਕੁਛ ਕਰੋ, ਯਾਨੀ ਵਿਆਹ ਕਰੋ ਮੇਰਾ। ਮੇਰਾ ਵਿਆਹ ਕਰੋ। ਹਾਂ ਸ਼ਾਦੀ ਮੈਂ ਕਰਾਣੀ ਸੀ ਉਸਤਾਦ ਜੀ, ਤੁਹਾਨੂੰ ਪਤਾ ਕੰਮ ਸ਼ਮ ਵੀ ਠੀਕ ਸੀਗਾ, ਅੱਲਾ ਦਾ ਸ਼ੁਕਰ ਹੈ। ਉਸ ਤੋਂ ਬਾਅਦ ਨਹੀਂ ਮੇਰਾ ਯਾਰ ਮੇਰਾ ਵੀ ਠੀਕ ਸੀਗਾ ਕੰਮ, ਉਹਨਾਂ ਦਾ ਵੀ ਠੀਕ ਸੀਗਾ। ਹਾਈ ਸਾਹਿਬ ਕਹਿੰਦੇ ਸਿਮਰਨ ਤੋਂ ਅਸੀਂ ਝੰਗ ਭੇਜਤਾ। ਓਏ ਅੱਛਾ ਆਹੋ ਤਾਏ ਆਪਣੇ ਵੱਲ ਹੋ ਝੰਗ? ਗਿਆ। ਆਹੋ ਉਹ ਤਾਂ ਆਪਣੇ ਤਾਏ ਵੱਲ ਚਲੀ ਗਈ ਹੈ। ਅੱਛਾ ਤੇ ਮੈਂ ਹਾਈ ਸਾਹਿਬ ਨੂੰ ਕਿਹਾ, ਮੈਂ ਕਿਹਾ ਹਾਈ ਸਾਹਿਬ ਮੈਂ ਹੁਣ ਮਰਨ ਆਇਆ ਪੜਾ, ਮੈਂ ਮਾਰ ਦੇਣਾ ਪੜਾ, ਜ਼ਿੰਦਗੀ ਤੋਂ ਮੈਂ ਤੰਗ ਆ, ਮੈਂ ਸ਼ਾਦੀ ਕਰਨੀ ਹੈ। ਤੇ ਸਿਮਰਨ ਨਾ ਕਹਿ ਨਾ, ਸਿਮਰਨ ਨਾਲ ਹੀ ਹਾਜੀ ਉਸਤਾਦ ਤੇਰੀ ਜੀ, ਕਿਸੇ ਨਾ ਕਰਾ ਦੇਵੇ ਫਿਰ ਉਹ ਡਾਇਰੈਕਟ ਉਹਦੇ ਪਿਓ ਨੂੰ ਸਿਮਰਨ ਦਾ ਕਹਿ। ਉਸਤਾਦ ਜੀ ਪਤਾ ਕੀ ਗੱਲ, ਉਹ ਗੈਰਤਮੰਦ ਲੋਕ ਨੇ। ਕੌਣ? ਹਾਜੀ ਹੁਣੀ। ਖੁਦਾ ਦਾ ਨਾਂ ਦੇ ਦੇ ਸਹੁਰੇ, ਹਾਲੇ ਤੇਰਾ ਵਿਆਹ ਹੋਇਆ ਨਹੀਂ, ਸ਼ਰਾਬ ਤੋਂ ਉਹਨੂੰ ਲਿਆ ਦਿੰਦਾ ਰਿਹਾ। ਹਾਂ ਮਾਫੀ ਦੇ ਦੇ ਸਾਨੂੰ, ਸਾਡੇ ਕੋਲ ਸਾਰੇ ਸ਼ੋਅ ਪਏ ਆ। ਹਾਂਜੀ। ਗੈਰਤ ਵਾਲਾ ਘਰ, ਉਹਨੂੰ ਪਤਾ ਗਿਆ ਬੰਦਾ ਨੇ ਮੇਰੀ ਧੀ ਦੀ ਅੱਖ ਰੱਖੀ ਆ, ਉਹ ਤੈਨੂੰ ਫੋਨ ਕਰਕੇ ਕਹਿੰਦਾ ਕਿੱਥੇ ਆ, ਘਰ ਆ ਜਾ। ਇਹ ਕਿਹੜੇ ਗੈਰਤਮੰਦ ਘਰ ਆ? ਉਹ ਕਹਿੰਦਾ ਮੈਂ ਆਹ ਪੀਣਾ ਡਾਕੂ ਫਲਾਣਾ ਕੀ ਤੂੰ ਸਾਨੂੰ ਦੱਸ, ਅੱਜ ਗੈਰਤਮੰਦ ਹੋ ਗਏ? ਹਾਂ ਜਿਹੜੀ ਉਹ ਵਿਚੋਲਣ ਨਾਲ ਉਹਨੇ ਵਿਆਹ ਕੀਤਾ। ਆਹੋ ਇਹ ਗੈਰਤਮੰਦਾਂ ਦਾ ਕੰਮ ਆ। ਤੈਨੂੰ ਉਹਨੇ ਲਹਿਦਾ ਰੱਖਿਆ ਵਾ, ਸਿਮਰਨ ਨੂੰ ਉਹਨੇ ਲਹਿਦਾ ਬਚਾ ਕੇ ਰੱਖਿਆ। ਮੈਨੂੰ ਤਾਂ ਲੱਗਦਾ ਪਿਓ ਧੀ ਦੋਵੇਂ ਤੇਰੇ ਨਾਲ ਗੇੜਾ ਕਰ ਰਹੇ ਆ। ਨਹੀਂ ਸਹੀ ਗੇੜਾ ਨਹੀਂ ਕਰ ਰਹੇ, ਮੇਰੀ ਸੱਚੀ ਮੁਹੱਬਤ ਸੀਗੀ, ਮੈਂ ਤਾਂ ਮੁਹੱਬਤ ਤੋਂ ਮਜਬੂਰ ਹਾਂ ਸੀ। ਤੂੰ ਉਹਨਾਂ ਦੇ ਉੱਲੂ ਬਣਿਆ ਰਿਹਾ। ਆਹੋ ਮੈਂ ਉਸਤਾਦ ਜੀ ਉੱਥੇ ਉਹਨਾਂ ਨੀਵਾਂ ਮੂੰਹ ਕਰਕੇ ਰੋਣ ਲੱਗ ਪਿਆ। ਮੈਂ ਕਿਹਾ ਮੈਂ ਨਹੀਂ ਰਹਿ ਸਕਦਾ। ਮੈਨੂੰ ਹਾਈ ਸਾਹਿਬ ਦੀਆਂ ਅੱਖਾਂ ਮੈਂ ਵੇਖੀਆਂ ਉਸਤਾਦ ਜੀ, ਉਹਦੀਆਂ ਅੱਖਾਂ 'ਚ ਵੀ ਪਾਣੀ ਆ ਗਿਆ ਉਸਤਾਦ ਜੀ। ਉਹਨੇ ਮੈਨੂੰ ਕਿਹਾ ਉਰੇ ਆ ਮੇਰਾ ਪੁੱਤਰ ਜੱਫੀ ਪਾ। ਉਹਨੇ ਉਸਤਾਦ ਜੀ ਮੇਰਾ ਮੱਥਾ ਚੁੰਮਿਆ, ਮੈਨੂੰ ਕਹਿੰਦਾ ਐ ਲੈ ਫੜ। ਉਹਨੇ ਉਸਤਾਦ ਜੀ ਮੈਨੂੰ ਚੈੱਕ ਫੜਾਇਆ, ਚੁੰਮ ਕੇ ਨਹੀਂ ਉਂਝ ਹੀ ਫੜਾਇਆ ਉਹਨੇ ਮੈਨੂੰ ਕਿਹਾ ਚੈੱਕ ਲੈ ਲੈ। ਮੈਂ ਕਿਹਾ ਹਾਈ ਸਾਹਿਬ ਸਾਰੀ ਜ਼ਿੰਦਗੀ ਅਸੀਂ ਮੰਗਾ ਕਸ਼ੀ ਨਹੀਂ ਕੀਤੀ, ਮੈਂ ਨਹੀਂ ਚੈੱਕ ਚੁੱਕ ਨਹੀਂ ਲੈਣਾ। ਉਹ ਫਿਰ ਕਹਿੰਦਾ ਚੱਲ ਫਿਰ ਮੇਰੀ ਇੱਕ ਸ਼ਰਤ ਵਾ, ਠੀਕ ਹੈ ਸ਼ਾਦੀ ਮੈਂ ਤੇਰੇ ਨਾਲ ਕਰ ਲੈਣਾ। ਹੈ ਆਹੋ ਸ਼ਾਦੀ ਮੈਂ ਕਰ ਲੈਣਾ, ਲੇਕਿਨ ਮੇਰੀ ਮੰਨਿਆ ਤਾਂ ਸਹੀ ਨਾ। ਹਾਈ ਸਾਹਿਬ ਮੈਨੂੰ ਕਹਿੰਦੇ ਫਿਰ ਮੇਰੀ ਇੱਕ ਸ਼ਰਤ ਆ। ਇਹ ਤਾਂ ਮੈਨੂੰ ਨਜ਼ਰ ਨਹੀਂ ਆਉਣਾ। ਮੈਨੂੰ ਸ਼ੱਕ ਪੈ ਗਿਆ। ਨਹੀਂ ਉਸਤਾਦ ਜੀ ਉਹਨਾਂ ਨੇ ਕਿਹਾ ਮੈਂ ਸ਼ਾਦੀ ਕਰ ਦੇਣਾ, ਲੇਕਿਨ ਮੇਰੀ ਇੱਕ ਸ਼ਰਤ ਆ। ਹਾਂ ਸਹੀ। ਆਹੋ ਸਿਮਰਨ ਦੇ ਬੰਦੇ ਨੂੰ ਬੁਲਾ। ਉਹਨੇ ਕਿਹਾ ਸਿਮਰਨ ਵਾਸਤੇ ਰਿਸ਼ਤਾ ਲੱਭ ਕੋਈ। ਉਹਨੇ ਕਿਹਾ ਮੇਰੀ ਇੱਕ ਸ਼ਰਤ ਆ, ਤੇ ਉਹਨੂੰ ਕਹਿ ਰਿਹਾ ਹਾਜੀ ਹੁਣ ਤੂੰ ਸਾਡੇ ਨਾਲ ਸ਼ਰਤਾਂ ਤੇ ਪਿਆਰ ਕਰੇਗਾ ਯਾਰ। ਜਾਣਦੇ ਹਾਜੀ ਨਹੀਂ ਦਿਲ ਕਰਿਆ ਕੋਈ ਕਹੇ ਮੇਰੀ ਇੱਕ ਸ਼ਰਤ ਆ, ਮੈਨੂੰ ਨਾ ਤੂੰ ਜਿੱਦਾਂ ਦੀਆਂ ਚੀਜ਼ਾਂ ਨੂੰ ਲਿਆ ਕੇ ਦਿੰਦਾ ਕਿ ਮੈਨੂੰ ਮੇਰੇ ਕਮਰੇ 'ਚ ਨਾ ਤੂੰ ਇੱਕ 120 ਇੰਚ ਦੀ LCD ਲਵਾ ਦੇ। ਇਹਨੇ ਕਿਹਾ ਮੇਰੀ ਅੱਗੋਂ ਸਰਦੀਆਂ ਆ ਰਹੀਆਂ, ਗੀਜ਼ਰ ਲਵਾ ਦੇ ਮੇਰੇ ਕਮਰੇ। ਇਹਨੇ ਕਿਹਾ ਮੇਰੀ ਸ਼ਰਤ ਹੈਗੀ ਹੈ, ਇੱਕ ਲਿਖ ਕੇ ਦੇ ਦੇ ਬਸ, ਚੈੱਕ ਤੇ ਸਿਫਰੇ ਮੈਂ ਆਪ ਪਾਉਣੇ। ਅੱਛਾ ਫਿਰ ਹਾਈ ਸਾਹਿਬ ਮੈਨੂੰ ਕਹਿੰਦੇ ਮੇਰੀ ਇੱਕ ਸ਼ਰਤ ਆ। ਅਮਰਾਨ ਹੋਟਲ ਤੋਂ 7 ਮਹੀਨੇ ਰੋਟੀ ਖਵਾਣੀ ਰੋਜ਼ ਚਾਲ ਤੋਂ। ਉਸਤਾਦ ਜੀ ਉਹਨਾਂ ਨੇ ਮੈਨੂੰ ਕਿਹਾ ਮੇਰੀ ਇੱਕ ਸ਼ਰਤ ਹੈ ਕਿ ਸਾਡੇ ਨਾ ਪਿੰਡ ਵਿੱਚ ਡੇਰਾ ਹੈਗਾ, ਉਹ ਡੇਰੇ ਤੇ ਤੂੰ ਕੰਮ ਕਰਨਾ 12 ਸਾਲ, ਕੁੱਤੇ ਨਵਾਣੇ ਸਾਡੇ। ਮੈਂ ਕਿਹਾ ਸੱਚੀ ਪੁੱਛੀ ਉਸਤਾਦ ਜੀ? ਅੱਛਾ ਫੈਸਲ ਕੁੱਤੇ ਚੁਰਾਏ 12 ਸਾਲ। ਨਹੀਂ ਮੈਂ ਕਿਹਾ ਹਾਈ ਸਾਹਿਬ ਅੱਛਾ ਯਾਰ ਇਹ ਕਿਹਦਾ ਇਹਨਾਂ ਦਾ ਇਤਫਾਕ ਆ? ਉਹਨੂੰ ਹੀਰ ਝੰਗਦੀ ਸੀ ਨਾ ਹੀਰ, ਤੇ ਸਿਮਰਨ ਨੂੰ ਉਹ ਝੰਗ ਭੇਜਦਾ। ਆਪ ਹਾਜੀ ਨੇ ਕਿਹਾ ਤੂੰ 12 ਸਾਲ ਸਾਡੇ ਕੁੱਤੇ ਨਵਾ। ਨਹੀਂ ਮੈਂ ਉਸਤਾਦ ਜੀ ਤੂੰ ਜਾਨਵਰ ਹੋਰ ਕਰ ਲੈਂਦਾ। ਉਸਤਾਦ ਜੀ ਉਹਨੂੰ ਪਿਆਰ ਦੇ ਵਿੱਚ ਉਸਤਾਦ ਜੀ। ਅੱਛਾ ਫਿਰ ਮੈਂ ਕਿਹਾ ਹਾਈ ਸਾਹਿਬ ਕੁੱਤੇ ਨਹੀਂ, ਉਹਦੀ ਮੱਝਾਂ ਦਾ ਉਹ ਹਾਂ, ਮੱਝਾਂ ਮੈਂ ਨਵਾ ਲਾਂਗਾ। ਉਹ ਕਹਿੰਦਾ ਮੱਝਾਂ ਨਾਲ ਆ, ਮੱਝਾਂ ਵੀ ਆ, ਕੁਕੜੀਆਂ ਦਾ ਵੀ ਖਿਆਲ ਰੱਖਣਾ ਤੂੰ, ਬੱਕਰੀਆਂ ਦਾ ਵੀ, ਸਾਰਾ ਕੁਝ ਕਹਿੰਦੇ ਤੂੰ, ਉਹ ਡੇਰਾ ਹੀ ਤੂੰ ਸਾਂਭਣਾ ਵਾ, ਉਹ ਡੇਰਾ ਕਹਿੰਦੇ ਤੂੰ ਚਲਾਣਾ ਵਾ। ਕਈ ਕੰਮ ਆਹੋ ਮੈਂ ਹਿਸਾਬ ਲਾ ਲਿਆ, ਹਾਜੀ ਨੇ ਹਿਸਾਬ ਲਾਇਆ ਕਿ ਉੱਥੇ ਜਿਹੜਾ ਮੈਂ ਮੁੰਡਾ ਰੱਖਿਆ ਨਾ 40,000 ਰੁਪਏ ਮਹੀਨੇ ਤੇ, ਉਹਨੂੰ ਛੁੱਟੀ ਕਰਾਵਾ 12 ਸਾਲ ਇਹਨੂੰ ਵਾਵਾ ਉੱਥੇ, ਮੇਰਾ 40,000 ਮੇਰਾ ਤੇ ਬਚੇਗਾ।
ਸਿਮਰਨ ਉਹਨੇ ਸਿਰਫ ਚੇਜ਼ ਲਈ ਰੱਖੀ ਹੈ। 12 ਸਾਲ ਬਾਅਦ ਸਿਮਰਨ ਦੇ 6 ਬੱਚੇ ਹੋਣੇ ਨੇ। ਇਹ ਬੇਵਕੂਫੇ ਚਲਾ ਗਿਆ ਤੂੰ। ਮੈਂ ਉਸਤਾਦ ਜੀ ਫਿਰ ਜ਼ਾਹਿਰੀ ਬਾਤ ਹੈ, ਫਿਰ ਮੈਂ ਜਾਣਾ ਪੈਣਾ। ਮੈਂ ਉਸਤਾਦ ਜੀ ਸ਼ਰਤ ਮੰਨ ਲਈ। ਮੈਂ ਉਸਤਾਦ ਜੀ ਉਦੋਂ ਡੇਰੇ ਤੇ ਗਿਆ, ਮੇਰੇ ਤੋਂ ਪਹਿਲੇ ਇੱਕ ਮੁੰਡਾ, ਮੈਂ ਕਿਹਾ ਤੈਨੂੰ ਕਿੰਨਾ ਅਰਸਾ ਹੋ ਗਿਆ? ਕਹਿੰਦਾ ਮੈਨੂੰ 11.5 ਸਾਲ ਹੋ ਗਏ। ਉਹ ਵੀ ਸਿਮਰਨ ਦੇ ਪਿੱਛੇ ਹੀ ਆਇਆ ਸੀ। 5 ਮਹੀਨੇ ਰਹਿ ਗਏ। ਇਹਨੇ 5 ਮਹੀਨੇ ਪਹਿਲਾਂ ਨੂੰ ਕਿਹੜਾ ਹੁਣ ਉਹਦਾ ਕੰਮ ਬੰਦ। ਨਹੀਂ ਉਹਦੇ 12 ਸਾਲ ਪੂਰੇ ਹੋਣ ਵਾਲੇ ਸੀ ਨਾ, ਤੇ ਹਾਜੀ ਨੇ ਸੋਚਿਆ ਕਿ ਅਗਲਾ ਆਸ਼ਕ ਲੱਭਾ ਸਿਮਰਨ ਦਾ, ਤੇ ਉਹਨੂੰ 11.5 ਸਾਲਾਂ ਬਾਅਦ ਇਹਨੂੰ ਉਹਨੇ ਪਹੁੰਚਾਤਾ, ਤੇ ਉਹਨੇ 6 ਮਹੀਨੇ ਬਾਅਦ ਨਤੀ ਹੋ ਜਾਣਾ, ਅੱਗੋਂ 12 ਸਾਲ ਇਹਦੇ। ਹਾਂਜੀ, ਬਾਜੀ ਕੋਲ ਇੱਕ ਹੋਰ ਬੰਦਾ ਆਇਆ, ਉਹਨੇ ਕਿਹਾ ਮੈਨੂੰ ਨੌਕਰੀ ਚਾਹੀਦੀ, ਉਹਨੇ ਕਿਹਾ ਠੀਕ 11.5 ਸਾਲ ਬਾਅਦ ਆ ਜੀ। ਇਹਨੇ ਬੰਦੇ ਨੇ ਪੁੱਛਿਆ ਕਿ ਤੈਨੂੰ ਕਿੰਨੇ ਸਾਲ ਹੋ ਗਏ? ਉਹਨੇ ਕਿਹਾ ਮੈਨੂੰ 11.5 ਸਾਲ ਹੋ ਗਏ। ਉਹਨੇ ਕਿਹਾ ਤੂੰ ਕਿਸ ਚੱਕਰ ਚ ਆਇਆ? ਉਹਨੇ ਕਿਹਾ ਜੀ ਮੈਂ ਹਾਜੀ ਸਾਹਿਬ ਦੀ ਸਿਮਰਨ ਬੇਟੀ ਉਹਦੇ ਨਾਲ ਸ਼ਾਦੀ, ਹਾਜੀ ਸਾਹਿਬ ਨੇ ਕਿਹਾ ਸੀ ਤੇ ਦੁਆ ਕਰਨਾ, ਬਸ 6 ਮਹੀਨੇ ਰਹਿ ਗਏ। ਨਹੀਂ ਇਹਨੂੰ ਕਿਸੇ ਹੋਰ ਜਗ੍ਹਾ ਤੋਂ ਫੋਨ ਆਇਆ, ਉਹਨਾਂ ਨੂੰ ਕਹਿੰਦਾ ਮੈਂ 12 ਸਾਲ ਦੇ ਕੰਟਰੈਕਟ ਚ ਮੈਂ ਗਿਆ। ਅੱਛਾ ਫੇਰ ਇਹ ਆਪਣੇ ਭਰਾ ਨੂੰ ਲੈ ਕੇ ਕਹਿੰਦਾ ਅਸੀਂ ਦੋਵੇਂ 6 ਸਾਲ ਲਾ ਲਈ। ਅੱਛਾ ਜਿਵੇਂ ਕਿਹਾ ਤੂੰ ਉੱਥੇ ਨਾ ਮੇਰੇ ਕੁੱਤੇ ਚਰਾਉਣੇ ਆ, ਤੇ ਸਵੇਰੇ 8-10 ਕੁੱਤੇ ਲੈ ਕੇ ਫਸਲਾਂ 'ਚ ਵੜਿਆ, ਤੇ ਉਹਨਾਂ ਨੂੰ ਕਹਿ ਰਿਹਾ ਖਾ ਲੋ ਇਥੋਂ ਪੱਠੇ ਪੁੱਠੇ ਖਾ ਲੋ। ਇਹ ਹੁਣ ਆਪਣੇ ਨੂੰ ਰਾਂਝੇ ਵਾਲਾ ਹਿਸਾਬ ਸੀ, ਤੇ ਕੁੱਤੇ ਦੇ ਥੱਲੇ ਬਾਲਟੀ ਰੱਖ ਬੈਠਾ। ਯਾਰ ਗੰਦਾ ਬੰਦਾ ਤੂੰ ਫਰੀ। ਯਾਰ ਮੈਂ ਕਦੋਂ ਗੰਦਾ ਤੇ ਤੂੰ ਆ ਜਿਹੜਾ ਕੁੱਤੇ ਉਹਨਾਂ ਦੇ ਚਲਾਉਂਦਾ ਫਿਰਦਾ। ਉਹ ਨਹੀਂ ਯਾਰ ਮੈਂ ਚਰਾਏ ਵਾ ਕੋਈ। ਅੱਛਾ ਕੁੱਤਾ ਇਹਨੂੰ ਆਪਣੀ ਵੱਲੋਂ ਮੱਝਾਂ ਦਾ ਟੈਪ ਰਾਂਝਾ ਬਣਿਆ ਹੈ, ਤੇ ਕਿਤੇ ਕੁੱਤੇ ਦੇ ਲਾਗੋਂ ਲੰਘਾ ਤੇ ਉਹਨੇ ਚੱਕ ਭਰ ਲਿਆ ਪਿੰਨੀ ਤੇ ਹਾਜੀ ਨੂੰ ਫੂਰ ਕਰਕੇ ਕਹਿੰਦਾ ਤੁਹਾਡੇ ਕੁੱਤੇ ਨੇ ਨਾ ਮੇਰੇ ਢੁੱਡ ਵੱਢਤਾ ਵਾ। ਇਸ਼ਕ ਚ ਪਾਗਲ ਹੋ ਗਿਆ ਉਸਤਾਦ। ਢੁੱਡ ਵੱਢ, ਕਹਿੰਦਾ ਸਾਡੇ ਕੁੱਤੇ ਨੇ ਮੇਰੇ ਢੁੱਡ ਵੱਢ ਲਿਆ। ਇੰਨੀ ਤੌਰ ਤੇ ਮੱਝਾਂ ਹੀ ਸਮਝ ਮੱਝਾਂ ਆ। ਕਹਿ ਰਿਹਾ, ਕਹਿੰਦਾ ਉਸਤਾਦ ਜੀ ਸਿਮਰਨ ਦੇ ਪਿਆਰ ਚ ਇੰਨਾ ਪਾਗਲ ਹੋ ਗਿਆ, ਮੱਝਾਂ ਨੂੰ ਚਿਛੜੇ ਪਾਈ ਜਾ ਰਿਹਾ, ਕੁੱਤਿਆਂ ਨੂੰ ਤੂੜੀ ਦਾਣਾ ਪਾਈ ਜਾ ਰਿਹਾ। ਅੱਛਾ ਫੇਰ ਉਹਨਾਂ ਨੂੰ ਕਹਿ ਰਿਹਾ ਲੈਬਰੇ ਮੱਝਾਂ। ਉਹ ਮੈਂ ਫਿਰ ਉਹ ਮੁੰਡੇ ਨੂੰ ਪੁੱਛਿਆ, ਉੱਥੇ ਟੋਟਲ ਜਾਨਵਰ ਕਿੱਦਾਂ ਦੇ ਸੀ, ਕਿਹੜੇ ਸੀ? ਉਸਤਾਦ ਜੀ 7 ਕੁੱਤੇ ਸੀਗੇ, ਠੀਕ ਹੈ, ਤੇ ਸਾਰੇ ਬੁਲਡੌਗ ਸੀਗੇ ਤੇ ਜਰਮਨ ਸ਼ੈਫਰਡ ਸੀਗੇ। ਮੱਝਾਂ ਵੀ ਸੀ? ਮੱਝਾਂ ਦੇ ਕਿੰਨੀਆਂ ਸੀਗੀਆਂ, 19 ਮੱਝਾਂ ਸੀਗੀਆਂ ਉਹਨਾਂ ਦੀਆਂ। ਤੇ ਉਹ ਕੁੱਕੜੀਆਂ ਵੀ? ਕੁੱਕੜੀਆਂ ਦੇ ਲਾ ਤਾਦਾਦ ਪੂਰਾ ਫਾਰਮ ਬਣਾਇਆ ਹੋਇਆ ਸੀ ਉਹਨੇ ਕੁੱਕੜੀਆਂ ਦਾ। ਬਖਤਾਂ ਵੀ ਲੈਦਾ ਸੀਗੀਆਂ। ਬਖਤਾਂ? ਆਹੋ, ਉਹ ਜਿਹੜੀਆਂ ਕਬੂਤਰ ਵੀ? ਨਹੀਂ ਕਬੂਤਰ ਨਹੀਂ ਸੀ ਹੈਗੇ। ਕਬੂਤਰ ਹੈ ਸੀ ਨਾ? ਨਹੀਂ ਸੀ ਹੈ, ਖੁੱਡਾ ਹੈ ਸੀ ਕਬੂਤਰਾਂ ਦਾ ਵੀ ਪਾਗਲ। ਹੁਣ ਹੈ ਫਿਰ ਉਸਤਾਦ ਕਬੂਤਰ ਵੀ ਹੈ ਸੀ? 12 ਸਾਲਾਂ ਚ ਸਮਝ ਨਹੀਂ ਆਈ ਹੈ ਕਿ ਨਹੀਂ। ਉਹ ਨਹੀਂ ਮੈਂ ਮੁੰਡੇ ਨੂੰ ਪੁੱਛਿਆ, ਮੈਂ ਕਿਹਾ ਯਾਰ ਤੂੰ ਕਿੱਧਰ? ਉਹ ਕਹਿੰਦਾ ਤੁਹਾਡੇ ਨਾਲ ਫੈਸਲੇ। ਮੈਂ ਕਿਹਾ ਹਾਂ। ਕਹਿੰਦਾ ਯਾਰ 1.5 ਮਹੀਨਾ ਹੋ ਗਿਆ ਤੈਨੂੰ ਉਡੀਕਣ ਡਿਆ। ਮੈਂ ਕਿਹਾ 1.5 ਮਹੀਨਾ ਕਿਉਂ? ਮੈਂ ਤੇ ਕੱਲ ਗੱਲ ਹੋਈ ਹੈ। ਤੂੰ ਆਉਣਾ ਸੀ ਤੇ ਮੈਂ ਜਾਣਾ। ਆਹੋ ਸਹੀ, ਉਹਦਾ ਕਿਤੇ ਹੋਰ ਕੰਟਰੈਕਟ ਹੋ ਗਿਆ ਸੀ, ਉਹ ਜਾ ਰਿਹਾ ਸੀਗਾ। ਫਿਰ ਉਸਤਾਦ ਜੀ ਮੈਂ ਉੱਥੇ ਸ਼ੁਰੂ ਹੋ ਗਿਆ ਕੰਮ। ਕੰਮ। ਤੂੰ ਇਹ 12 ਸਾਲ ਸੋਚਿਆ ਨਹੀਂ ਵੀ ਯਾਰ ਸਿਮਰਨ ਬੁੱਢੀ ਹੋ ਜਾਏਗੀ ਇੰਨੀ ਦੇਰ ਚ, ਮੈਂ ਵੀ ਬੁੱਢਾ ਹੋ ਜਾਵਾਂਗਾ? ਨਹੀਂ ਉਸਤਾਦ ਜੀ, ਮੁਹੱਬਤ ਜਿਹੜੀ ਹੈ ਨਾ, ਮੁਹੱਬਤ ਨਹੀਂ ਇਹ ਚੀਜ਼ ਵੇਖਦੀ। ਤੇ ਮੈਂ ਉਸਤਾਦ ਜੀ ਜਦੋਂ ਕੁੱਤਾ ਵੇਖਿਆ ਨਾ, ਓਡਾ ਕੁੱਤਾ, ਉਹਦਾ ਕੱਦ, ਤੇ ਉਸਤਾਦ ਜੀ ਮੈਂ ਡਰ ਗਿਆ। ਓਏ ਹੋਏ। फिर मेरे दिल से ख्याल आया, प्यार करने वाले कभी डरते नहीं, जो डरते हैं वो प्यार करते नहीं। ਇਹਨੂੰ ਇੱਕ ਉਸਤਾਦ ਜੀ ਕੁੱਤੇ ਨੇ ਵੱਢ ਲਿਆ। ਡਾਕਟਰ ਨੇ ਪੁੱਛਿਆ ਕੀ ਹੋਇਆ? ਕਹਿੰਦਾ ਯਾਰ ਬਸ ਮੈਂ ਨਾ ਮੱਝ ਚੋਣ ਰਿਹਾ ਸੀ, ਉਹਨੇ ਦਲੱਤੀ ਵੱਢਤੀ। ਇਹਨੇ ਕੁੱਤੇ ਨੂੰ ਦੇਖ ਕੇ ਕਿਹਾ ਜੋ ਪਿਆਰ करते हैं वो कभी डरते नहीं, ਤੇ ਕੁੱਤਾ ਅੱਗੋਂ ਕਹਿ ਰਿਹਾ ਜੋ ਪਿਆਰ ਨਹੀਂ करते वो कभी ਵੱਢते नहीं। ਪੈ ਗਏ ਉਸਤਾਦ ਜੀ ਮੈਂ ਨਾ ਉਹ ਮੁੰਡੇ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਇਹਨੂੰ ਵੇਖ ਕੇ ਨਾ ਤੇ ਕੁੱਤਾ ਇੰਜ ਕਰਨ ਲੱਗ ਪੈਂਦਾ ਸੀ ਇੱਕ ਪੈਰ ਨਾਲ। ਢੁੱਡ ਮਾਰਨ ਡਿਆ। ਉਹ ਤੇ ਬੈਲ ਕਰਦਾ ਵਾ। ਅੱਛਾ ਇਹਨੇ 3-4 ਸਾਲ ਕੁੱਤਿਆਂ ਨੂੰ ਚਰਾਇਆ, ਉਹ ਜਗਾਲੀ ਕਰਨ ਲੱਗ ਪਏ। ਅੱਛਾ ਉਸਤਾਦ ਜੀ ਮੈਂ ਨਾ ਉਹ ਮੁੰਡੇ ਨੂੰ ਕਿਹਾ, ਮੈਂ ਕਿਹਾ ਯਾਰ ਮੈਨੂੰ ਨਾ ਤਰਤੀਬ ਸਮਝਾ ਦੇ, ਕੀ ਯਾਨੀ ਕਿ ਕਰਦਾ। ਉਹਨੇ ਕਿਹਾ ਸਵੇਰੇ ਨਾ 9 ਵਜੇ ਨਾਲ ਮੱਝਾਂ ਚੋਣੀਆਂ ਤੂੰ, ਠੀਕ ਹੈ, ਤੇ 8:30 ਵਜੇ ਨਾਲ ਟੋਮੀ ਨੂੰ ਦੁੱਧ ਪਾਣਾ ਤੂੰ, ਉਹ ਚੋ ਕੇ, ਠੀਕ ਹੈ। ਉਹਨੇ ਕੁੱਤਿਆਂ ਦੇ ਨਾਮ ਦੱਸੇ। ਅੱਛਾ 9 ਵਜੇ ਮੱਝਾਂ ਚੋਣੀਆਂ ਤੇ 8:30 ਵਜੇ ਉਹ ਚੋ ਕੇ ਦੁੱਧ ਪਾਉਣਾ, ਠੀਕ ਹੈ। ਨਹੀਂ 9 ਵਜੇ ਨਾਲ ਅੱਧੇ ਘੰਟੇ ਦਾ ਵਕਫਾ। ਲੱਗਾ ਮੇਰੇ ਮੂੰਹ ਸੁਣਾ ਨਾ, 8:30 ਵਜੇ ਜਿਹੜਾ ਤੂੰ ਦੁੱਧ ਪਾਉਣਾ ਉਹ ਚੋਣ ਤੇ ਤੂੰ 9 ਵਜੇ ਦੇ ਆ। ਰਾਤ ਦੇ 9 ਵਜੇ ਚੋਣਾ। ਝੂਠਾ ਨਹੀਂ ਪਿਆ। ਤੈਨੂੰ ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਸਿਮਰਨ ਤੇਰੇ ਤੋਂ ਦੂਰ ਹੋਈ ਜਾ ਰਹੀ, ਤੂੰ ਮੁਨਾਫਾ ਖਾ ਦੂੰ। ਇਹਨੇ ਉਸਤਾਦ ਜੀ ਕੁੱਤੀ ਚੋ ਕੇ ਦੁੱਧ ਮੱਝ ਨੂੰ ਪਾਤਾ।
ਯਾਰ ਵੇਖ ਯਾਰ ਪ੍ਰੀਤ ਕੀ ਬਕਵਾਸ ਹੈ ਯਾਰ। ਸੌਰੀ ਯਾਰ ਨੀਂਦ ਚ ਸੁਣਾ ਤੂੰ। ਨਹੀਂ ਲਾਪਾ ਦੇ ਰਹੇ ਕਹਿੰਦੇ ਯਾਰ ਸਾਡੇ ਦੁੱਧ ਚ ਕਾਤੋਂ ਯਾਰ ਗੰਡੇਰੀਆਂ ਵਾਲੇ ਪੱਠੇ ਪਾਈ ਜਾਂਦੇ। ਇਹ ਉਸਤਾਦ ਜੀ ਉਹ ਜਿਹੜਾ ਵੱਡਾ ਕੁੱਤਾ ਸੀਗਾ ਨਾ ਉਹਨੇ ਮੈਨੂੰ ਨਾਂ ਦੱਸਿਆ ਇੱਕ ਟੌਮੀ ਸੀਗਾ ਇੱਕ ਇਹ ਗੋਸ਼ਤ ਦੀਆਂ ਬੋਟੀਆਂ ਤੇ ਪੱਠੇ ਮਿਕਸ ਕਰਕੇ ਨਾ ਤੇ ਦੋਵਾਂ ਨੂੰ ਇਕੱਠਿਆਂ ਛੱਡ ਦਿੰਦੇ ਸੀ। ਉਹ ਕੁੱਤਾ ਲੈਦਾ ਆਪਣਾ ਆਪਣਾ ਲੈਦਾ ਕਰ ਕਰਕੇ ਬੋਟੀ ਕੱਢਦਾ ਹੁੰਦਾ, ਵਿੱਚੋਂ ਝਾੜ ਝਾੜ ਕੇ ਖਾ ਰਿਹਾ ਹੁੰਦਾ। ਮੱਝ ਲੈਦਾ ਇੰਜ ਕਰਕੇ ਪੱਠੇ ਖਾ ਰਹੀ ਹੁੰਦੀ। ਕੁੱਤਾ ਚੜ ਕੇ ਕੁੱਤਾ ਉਸਤਾਦ ਜੀ ਉਹ ਯਾਰ ਇਕੱਠਾ ਕਰ ਦਿੰਦਾ ਸੀ ਨਾ ਉਸਤਾਦ ਜੀ ਇੰਜ ਕੁੱਤੇ ਕਰਦੇ ਭਲਾ। ਯਾਰ ਉਹ ਜਿਹੜੇ ਤੇਰੇ ਕੋਲ ਨੇ ਉਹ ਕਰਨ ਲੱਗ ਪੈਂਦੇ ਆ। ਨਹੀਂ ਉਸਤਾਦ ਜੀ ਕੁੱਤਿਆਂ ਨੂੰ ਵੀ ਕੁਰਲੀ ਚ ਹੀ ਦੁੱਧ ਪਾਈ ਜਾ ਰਹੇ। ਅੱਛਾ ਫੇਰ ਉਸਤਾਦ ਜੀ ਉਹਨੇ ਮੈਨੂੰ ਕੁੱਤਿਆਂ ਦੇ ਨਾਂ ਦੱਸੀ, ਇੱਕ ਸੀ ਟੋਮੀ ਸੀ, ਇੱਕ ਦਾ ਜੈਟਲੀ ਸੀ, ਫਰਨੈਂਡਸ, ਇਸ ਤਰ੍ਹਾਂ ਕਰਕੇ ਨਾ ਕਿੰਨੇ ਨਾਮ ਸੀਗੇ ਕੁੱਤਿਆਂ ਦੇ ਮੁਖਤਲਿਫ, ਮੈਨੂੰ ਭੁੱਲ ਗਿਆ ਹੁਣ। ਤੇ ਮੱਝਾਂ ਆਪਸ ਚ ਗੱਲਾਂ ਕਰ ਰਹੇ ਨੇ, ਇਹਨੇ ਮਿਕਸ ਖਾਣਾ ਪਾਤਾ। ਕੁੱਤਾ ਮੱਝ ਨੂੰ ਕਹਿ ਰਿਹਾ ਬਾਜੀ ਜੇ ਮੂੰਹ ਚ ਕੋਈ ਬੋਟੀ ਆ ਗਈ ਮੈਨੂੰ ਦੇ ਦੀ। ਨਹੀਂ ਠੀਕ ਹੈ, ਉਹਨੇ ਮੈਨੂੰ ਦੱਸਿਆ ਉਸਤਾਦ ਜੀ ਜਿਹੜੇ 4 ਕੁੱਤੇ ਸੀ, 7 ਕੁੱਤੇ ਸੀ ਟੋਟਲ। 4 ਕੁੱਤਿਆਂ ਨੂੰ ਕਹਿੰਦਾ ਦੁੱਧ ਪਾਣਾ ਹੈਗਾ ਵਾ ਤੂੰ, ਤੇ ਜਿਹੜੇ 3 ਕੁੱਤੇ ਆ ਨਾ ਇਹਨਾਂ ਨੂੰ ਦੁੱਧ ਨਹੀਂ, ਉਹਨਾਂ ਵਿੱਚ ਹਲਕੀ ਜਿਹੀ ਪੱਤੀ ਪਾ ਦੀ। ਆਓ ਨਹੀਂ ਗਈ ਨਹੀਂ ਉਹਨੇ ਕਿਹਾ 4 ਕੁੱਤਿਆਂ ਨੂੰ ਤੂੰ ਦੁੱਧ ਪਾਉਣਾ ਵਾ, 3 ਕੁੱਤਿਆਂ ਨੂੰ ਤੂੰ ਹਲਕੀ ਜਿਹੀ ਪੱਤੀ ਪਾਉਣੀ ਹੈ। ਇਹ ਫਿਰ 4 ਨੂੰ ਦੁੱਧ ਪਾਉਂਦਾ ਰਿਹਾ ਤੇ 4 ਵਾਸਤੇ ਹੀ ਫਿਰ ਪੱਤੀ ਵੀ ਪਾ ਲੈਂਦਾ। ਤੇ ਉਸਤਾਦ ਜੀ ਉਹਨਾਂ 4 ਕੁੱਤਿਆਂ ਦੇ ਵਿੱਚੋਂ 2 ਦੀ ਫਿੱਕੀ ਕੱਢ ਰਿਹਾ ਸੀ, 2 ਦੀ ਮਿੱਠੀ ਬਣਾ ਰਿਹਾ ਸੀ। 2 ਕੁੱਤੇ ਸ਼ੂਗਰ ਵਾਲੇ ਸੀ। ਨਹੀਂ ਸ਼ੂਗਰ ਵਾਲਾ ਕੋਈ ਨਹੀਂ ਸੀਗਾ ਯਾਰ, ਜਿਹੜੀ ਉਹਨੇ ਤਰਤੀਬ ਮੈਨੂੰ ਦੱਸੀ। ਫਿਰ ਉਸ ਤੋਂ ਬਾਅਦ ਉਹਨੇ ਕਿਹਾ 9 ਵਜੇ ਨਾਲ ਮੱਝਾਂ ਚੋਣੀਆਂ, 9:30 ਵਜੇ ਨਾਲ ਦੁੱਧ ਪਾਣਾ ਉਹਨਾਂ ਨੂੰ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ 12 ਵਜੇ ਨਾਲ ਪਹਿਲੀ ਮੱਝ ਨਵਾਣੀ, ਠੀਕ ਹੈ। ਮੈਂ 15 ਮਿੰਟਾਂ 'ਚ ਸਾਰੀਆਂ ਮੱਝਾਂ ਨਵਾ ਦਿੰਦਾ ਹੁੰਦਾ ਸੀ। ਉਹ ਕਿੱਦਾਂ ਸਾਈ ਮੈਂ ਸਰਵਿਸ ਸਟੇਸ਼ਨ ਤੇ ਲੈ ਜਾਂਦਾ ਸੀ ਉਹਨਾਂ ਨੂੰ? ਨਹੀਂ ਛੱਟੇ ਮਾਰਨੇ ਉਸਤਾਦ ਜੀ ਸਾਰੇ। ਕੁੱਤਿਆਂ ਨਾਲ ਉਸਤਾਦ ਜੀ ਪ੍ਰੋਬਲਮ ਸੀਗੀ। ਮੈਂ ਕਿਹਾ ਯਾਰ ਮੈਂ ਕੁੱਤੇ ਨਹੀਂ ਨਵਾਣੇ ਹੈਗੇ ਯਾਰ, ਇਹ ਤੋਂ ਕਿਉਂਕਿ ਉਸਤਾਦ ਜੀ ਸੀ ਗੈਰਤਮੰਦ ਲੋਕ। ਮੈਂ ਕਿਹਾ ਯਾਰ ਕੁੱਤੇ ਸਾਡਾ ਜ਼ਮੀਰ ਨਹੀਂ ਮੰਨਦਾ ਕਿ ਮੈਂ ਨਹੀਂ ਕੁੱਤੇ ਤੇ ਤੁਹਾਡਾ ਇਹ ਛੋਟਾ ਭਾਈ ਜਿਹੜਾ ਬਾਹਰ ਗਿਆ ਉਹ ਉੱਥੇ ਇਹੀ ਕੰਮ ਕਰਦਾ। ਕਿਹੜਾ ਭਾਈਗਾ? ਇਹਨਾਂ ਦਾ ਇੱਕ ਛੋਟਾ ਭਾਈ ਬਾਹਰ ਗਿਆ, ਉੱਥੇ ਕੁੱਤੇ ਨਵਾਉਂਦਾ ਹੀ ਆ ਉਹ। ਤੂੰ ਨਾ ਗਿਆ? ਮੈਂ ਉਹਨੂੰ ਸੱਦ ਲਿਆ, ਉਹਨੇ ਇੱਥੇ ਵੀ ਨਵਾ ਦੇਣਾ ਆ ਕੇ, ਠੀਕ ਹੈ। ਉਸਤਾਦ ਜੀ ਕਿਉਂਕਿ ਮੈਂ ਮਜਬੂਰਨ ਸੱਦਿਆ, ਮੈਨੂੰ ਇੱਕ ਕੁੱਤਾ ਇੱਥੇ ਬਹੁਤ ਮਹੀਨਿਆਂ ਦਾ ਗੰਦਾ ਨਜ਼ਰ ਆ ਰਿਹਾ। ਉਸਤਾਦ ਜੀ ਮੈਂ ਖੈਰ ਨਾ ਉਸਤਾਦ ਜੀ ਕੁੱਤਾ ਨਾ ਸਾਜੀ ਸੌਰੀ ਮਾਦਰਤ। ਕੁੱਤੇ ਤੇ ਹੈ ਨੇ, ਕੁਕੜੀਆਂ ਵੀ ਸੀ ਉਹਦੇ ਚ, ਬਖਤਾਂ ਇਹਨੇ ਕਿਹਾ ਤੇ ਉਹਨਾਂ ਦਾ ਨਹੀਂ ਦੱਸਿਆ ਬਖਤਾਂ ਨੂੰ ਕੀ ਕਰਦਾ। ਅੱਗੇ ਦੱਸੇਗਾ ਹੀ ਹਾਲੇ। ਬਖਤਾਂ ਨੂੰ ਦਾਣਾ ਪਾਈਦਾ ਵਾ, ਦਾਣਾ ਖਾਂਦੀਆਂ ਵਾ। ਓਏ ਜਾਣਦੇ ਬਖਤਾਂ ਨੂੰ ਦਾਣੇ ਪਾਉਂਦਾ ਫਿਰਨਾ। ਹੋਰ ਕੀ ਕਰੀਦਾ ਵਾ? ਬਖਤੋਂ ਕੋ ਡਾਲੇ ਦਾਣਾ। ਡੱਕ ਅੱਛਾ ਬਾਂਦਰ ਵੀ ਸੀ ਕੋਈ ਉੱਥੇ? ਨਹੀਂ ਬਾਂਦਰ ਕੋਈ ਨਹੀਂ ਸੀ ਉਸਤਾਦ ਜੀ। ਉਸਤਾਦ ਜੀ ਮੈਂ ਇੱਧਰੋਂ ਆਉਣਾ, ਮੈਂ ਮੱਝ ਨਵਾਣ ਡਿਆ ਵਾਂ ਤੇ ਮੇਰਾ ਯਕਦਮ ਉਸਤਾਦ ਜੀ ਕਹਿੰਦਾ ਉੱਥੇ ਬਾਂਦਰ ਕੋਈ ਨਹੀਂ ਸੀ। ਬਾਂਦਰ ਨਹੀਂ ਸੀ ਉਸਤਾਦ ਜੀ? ਜਾਣਦੇ ਯਾਰ ਨਹੀਂ ਸੀ ਹੈ ਸੀ ਇੱਕ। ਉਹ ਜਿਹੜਾ ਮੁੰਡਾ ਚੱਲਿਆ ਸੀ 11.5 ਸਾਲ ਲਾ ਕੇ, ਉਹ ਕਿਹਨੂੰ ਉਹਦੀ ਮਿਲਿਆ? ਜਗ੍ਹਾ ਤੇ ਜਿਹੜਾ ਆਇਆ ਸੀ ਬਾਂਦਰ ਕੋਈ ਨਹੀਂ ਸੀ ਆਇਆ ਯਾਰ ਜਾਣਦੇ ਫੈਸਲਾ ਆਇਆ ਸੀ ਹੋਣਾ ਫਿਰ ਉਸਤਾਦ ਜੀ। ਹੈ ਸੀ। ਤੁਹਾਨੂੰ ਬਹੁਤਾ ਪਤਾ ਡੇਰੇ ਦਾ, ਡੇਰੇ ਦੇ ਉੱਤੇ ਮੈਂ ਰਹਿੰਦਾ ਸੀਗਾ ਉਸਤਾਦ ਜੀ। ਮੈਂ ਯਕਦਮ ਉਸਤਾਦ ਜੀ ਮੈਂ ਮੱਝ ਨਵਾਣ ਡਿਆ ਤੇ ਖੱਬੀ ਸਾਈਡ ਤੇ ਉਸਤਾਦ ਜੀ ਮੇਰਾ ਧਿਆਨ ਪਿਆ। ਅੱਛਾ ਤੁਹਾਨੂੰ ਮੈਂ ਕੀ ਦੱਸਾਂ। ਇਹ ਸੱਜੀ ਆ ਉਧਰ ਪਾ। ਅੱਛਾ ਆਹੋ ਠੀਕ ਹੋ ਗਿਆ ਉਸਤਾਦ ਜੀ। ਮੈਂ ਇੱਧਰੋਂ ਮੱਝ ਨਵਾਣ ਡਿਆ ਤੇ ਸੱਜੀ ਸਾਈਡ ਤੇ ਮੇਰਾ ਧਿਆਨ ਗਿਆ ਹੈ ਖੱਬੀ ਤੇ। ਮੈਂ ਤੁਹਾਨੂੰ ਕੀ ਉਸਤਾਦ ਜੀ ਦੱਸਾਂ ਕੀ ਨਜ਼ਾਰਾ ਵੇਖਿਆ ਮੈਂ ਕਾਲੇ ਲਿਬਾਸ ਦੇ ਵਿੱਚ ਉਸਤਾਦ ਜੀ। ਇੱਕ ਪੇਂਡੂ ਫਸਲਾਂ ਚੋਂ ਨਿਕਲ ਰਿਹਾ ਸੀ। अच्छा उस्ताद जी की पसंद है? काले लिबास में बदन गोरा यूं लगे ईमान से, नहीं उस्ताद जी। जैसे हीरा निकल रहा हो कोयले की कान से। उस्ताद जी नहीं उस्ताद जी, नहीं सीगा उस्ताद जी। ਕੀ ਸੀ? सिमरन आ गई उस्ताद जी उधर। ਮੁੱਦੇ ਤੇ ਓਏ मैं उस्ताद जी उस्ताद जी मैं उत्थे मझ नवाण डया ते मैं नवाई जान डया वा, मेरा ध्यान उधरों सिमरन नाल ते मैं मझ नवाई जान डया वा उस्ताद जी। ਮੱਝ ਟਿਕਰੇ ਕੀ ਨਵਾਈ ਜਾ ਰਹੀ। मैं जिंदी करेगी मुड़ के नु हज पड़ गया जे कर। आज वो और छोटी हो गई फिर ब्रश ना मर जाएगी। ਤੇ ਮੁੜ ਕੇ ਐਂਡ ਤੇ ਕਹਿੰਦਾ ਜਾ ਤੈਨੂੰ ਰੱਬ ਦੀਆਂ ਰੱਖ ਉੜ ਜਾ ਕਾਲੀਏ ਮੱਝੇ। उस्ताद जी वो मेरे तो ना नाराज हो गई। मझ नहीं यार, सिमरन नाराज हुई। सिमरन उस्ताद जी वो मेरे तो नाराज हो गई, कहती तू है ही मझ नवाई जाने। मेरा वो जी फेवरेट है ना वो बूरी मझ आ, उन्होंने नवा पहले। मैं उन्होंने कहा, मैं मेरे ਨਾਲ ਕੋਈ ਗੱਲਾਂ ਗੁੱਲਾਂ ਕਰ ਰਹੀ ਹੈ। ਉਹ ਉਸਤਾਦ ਜੀ ਮੇਰੇ ਲਈ ਪੀਜ਼ਾ ਲੈ ਕੇ ਆਈ ਉਹ ਦੇਸੀ ਘਿਓ ਦਾ। ਅੱਛਾ
ਦੇਸੀ ਘਿਓ ਪੀਜ਼ੇ ਦਾ ਦੀ ਚੂਰੀ ਬਣਾ ਕੇ ਨਾ ਕੁੱਟ ਕੇ ਚੰਗੀ ਤਰ੍ਹਾਂ। ਨਹੀਂ ਚੂਰੀ ਨਹੀਂ ਸੀ, ਪੀਜ਼ਾ ਲੈ ਗਏ, ਉਹਨੂੰ ਪਤਾ ਪੀਜ਼ਾ ਖਾਂਦਾ ਸੀ ਉਸਤਾਦ ਜੀ। ਮੇਰੇ ਪੀਜ਼ਾ ਲੈ ਗਈ, ਮੈਂ ਪੀਜ਼ਾ ਉਸਤਾਦ ਜੀ ਖਾਧਾ। ਉਸਤਾਦ ਜੀ ਮੈਂ ਉਹਦੇ ਲਈ ਵੇਖੀ ਜਾਣ ਡਿਆ, ਮੈਂ ਖਾਈ ਜਾਣ ਡਿਆ। ਉਸਤਾਦ ਜੀ ਮੇਰੀ ਨਜ਼ਰ ਹੀ ਨਹੀਂ ਹਟਣੀ, ਏਡੀ ਖੂਬਸੂਰਤ ਉਹ ਲੱਗਣ ਡਈ ਸੀਗੀ। ਹੋਏ ਹੋਏ ਉੱਥੇ ਆ ਵਾਲੀ ਮੰਜ਼ਲੀ ਵੀ ਆਈ ਐ ਵੀ ਜ਼ਿਆਦਾ ਨਹੀਂ ਸੀ ਉੱਥੇ। ਨਹੀਂ ਵਜੇ ਇਹਨੇ ਇੰਨੀ ਮੱਝ ਜਦੋਂ ਕਰਦਾ ਰਿਹਾ ਨਾ ਤਾਜੀ ਮੱਝ ਛੋਟੀ ਹੋ ਗਈ ਤੇ ਮੋਢੇ ਤੇ ਬੈਠੀ ਇਹ ਵੇਖਦੇ ਮੇਰੇ ਨਾਲ ਦੇਖੀ ਜਾ ਰਹੇ। ਅੱਛਾ ਉਸਤਾਦ ਜੀ ਉਧਰੋਂ ਮੈਂ ਨਾ ਪੀਜ਼ਾ ਖਾਣ ਡਿਆ, ਉਧਰੋਂ ਹਾਈ ਸਾਹਿਬ ਆ ਗਏ। ਓਏ ਉਸਤਾਦ ਜੀ ਹਜੀ ਆ ਗਏ, ਉਹਨੂੰ ਕਹਿੰਦਾ ਤੂੰ ਇੱਥੇ ਕੀ ਕਰਨ ਡਈ ਹੈ, ਚੱਲ ਘਰ। ਉਸਤਾਦ ਜੀ ਉਹ ਘਰ ਨੱਸ ਗਈ। ਮੈਂ ਉੱਥੇ ਮੈਂ ਮਯੂਸ ਹੋ ਗਏ ਉਸਤਾਦ ਜੀ। ਮੈਂ ਮੱਝ ਫੇਰ ਨਵਾਉਣ ਲੱਗ ਪਿਆ। ਅਗਲਾ ਦਿਨ ਫੇਰ ਹੋਇਆ 12 ਵਜੇ ਨਾਲ, ਫੇਰ ਉਸਤਾਦ ਜੀ ਮੈਂ ਕੁੱਤਾ ਨਵਾਉਣ ਡਿਆ। ਫਿਰ ਮੇਰਾ ਸੱਜੀ ਸਾਈਡ ਤੇ ਧਿਆਨ ਪਿਆ। ਉਹ ਤੁਹਾਨੂੰ ਮੈਂ ਕੀ ਦੱਸਾਂ ਉਸਤਾਦ ਜੀ, ਪਲ ਪਲ ਕਲਰ ਦਾ ਸੂਟ ਪਾਇਆ ਸੀਗਾ ਉਹਨੇ। ਠੀਕ ਪਲ ਪਲ ਆਹੋ ਪਲ ਪਲ ਕਲਰ ਦਾ ਸੂਟ ਪਾਇਆ ਉਸਤਾਦ ਜੀ। ਸਿਮਰਨ ਨੇ ਬੜੀ ਸੋਹਣੀ ਲੱਗ ਰਹੀ ਉਸਤਾਦ ਜੀ। ਮੈਂ ਕੁੱਤਾ ਨਵਾਉਣਿਆ, ਮੇਰਾ ਧਿਆਨ ਉਹਦੇ ਵੱਲ। ਐਤਕੀ ਮੇਰੇ ਹੌਟ ਵਿੰਗਸ ਲੈ ਗਈ ਸੀ ਤੇ ਨਾਲ ਸੈਂਤ ਬਰਗਰ ਸੀਗਾ ਦੇਸੀ ਘਿਓ ਦਾ। ਦੇਸੀ ਘਿਓ ਦਾ। ਉਸਤਾਦ ਜੀ ਸਾਡੀਆਂ ਅੱਖਾਂ ਜੱਖਾਂ ਪਈਆਂ। ਮੈਂ ਉਸਤਾਦ ਜੀ ਕੁੱਤਾ ਨਵਾਈ ਜਾਣਿਆ, ਇੱਧਰੋਂ ਉਸਤਾਦ ਜੀ ਇੱਕ ਹੋਰ ਕਰੈਕਟਰ ਆ ਗਿਆ। ਓਏ ਮੈਂ ਨਾ ਸਿਮਰਨ ਨੂੰ ਪੁੱਛਿਆ, ਮੈਂ ਕਿਹਾ ਇਹ ਕੌਣ? ਕਹਿੰਦੀ ਮੇਰਾ ਤਾਇਆ ਕੁਦਰਤੁੱਲਾ। ਕੁਦਰਤੁੱਲਾ ਇਹ ਮੈਂ ਕਿਹਾ ਮੈਂ ਇਹਦਾ ਮੈਨੂੰ ਦੱਸਿਆ ਹੀ ਨਹੀਂਗਾ ਉਹਨੇ। ਉਹਦੀ ਸਾਈ ਮਾਰੀ ਨਾ ਲੱਤ ਖਰਾਬ ਸੀ ਤੇ ਟੁੰਡਾ ਸੀਗਾ। ਨਹੀਂ ਮਤਲਬ ਲੱਤ ਖਰਾਬ ਸੀ ਤੇ ਟੁੰਡਾ ਲੈਦਾ ਵੀ ਸੀ। ਨਹੀਂ ਨਹੀਂ ਲੱਤ ਜੀ ਦੀ ਖਰਾਬ। ਲੱਤ ਲੋ ਟੁੰਡਾ ਸੀ, ਲੱਤ ਨੂੰ ਟੁੰਡਾ, ਬਾਂਹ ਲੋ ਟੁੰਡਾ ਹੁੰਦਾ ਵਾ, ਲੱਤ ਨੂੰ ਲੱਤ ਲੋ ਲੰਗੜਾ ਹੁੰਦਾ ਵਾ। ਲੰਗੜਾ ਸੀ ਉਹੀ ਸੀਗਾ। ਓਏ ਉਸਤਾਦ ਜੀ ਨੇ ਪਾ ਲਿਆ ਜੀ ਕਰੈਕਟਰ। ਉਹ ਹੀਰ ਨੇ ਸਿਮਰਨ ਨੇ ਝੰਗ ਜਾਣਾ ਸੀ, ਹਾਂ ਅੱਬੇ ਨੇ ਮੱਝਾਂ ਚਰਾਉਣ ਭੇਜਤਾ, ਅੱਗੋਂ ਲੰਗੜਾ ਕਰੈਕਟਰ ਵੀ ਆ ਗਿਆ। ਇਹ ਸਟੋਰੀ ਇੱਕ ਬੜੇ ਵੱਡੇ ਆਸ਼ਿਕਾਂ ਦੇ ਨਾਲ ਨਾ ਮਿਲ ਜੁਲ ਰਹੀ ਹੈ। ਇਹਦਾ ਮਤਲਬ ਆ ਕਿ ਹਰ ਦੌਰ 'ਚ ਹੀਰ ਰਾਂਝਾ ਪੈਦਾ ਹੋਏ ਨੇ। ਉਹਦਾ ਨਾਮ ਹੀ ਸੇਮ ਲਾ ਰਹੇ ਨੇ। ਕੀ ਨਾਮ ਲਿਆ ਉਹਦਾ? ਭਾਈ ਕੁਦਰਤੁੱਲਾ ਸੀ ਉਹਦਾ ਨਾਮ। ਉਹਦੇ ਤਾਏ ਦਾ ਨਾਮ ਕੁਦਰਤੁੱਲਾ ਜੀ ਤੋਂ ਬੜਾ ਉਹ ਇਲੈਕਸ਼ਨ ਵੀ ਲੜਿਆ ਸੀ। ਅੱਛਾ ਫੇਰ ਹਾਰ ਗਿਆ ਸੀਗਾ। ਓਏ ਅੱਗੇ ਫੇਰ ਉਸਤਾਦ ਜੀ ਤੁਸੀਂ ਯਕੀਨ ਕਰੋ, ਅੱਲਾ ਉਹਦੀ ਜ਼ਿੰਦਗੀ ਕਰੇ ਭਾਈ ਕੁਦਰਤੁੱਲਾ ਦੀ। ਅਸੀਂ ਦੋਵੇਂ ਬੈਠੇ, ਉਹਨੇ ਸਾਨੂੰ ਕੁਛ ਨਹੀਂ ਕਿਹਾ। ਅੱਲਾ ਉਹਦੀ ਜ਼ਿੰਦਗੀ ਕਰੇ। ਉਹ ਸਿੱਧਾ ਗਿਆ ਘਰ ਦੇ ਹਾਜੀ ਨੂੰ ਬੁਲਾ ਲਿਆ। ਉਹ ਸਿੱਧਾ ਗਿਆ ਘਰ ਦੇ ਹਾਜੀ ਨੂੰ ਬੁਲਾ ਲਿਆ। ਕਹਿੰਦਾ ਵੇਖ ਕੀ ਚੰਨ ਚਾੜ ਰਿਹਾ, ਮੁੰਡਾ ਠੀਕ ਨਹੀਂ ਹੈਗਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਚਾਚਾ ਜੀ ਮੈਂ ਤੁਹਾਨੂੰ ਕੀ ਕਿਹਾ? ਕਹਿੰਦਾ ਚੁੱਪ, ਤੂੰ ਨਹੀਂ ਵਿੱਚ ਬੋਲਣਾ। ਕਹਿੰਦਾ ਭਾਈਆ, ਉਹਨੂੰ ਕਿਹਾ ਭਾਈਆ ਸਹੀ ਉਹਨੇ ਕਿਹਾ ਉਹ ਭਾਈਆ ਆਪਣੇ ਭਰਾ ਨੂੰ ਕਿਹਾ। ਉਹਨੇ ਕਹਿੰਦਾ ਮੁੰਡਾ ਮੈਨੂੰ ਠੀਕ ਨਹੀਂ ਲੱਗ ਰਿਹਾ। ਠੀਕ ਹੈ, ਵੈਲ ਡਰੈਸ ਵੀ ਆ, ਖਾਨਦਾਨੀ ਵੀ ਆ, ਮੱਝਾਂ ਵੀ ਨਵਾਉਣ ਡਿਆ, ਕੁੱਤੇ ਵੀ ਨਵਾਉਣ ਡਿਆ, ਲੇਕਿਨ ਮੈਨੂੰ ਇਹਦੀ ਨਜ਼ਰ ਦੇ ਵਿੱਚ, ਇਹਦੀਆਂ ਅੱਖਾਂ 'ਚ ਕੁਛ ਨਜ਼ਰ ਆਉਣ ਡਿਆ। ਇਹ ਮੁੰਡਾ ਠੀਕ ਨਹੀਂ, ਇਹਨੂੰ ਕੱਢ ਦੇ। ਜਵਾਨ ਹੋਣਾ ਤੇ ਐਵੇਂ ਦਾਗ ਲਾਊਗਾ ਸਾਡੇ ਖਾਨਦਾਨ। ਜਿੰਨੇ ਕਿਦਾ ਨਿਕਲਦਾ ਨਾ ਇਹਨੂੰ ਕੱਢਦੇ। ਹਾਜੀ ਨੇ ਅੱਗੋਂ ਕਿਹਾ ਭਰਾਵਾ ਭਾ ਗੱਲ ਇਹ ਹੈ ਭਾਈਆ ਤਾਂ ਭਾਈਆ 3.5 ਸਾਲ ਤੋਂ ਨਾ ਇਹ ਘਰ ਵੀ ਆ ਰਿਹਾ, ਸਾਰਾ ਕੁਝ ਕਰ ਰਿਹਾ, ਇਹਨੇ 'ਚ ਕੁਝ ਕਰਨਾ ਨਾ ਹੁੰਦਾ ਕਰ ਦੇਣਾ ਸੀ। ਠੀਕ ਹੈ, ਇਹਦੇ ਲੋ ਬਿਲਕੁਲ ਬੇਫਿਕਰ ਹੋ ਜਾ ਵੀ ਇਹ ਸਾਡੀ ਕੋਈ ਇੱਜ਼ਤ ਤੇ ਹਮਲਾ ਕਰੇਗਾ। ਨਾਨਸ਼ ਕਹਿੰਦਾ, ਉਹਨੇ ਕਿਹਾ ਭਾਈਆ ਇਹਨੂੰ ਕੱਢ ਦੇ, ਜਿੰਨੇ ਚ ਨਿਕਲਦਾ ਕੱਢ। ਜਿੰਨੇ 'ਚ ਵੀ ਨਿਕਲਦਾ ਕੱਢ ਦੇ। ਉਸਤਾਦ ਜੀ ਮੈਂ ਖੈਰ ਨਾ ਸਿਮਰਨ ਨੇ ਮੈਨੂੰ ਇਸ਼ਾਰਾ ਕੀਤਾ, ਕਹਿੰਦੀ ਮੈਂ ਜਾਣ ਡਈ ਹਾਂ, ਮੈਂ ਕੱਲ ਨਾ ਤੈਨੂੰ ਕਮਾਦੇ ਮਿਲੂੰਗੀ। ਘੁਮਾ ਦੇ ਕਮਾਦਾਂ 'ਚ ਉਹਨਾਂ ਦੀਆਂ ਉਸਤਾਦ ਜੀ ਉਹਨਾਂ ਦੀ ਜ਼ਮੀਨਾਂ ਕਾਫੀ ਸੀ। ਮੈਂ ਕਿਹਾ ਕਿੰਨੇ ਕੁ? ਕਹਿੰਦੀ 12:30 1 ਵਜੇ ਦੇ ਦਰਮਿਆਨ। ਮੈਂ ਕਿਹਾ ਓਕੇ ਹੋ ਗਿਆ। ਸੁਬਹ ਦੇ ਯਾਰ ਅੱਛਾ ਸਿਮਰਨ ਵੀ ਹਟ ਨਹੀਂ ਰਹੀ। ਤੂੰ ਚੈੱਕ ਕਰ ਸਾਰੇ ਇਹਨਾਂ ਕੀ ਗੇੜਾ ਕਰ ਰਹੇ ਆ। ਠੀਕ ਹੈ, ਉਧਰੋਂ ਆਉਣਾ ਹੁਣ ਹਾਜੀ ਦੀ ਤੇ ਉਹਦੀ ਤਾਏ ਦੀ ਬਹਿਸ ਹੋਣ ਡਈ। ਇੱਧਰੋਂ ਮੇਰਾ ਤੇ ਉਹਦੀ ਗੱਲਬਾਤ ਟਾਈਮ ਫਿਕਸ ਹੋ ਗਿਆ। ਹਾਜੀ ਸਾਹਿਬ ਮੈਨੂੰ ਕਹਿੰਦੇ ਜੀ ਮੈਨੂੰ ਮਾਣ ਆ ਫੈਸਲ ਤੇ, ਜਿੱਦਾਂ ਦਾ ਵੀ ਹੈ ਗੈਰਤ ਬੰਦਾ, ਕੁਛ ਵੀ ਹੋਵੇ ਪਰ ਮੁਨਾਫਕ ਨਹੀਂ ਹੋ ਸਕਦਾ। ਠੀਕ ਹੈ, ਦੁਨੀਆ ਜੋ ਮਰਜ਼ੀ ਇਹ ਗੱਲ ਕਹਿ ਰਿਹਾ ਸੀ, ਨਾਲ ਹਲਕੀ ਹਲਕੀ ਕੁਦਰਤੁੱਲੇ ਨੂੰ ਅੱਖ ਮਾਰ ਰਿਹਾ। ਉਹਨੇ ਕਿਹਾ ਜੋ ਕੁਝ ਉਹ ਮੁਨਾਫਿਕ ਨਹੀਂ ਹੋ ਸਕਦਾ। ਇਹ ਮੁਨਾਫਕ ਨਹੀਂ ਹੋ ਤੇ ਸਕਦਾ, ਆਪਣੇ ਉਸਤਾਦ ਦਾ ਉਸਤਾਦ ਦਾ ਵਫ਼ਾਦਾਰ। ਇਹ ਹਾਜੀ ਨੇ ਕਿਹਾ। ਹਾਜੀ ਨੇ ਕਿਹਾ ਕਹਿੰਦਾ ਲਓ ਜੀ ਮੁਨਾਫਕ ਹਾਜੀ ਦਾ ਤੇ ਹਿਸਾਬ ਲਾਓ, ਉਹ ਆਪ ਕਿੱਡਾ ਵੱਡਾ ਮੁਨਾਫਿਕ ਹੈ। ਨਹੀਂ, ਉਹਨੇ ਕਿਹਾ ਕਹਿੰਦਾ ਪੂਰੀ ਦੇਗ ਪਕਾ ਕੇ ਨਹੀਂ ਵੇਖੀ ਦੀ, ਇੱਕ ਦੋ ਦਾਣੇ ਚੈੱਕ ਕਰੀਦੇ। ਅਸੀਂ ਵੇਖ ਲਿਆ, ਪਹਿਲੀ ਨਜ਼ਰ ਹੀ ਵੇਖ ਲਿਆ ਮੁੰਡਾ ਵਫ਼ਾਦਾਰ ਆ। ਵਫਾ ਕੁੱਟ ਕੇ ਭਰੀ ਇਹਦੇ, ਜੇ ਬਗੈਰਤੀ ਨਹੀਂ ਕਰਦਾ। ਠੀਕ ਹੈ, ਗੱਦਾਰੀ ਵੀ ਨਹੀਂ ਕਰੂਗਾ, ਟੈਨਸ਼ਨ ਵੀ ਨਹੀਂ ਹੈ ਇਹਦੇ। ਠੀਕ ਹੈ,
ਮੈਂ ਉਸਤਾਦ ਜੀ ਮੇਰਾ ਸੀਨਾ ਚੌੜਾ ਹੋ ਗਿਆ, ਇੰਨੇ ਅਲਫਾਜ਼ਾਂ ਨਾਲ ਹੀ ਸੀਨਾ ਚੌੜਾ ਹੋ ਗਿਆ। ਮੈਂ ਕਿਹਾ ਚਲੋ ਯਾਰ। ਲੇਕਿਨ ਮੈਂ ਇੱਕ ਗੱਲ ਸੋਚ ਰਿਹਾ, ਜਦੋਂ ਤੁਸੀਂ ਜੋ ਸਿਮਰਨ ਦੇ ਨਾਲ ਗੱਲ ਕਰਨ ਦੇ ਆਹੋ, ਹਾਜੀ ਤੇ ਕੁਦਰਤੁੱਲਾ ਆਪਸ ਵਿੱਚ ਕਰਨ ਦੇ, ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉਹ ਗੱਲ? ਉਹ ਬਹਿਸ ਕਰੀ ਜਾਣ ਡੇ ਸੀਗੇ ਨਾ, ਉਹ ਬਹਿਸ ਕਰਨ ਦੇ ਸੀ, ਉਹਨੂੰ ਤਸੱਲੀ ਦੇਣ ਦੇ ਸੀਗਾ ਕਿ ਇਹ ਮੁੰਡਾ ਇਸ ਤਰ੍ਹਾਂ ਦਾ ਅੱਛਾ ਨਹੀਂ ਫਿਰ ਹੈ। ਅਗਲੇ ਦਿਨ 12 ਠੀਕ ਵਜੇ ਹੈ ਨਾ, 12 ਵਜੇ ਨਾ ਉਸਤਾਦ ਜੀ ਮੈਂ ਕਮਾਦੇ ਚਲਾ ਗਿਆ। ਉਸਤਾਦ ਜੀ ਕੁੱਤੇ ਸ਼ੁੱਤੇ ਨਵਾਏ ਸਾਰੇ, ਮੈਂ ਆਪਣੀ ਰੂਟੀਨ ਮੈਂ ਉਹ ਨਹੀਂ ਟਾਈਮ ਟੇਬਲ ਤੇ ਨਹੀਂ ਨਾ ਖਰਾਬ ਕਰਨਾ, ਡਿਊਟੀ ਟਾਰਗੇਟ ਪੂਰਾ ਕਰਕੇ। ਆਹੋ, ਮੈਂ ਉਸਤਾਦ ਜੀ ਕਮਾਦੇ ਗਿਆ ਵਾਂ ਤੇ ਅੱਗੇ ਮੈਨੂੰ ਸੂਰ ਨਹੀਂ ਉਸਤਾਦ ਜੀ, ਕਮਾਦਾਂ ਚ ਹੁੰਦੇ ਆ, ਔਰ ਨਹੀਂ ਉਸਤਾਦ ਜੀ ਦਿਨ ਦੇ ਟਾਈਮ ਨਹੀਂ ਹੁੰਦੇ, ਰਾਤ ਨੂੰ। ਕਮਾਦਾਂ ਚ ਹੈ ਸੀ, ਉਸਤਾਦ ਜੀ ਨਹੀਂ ਸੀ ਹੈ ਹੈ ਸੀ, ਇੱਕ ਹੈ ਸੀ। ਗਿਆ ਸੀ ਸਾਹ ਜੀ ਇੱਕ। ਹੋਣਾ ਫਿਰ ਉਸਤਾਦ ਜੀ, ਤੁਹਾਨੂੰ ਜ਼ਿਆਦਾ ਪਤਾ, ਤੁਹਾਨੂੰ ਅੱਛਾ, ਜ਼ਿਆਦਾ ਫਿਰ? ਪਤਾ। ਉਸਤਾਦ ਜੀ ਮੈਂ ਜਦੋਂ ਕਮਾਦੇ ਗਿਆ ਵਾਂ ਤੇ ਅੱਗੇ ਵੇਖਿਆ ਭਾਈ ਕੁਦਰਤੁੱਲਾ, ਕਹਿੰਦਾ ਤੂੰ ਕਿੱਧਰ? ਮੈਂ ਕਿਹਾ ਮੈਂ ਗੰਨਾ ਚੂਪਣ ਆਇਆ। ਮੈਂ ਕਿਹਾ ਚਾਚੂ ਤੁਸੀਂ ਕਿੱਧਰ? ਕਹਿੰਦਾ ਮੈਂ ਵੀ ਗੰਨਾ ਚੂਪਣ ਆਇਆ। ਮੈਂ ਕਿਹਾ ਫਿਰ ਮਿਲ ਕੇ ਚੂਪਦੇ ਆ। ਅੱਛਾ ਉਹ ਫਿਰ ਇਹ ਗੰਨਾ ਮੇਰੇ ਕੋਲ ਨਾ ਛਿਲਿਆ ਨਹੀਂ ਜਾਂਦਾ। ਹੈ ਅੱਛਾ ਗੰਨਾ ਮੇਰੇ ਕੋਲ ਛਿਲਿਆ ਨਹੀਂ ਜਾਂਦਾ। ਹੁਣ ਮੈਨੂੰ ਪਤਾ ਸੀ ਕਿ ਸਿਮਰਨ ਨੇ ਇੱਧਰੋਂ ਆਣਾ, ਠੀਕ ਹੈ, ਤੇ ਮੈਂ ਹੁਣ ਭਾਈ ਕੁਦਰਤੁੱਲਾ ਮੇਰੇ ਸਾਹਮਣੇ, ਮੈਂ ਇੱਧਰ ਖਲੋ ਗਿਆ, ਸਿਮਰਨ ਨੇ ਉਧਰੋਂ ਆਣਾ ਸੀ। ਮੈਂ ਉਹਨੂੰ ਇਸ਼ਾਰੇ ਕਰਨ ਡਿਆ ਕਿ ਪਰੇ ਚਲੀ ਜਾ। ਉਹ ਵੀ ਆ ਗਈ, ਮੈਂ ਉਹਨੂੰ ਇਸ਼ਾਰੇ ਕੀਤੇ ਕਿ ਜਾ ਚਲੀ ਜਾ। ਉਹ ਭਾਈ ਆ ਗਈ। ਭਾਈ ਕੁਦਰਤੁੱਲਾ ਕਹਿੰਦਾ ਸਿਮਰਨ ਤੂੰ ਕਿੱਧਰ? ਕਹਿੰਦੀ ਮੈਂ ਵੀ ਗੰਨਾ ਚੂਪਣ ਆਈ ਹਾਂ। ਉੱਤੇ ਕਿਤੇ ਲਿਖਿਆ ਸੀ ਕਿ ਯਹਾਂ ਗੰਨਾ ਚੂਪੇ? ਉਹ ਕਮਾਲ ਸੀ ਨਾ, ਕਮਾਲ ਸੀਗਾ। ਗੰਨੇ ਚੂਪਨੇ ਕੀ ਜਗ੍ਹਾ? ਗੰਨਾ ਇੱਕ ਤੇ ਜਵਾਨੀਆਂ ਦੋ ਤੇ ਇੱਕ ਕੁਦਰਤੁੱਲਾ। ਸਾਈ ਉੱਥੇ ਕੰਮ ਖਰਾਬ ਹੋ ਗਿਆ। ਕਹਿੰਦਾ ਤੁਸੀਂ ਗੰਨਾ ਚੂਪੋ, ਮੈਂ ਆ ਰਿਹਾ। ਸਾਈ ਸਿਮਰਨ ਮੈਨੂੰ ਗੜੇਰੀਆਂ ਛਿਲ ਕੇ ਮੈਨੂੰ ਦੇਣ ਡਈ ਹੈ ਉਸਤਾਦ ਜੀ। ਮੈਂ ਕਹਿੰਦਾ ਭਾਈ ਕੁਦਰਤੁੱਲਾ ਗਿਆ ਹਾਜੀ ਨੂੰ ਲੈ ਆਇਆ। ਕਹਿੰਦਾ ਵੇਖ ਕੀ ਹੋਣ ਡਿਆ। ਅੱਛਾ ਹਾਜੀ ਵੀ ਨਾ ਕਿਤੇ ਲਾਗੇ ਹੀ ਹੁੰਦਾ ਸੀ, ਕਿਉਂਕਿ ਜਿਹੜੇ ਫੌਰਨ ਲਿਆ ਹੁੰਦਾ ਨਾ, ਇਹ ਹਾਜੀ ਤੇ ਕੁਦਰਤੁੱਲਾ ਇਕੱਠੇ ਹੁੰਦੇ ਆ। ਉਹ ਕੁਦਰਤੁੱਲਾ ਨੂੰ ਕਹਿੰਦਾ ਕਿ ਭਾ ਤੂੰ ਅੱਗੇ ਜਾ ਜਰਾ। ਹਾਜੀ ਲੁੱਕ ਕੇ ਗੱਲਾਂ ਸੁਣਦਾ। ਜਾਂ ਫਿਰ ਕੁਦਰਤੁੱਲਾ ਕੋਲ 1 to 5 ਉਹ ਇੰਝ ਹੀ ਲੈ ਕੇ ਅੱਜ। ਅੱਛਾ ਫਿਰ ਸਾਈ ਲੈ ਆਇਆ। ਕਹਿੰਦਾ ਵੇਖ ਲੈ ਭਾਈਆ, ਤੈਨੂੰ ਮੈਂ ਸਮਝਾਇਆ ਸੀ ਨਾ ਕਿ ਚੰਨ ਕੋਈ ਚੜ੍ਹਨਾ ਵਾ, ਹਾਂ ਤੇ ਮੈਂ ਭਈਏ ਦਾ ਰਿਸ਼ਤਾ ਕਰਨ ਲੱਗਾ ਵਾ, ਠੀਕ ਹੈ। ਸਾਈ ਮੇਰੇ ਦਿਲ ਦੇ ਵਿੱਚ ਨਾ ਉਹ ਜ਼ਿਆਦਾ ਉਹ ਚੁਰੀਆਂ ਜਿਹੀਆਂ ਚੱਲੀਆਂ। ਮੈਂ ਕਿਹਾ ਨਹੀਂ, ਮੈਂ ਹੁਣ ਨਹੀਂ ਦੇਣਾ ਇਹਦੀ ਸ਼ਾਦੀ ਮੈਂ ਕਿਤੇ ਵੀ ਉਸਤਾਦ ਜੀ। ਉਧਰੋਂ ਆਈ ਸਾਹਿਬ ਕਹਿੰਦੇ ਤੂੰ ਇੱਥੇ ਕੀ ਕਰਨ ਆਈ ਸੀ? ਕਹਿੰਦੀ ਅੱਬੂ ਜੀ ਮੈਂ ਗੰਨੇ ਲੈਣ ਆਈ ਸੀ। ਕਹਿੰਦਾ ਚੱਲ ਘਰ। ਉਹ ਘਰ ਚਲੀ ਗਈ। ਮੈਨੂੰ ਕਹਿੰਦਾ ਚੱਲ ਪੁੱਤਰ ਤੂੰ ਡੇਰੇ ਤੇ, ਮੈਨੂੰ ਤੇਰੇ ਤੇ ਮਾਣ ਆ। ਉਹਨੂੰ ਮੇਰੇ ਤੇ ਮਾਣ ਸੀ ਉਸਤਾਦ ਜੀ। ਕਹਿੰਦਾ ਵਫਾ ਵਾਲਾ ਮੁੰਡਾ, ਯਾਨੀ ਕਿ ਰੰਗੇ ਹੱਥੋਂ ਫੜ ਕੇ ਵੀ ਉਹਨੂੰ ਤੇਰੇ ਤੇ ਮਾਣ। ਹਾਜੀ ਇੱਕ ਮੁਨਾਸਬ ਜਿਹਾ ਗੈਰਤਮੰਦ ਆਦਮੀ, ਮੈਂ ਤੈਨੂੰ ਕਿਹਾ ਨਹੀਂ, ਇਹਨੇ ਤੈਨੂੰ ਕਿਹਾ ਨਹੀਂ ਕਿ ਗੈਰਤਮੰਦ ਘਰ ਆ ਉਹਨਾਂ ਦਾ। ਮੈਂ ਉਹ ਹਿਸਾਬ ਲਾ ਲਿਆ ਸੀ। ਉਹਨੂੰ ਮਾਣ। ਇਹ ਕੁਦਰਤੁੱਲਾ ਵੀ ਐਂਡ ਤੇ ਵੇਖੀ ਕੀ ਨਿਕਲਣਾ ਹੈ। ਠੀਕ ਹੈ। ਉਹ ਉਸਤਾਦ ਜੀ ਹੁਣ ਨਾ ਸਿਮਰਨ ਮੈਨੂੰ ਗੰਨਾ ਛਿਲ ਕੇ ਦੇ ਗਈ। ਪੋਲੀਆਂ ਨਾ ਜਿਹੜੀਆਂ ਗਡੇਰੀਆਂ ਜਿਹੀਆਂ ਬਣਾ ਕੇ ਮੈਨੂੰ ਛਾਪਰ ਜਿਹਾ ਭਰਦਾ। ਉਹਨੂੰ ਕਹਿੰਦੀ ਇਹ ਗੰਨਾ ਚੂਪਦਾ ਜਾਈ। ਉਸਤਾਦ ਜੀ ਮੈਂ ਉਹ ਗਡੇਰੀਆਂ ਵਾਲਾ ਛਾਪਰ ਮੈਂ ਲਿਆ ਹੈ, ਮੈਂ ਚੂਪਣਿਆਂ ਦੇ ਵਿੱਚ ਇੱਕ ਪਰਚੀ। ਮੈਂ ਜਦੋਂ ਉਸਤਾਦ ਜੀ ਪਰਚੀ ਖੋਲੀ ਤੇ ਕੁਦਰਤੁੱਲਾ ਦਾ ਉੱਤੇ ਲਿਖਿਆ ਸੀ ਕਿ ਤੂੰ ਇੱਧਰ ਕਿੱਧਰ। ਨਹੀਂ ਉਸਤਾਦ ਜੀ, ਉੱਤੇ ਉਹਨੇ ਲਿਖਿਆ ਸੀ ਸਿਮਰਨ ਨੇ ਮਾਫੀ ਚਾਹਤੀ ਹੂੰ, ਮੈंने ये हाथ धोए बगैर काटी है। ਉਹ ਨਹੀਂ ਬਸ ਆਈ ਉਦੋਂ ਪਰਚੀ ਖੋਲੀ ਨਾ ਤੇ ਉਹਦੇ ਉੱਤੇ ਲਿਖਿਆ ਬੰਦੇ ਦਾ ਪਤਾ ਕਰਕੇ ਦੇ ਫੈਸਲ ਕੀਤਾ। ਉਸਤਾਦ ਜੀ ਮੈਨੂੰ ਕੀ ਸਮਝਦਾ ਉਸਤਾਦ ਜੀ। ਹਾਜੀ ਵਾਲਾ ਕੰਮ ਇਹ ਵੀ ਕਰ ਰਹੇ। ਉਸਤਾਦ ਜੀ ਮੈਂ ਨਾ ਜਦੋਂ ਪਰਚੀ ਖੋਲੀ ਨਾ ਤੇ ਉੱਤੇ ਉਹਦਾ ਕੁਦਰਤੁੱਲਾ ਦਾ ਨੰਬਰ ਲਿਖਿਆ ਹੋਇਆ, ਥੱਲੇ ਲਿਖਿਆ ਇਹਦੇ ਤੇ 300 ਦਾ ਲੋਡ ਕਰਾ ਦੇ, ਅੱਗੇ ਤੋਂ ਨਹੀਂ ਮੈਂ ਤੁਹਾਡੀ ਗੱਲ ਚ ਆਏਗਾ। ਉਹਨੇ ਕਹੇ ਤੇ 300 ਭੇਜ ਦੇ, ਮੈਂ ਨਹੀਂ ਆਉਂਦਾ ਅੱਗੇ। ਪੈਕੇਜ ਲੱਗ ਜਾਣਾ ਵਾ, ਤੁਸੀਂ ਸਕੂਨ ਨਾਲ। ਕੋਈ मैंने इंज करके पर्ची खोली तो उत्ते लिखा ये देखो डैश पर्ची खोल रहा है। ਅੱਛਾ ਫਿਰ ਉਸਤਾਦ ਜੀ ਮੈਂ ਪਰਚੀ ਖੋਲੀ, ਪਰਚੀ ਤੇ ਲਿਖਿਆ ਸੀਗਾ ਕਿ ਰਾਤ ਨੂੰ ਆਉਣਾ 11:30 ਵਜੇ ਨਾਲ ਤੂੰ ਮੈਨੂੰ ਮਿਲਣ ਆਉਣਾ ਵਾ। ਮੈਂ ਉਸਤਾਦ ਜੀ ਤੁਹਾਨੂੰ ਪਤਾ ਡਰ ਖੌਫ ਤੇ ਸਾਡੇ ਚ ਹੈ ਹੀ ਨਹੀਂ ਉਸਤਾਦ ਜੀ। ਮੈਂ ਉਸਤਾਦ ਜੀ ਕੁੱਤੇ ਸ਼ੁੱਤੇ ਨਵਾਏ, ਦੁਪਹਿਰੇ ਸਾਰੇ ਫਰੈਸ਼ ਹੋ ਕੇ ਮੈਂ ਰਾਤ ਦਾ ਹੁਣ ਵੇਟ ਕਰਨ ਡਿਆ। ਉਸਤਾਦ ਜੀ ਇੱਧਰੋਂ 11 ਵਜੇ ਨੇ ਤੇ ਮੈਂ ਸਿੱਧਾ ਉਹਨਾਂ ਦੇ ਘਰ। ਮੈਂ ਉਸਤਾਦ ਜੀ ਕੰਧ ਕਾਫੀ ਉੱਚੀ ਸੀਗੀ, ਮੈਂ ਘਰ ਕੰਧ ਟੱਪੀ ਛੱਤ ਤੇ, ਅੱਗੇ ਸਿਮਰਨ ਬੈਠੀ ਹੋਈ। ਕਹਿੰਦੀ ਤੂੰ ਆ ਗਿਆ, ਮੈਨੂੰ ਯਕੀਨ ਸੀ ਤੂੰ ਆਣਾ। सूट केड़ा होया दसया? ਸੂਟ ਹੈ, सूट केड़े कलर दा? ਸੂਟ ਰਾਤ ਨੂੰ ਨਹੀਂ ਮੈਨੂੰ ਨਜ਼ਰ ਆਇਆ ਕੋਈ, ਪਤਾ ਨਹੀਂ ਕੋਈ ਚਾਦਰ ਜੀ ਲਪੇਟੀ ਸੀ, ਬੁਰਕਾ ਜਿਹਾ ਪਾਇਆ ਚੰਨ ਸੀ। ਦੀ ਚਾਨਣੀ ਦੇ ਵਿੱਚ ਨਹੀਂ। ਆਹੋ ਅੱਛਾ ਫਿਰ ਸਾਜੀ ਸਿਮਰਨ ਹੁਣ ਮੈਨੂੰ ਵੇਖੀ ਜਾਣ ਡਈ, ਮੈਂ ਸਿਮਰਨ ਨਾਲ ਵੇਖਣ ਡਿਆ। ਠੀਕ ਹੈ, ਇੰਨੀ ਦੇਰ ਨੂੰ ਸਾਜੀ ਮੇਰਾ ਧਿਆਨ ਪਿਆ ਫਿਰ ਖੱਬੀ ਸਾਈਡ ਤੇ, ਭਾਈ ਕੁਦਰਤੁੱਲਾ ਵੇਖ। ਮੈਨੂੰ ਕਹਿੰਦਾ कुदरतुल्ला की ਹੈ, ਉੱਤੇ ਆਇਆ ਹੋਣਾ ਬਾਅਦ ਚ। ਉਹਨੇ ਮੈਨੂੰ ਕਿਹਾ ਤੂੰ ਇਸ ਟਾਈਮ ਕੀ ਕਰਨ ਡਿਆ? ਮੈਂ ਕਿਹਾ ਚਾਚੂ ਮੈਂ ਸੈਰ ਸੁਰ ਕਰਨ ਆਇਆ ਸੀ। ਕਹਿੰਦੇ ਵੈਸੇ ਹੀ।
ਮੈਂ ਕਿਹਾ ਚਲੋ ਛੱਤ ਵੀ ਚੱਕਰ ਲਾ ਦਈਏ। ਮੈਂ ਕਿਹਾ ਛੱਤ ਮੈਂ ਕਹਿੰਦਾ ਪੁੱਤਰ ਉਹ ਉਹਨੇ ਕਿਹਾ ਅਸੀਂ ਤੇ 8 ਵਜੇ ਛੱਤ ਬੰਦ ਕਰਦੀ। ਉਹ ਨਹੀਂ ਯਾਰ ਛਾਪੇ ਬਹੁਤ ਪੈਣ ਲੱਗ ਪਏ ਚੱਲ 8 ਵਜੇ ਤੱਕ ਚੱਦ ਦਾ ਟਾਈਮ। ਇਹਨੇ ਛਾਲ ਮਾਰੀ ਨਾ, ਉਹ ਕਹਿੰਦਾ ਤੂੰ ਕਿੱਧਰ? ਕਹਿੰਦਾ ਮੈਂ ਤਾਂ ਜੀ ਐਸੇ ਹੀ ਸੈਰ ਕਰਨ ਆਇਆ। ਕਹਿੰਦਾ ਚੱਲ ਫਿਰ ਦਵਾ ਦਵਾ ਇੱਕ ਟਰੈਕ ਲਾ ਤੇ ਨਿਕਲ ਜਾਏ ਤੂੰ। ਨਹੀਂ ਟਰੈਕ ਰੂਟ ਨਹੀਂ। ਉਹਨੇ ਸਿਮਰਨ ਨੂੰ ਕਿਹਾ ਮੁੰਡੇ ਨੂੰ ਲੱਸੀ ਪਾਣੀ ਪਿਲਾ ਇਹ ਬਹੁਤ। ਸਿਮਰਨ ਕਹਿੰਦੀ ਠੀਕ ਹੈ ਚਾਚੂ ਮੈਂ ਪਿਲਾਨੀ ਆ। ਕਹਿੰਦਾ ਨਹੀਂ ਤੂੰ ਠਹਿਰ ਮੈਂ ਆਪ ਲੈ ਆਉਣਾ ਵਾ। ਸਹੀ ਹੋ ਗਿਆ ਤੇ ਹਾਜੀ ਨੂੰ ਲੈ ਆਇਆ। ਜੀ ਥੱਲੇ ਹੀ ਸੀ ਪੌੜੀ ਚ ਖਲੋਤਾ। ਉਹ ਮਾੜਾ ਮਾੜਾ ਦੇਖਣ ਵੀ ਮੈਂ ਆਉਂਦਾ ਮੈਨੂੰ ਅੱਜ ਉਹਨੂੰ ਮੈਸੇਜ ਵੀ ਕਰ ਰਿਹਾ ਸੀ ਕੁਦਰਤ ਤੋਂ ਲਾਣੋ ਨੇ ਕਿ ਲੈਣ ਆ ਜਾ ਮੈਨੂੰ ਹੁਣ। ਜੀ ਫੋਨ ਕਰਕੇ ਕਹਿ ਰਿਹਾ ਆਵਾਂ ਆਵਾਂ। ਇਹਨੇ ਕਿਹਾ ਕੁਦਰਤ ਨੇ ਹਾਜੀ ਨੂੰ ਰਸਤਾ ਪਾਇਆ। ਮਰਦੀ ਗੱਲ ਹੁੰਦੀ ਖਿੱਚਦਾ ਹਾਜੀ ਆਵੇਗੀ ਉਹ ਲੇਕਿਨ ਯਾਰ ਮੈਂ ਸਦਕੇ ਜਾਵਾਂ ਯਾਰ ਸਿਮਰਨ ਏਡੀ ਸਮਝਦਾਰ। ਮੈਂ ਘੱਟ ਹੀ ਬੱਚੀਆਂ ਵੇਖੀਆਂ। ਉਹਨੇ ਕਿਹਾ ਕਹਿੰਦੀ ਅੱਬੂ ਨੂੰ ਲੈਣ ਗਿਆ। ਉਹਨੇ ਸਾਈ ਮੈਨੂੰ ਖੁੱਡੇ ਜਵਾੜ ਖੁੱਡੇ ਲੈਣ ਲਾਤਾ। ਨਹੀਂ ਖੁੱਡੇ ਚ ਲੁਕਾਤਾ। ਐਡਾ ਕਿਹੜਾ ਖੁੱਡਾ ਸੀ ਨਹੀਂ ਉਦੋਂ ਮੈਂ ਸਮਾਰਟ ਹੁੰਦਾ ਸੀ ਸਾਈ ਵੀ ਸ਼ੇਪ ਮੇਰਾ ਜਿਸਮ ਸੀਗਾ। ਤੈਨੂੰ ਤੇ ਪਤਾ ਵਾ। ਮੈਨੂੰ ਪਤਾ ਮੈਨੂੰ ਆਹੋ 6 ਪੈਕ ਮੇਰੇ ਮਾਸ਼ਾਅੱਲਾ ਉਦੋਂ ਵੀ ਸੀ ਪਹਿਲੇ ਵੀ ਸੀਗੇ। ਕਬੂਤਰ ਵਾਲੇ ਖੁੱਡਾ ਜਾਂ ਦੂਸਰਾ? ਉਹ ਯਾਰ ਰਾਫਿਆਂ ਵਾਲੇ ਪਿੰਜਰੇ ਚ ਆਇਆ ਮਗਲਾ। ਅੱਛਾ ਫੇਰ ਉਹ ਕੁਕੜੀਆਂ ਵਾਲਾ ਖੁੱਡਾ ਨਹੀਂ ਹੁੰਦਾ ਯਾਰ ਉਹ ਜਿਹੜਾ ਉੱਪਰ ਦੇ ਦਈਦਾ। ਦੇਤਾ ਆਹੋ ਉਹ ਇੰਜ ਕਹੋ ਨਾ। ਖੁੱਡੇ ਜਵਾੜਤਾ ਮੈਨੂੰ ਠੀਕ ਹੈ ਬਈ ਹਾਜੀ ਤੇ ਉਹ ਲੱਭ ਖੱਪ ਗਏ ਸਾਈ। ਮੈਂ ਨਾ ਲੱਭਾ ਉਹਨਾਂ ਨੂੰ ਠੀਕ ਹੈ। ਖੈਰ ਫਿਰ ਉਹਨੇ ਸਾਈ ਮੈਂ ਫੜਿਆ। ਤੇ ਵੀ ਦਵਾਈ ਸੁੱਟ ਲਈ ਸੀ। ਨਜ਼ਰ ਬੰਦ ਕਰਤੀ। ਦਵਾਈ ਨਹੀਂ ਉਹਨੇ ਨਾ ਉਸਤਾਦ ਜੀ। ਫਿਰ ਉਹਦਾ ਚਾਚਾ ਵੀ ਉਹਦਾ ਛਾਤਰ ਸੀਗਾ ਹੁਸ਼ਿਆਰਪੁਰ ਸੀਗਾ ਉਸਤਾਦ ਜੀ। ਖੈਰ ਉਹਨੇ ਮੈਨੂੰ ਲੱਭ ਲਿਆ। ਖੁੱਡਾ ਉਹਨੇ ਚੁੱਕਿਆ ਤੇ ਟੋਕਰਾ ਉਹਨੇ ਚੁੱਕਿਆ ਤੇ ਮੈਂ ਥੱਲੇ। ਉਹਨੂੰ ਕਹਿੰਦਾ ਇੱਧਰ ਕੀ ਕਰਨ ਨੇ? ਹਾਜੀ ਸਾਹਿਬ ਨੂੰ ਕਹਿੰਦੇ ਪੁੱਤਰ ਇੱਥੇ ਕੀ ਕਰਨਾ? ਮੈਂ ਕਿਹਾ ਚਾਚੂ ਮੁਰਗੀਆਂ ਨਸੀਆਂ ਸੀ ਮੈਂ ਟੋਕਰਾ ਲੈਣ ਆਇਆ ਸੀਗਾ। ਕਹਿੰਦਾ ਅੱਛਾ ਜਾ ਮੇਰਾ। ਸਿਮਰਨ ਨੂੰ ਕਹਿੰਦਾ ਤੂੰ ਇੱਥੇ ਕੀ ਕਰਨੀ? ਚੱਲ ਕਮਰੇ ਚ ਤੂੰ। ਉਹ ਸਿਮਰਨ ਉਧਰ ਚਲੀ ਗਈ। ਮੈਂ ਟੋਕਰਾ ਲੈ ਕੇ ਉਸਤਾਈ ਡੇਰੇ ਆ ਗਿਆ। ਉਹਨੇ ਫਿਰ ਉਸਤਾਈ ਭਾਈ ਕੁਦਰਤੁੱਲਾ ਨੇ ਕਿਹਾ ਭਾਈਆ ਮੈਨੂੰ ਦਾਲ ਚ ਕੋਈ ਕਾਲਾ ਲੱਗ ਦੂ। ਹਾਲੇ ਵੀ ਉਹਨੂੰ ਲੱਗਦਾ ਹਾਲੇ ਵੀ। ਹਾਜੀ ਸਾਹਿਬ ਕਹਿੰਦੇ ਮੈਨੂੰ ਮਾਣ ਆ ਮੁੰਡੇ ਤੇ ਕੋਈ ਟੈਨਸ਼ਨ ਨਹੀਂ। ਮੈਂ ਉਸਤਾਈ ਟੋਕਰਾ ਚੁੱਕ ਕੇ ਮੈਂ ਡੇਰੇ ਆ ਗਿਆ। ਅੱਛਾ ਇਹ ਕੁਦਰਤ ਅੱਲਾ ਦਾ ਹੈਗੀ ਦੋਵੇਂ ਬਗੈਰ ਟਾਈਮ ਦੇ ਇਹਨਾਂ ਦਾ ਹਿਸਾਬ ਲਾ ਲਿਆ। ਇਹ ਵੱਧ ਤੋਂ ਵੱਧ ਨੇ ਦੋਵੇਂ ਰਲੇ ਆ। ਨੀਮ ਚਵਲ ਜੇ ਨੇ ਦੋਵੇਂ। ਅੱਛਾ ਹਾਜੀ ਨੇ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਜਾਣਦੇ ਚਲੇ ਗਏ ਤੂੰ। ਆਹੋ ਮਾਣ ਸੀਗਾ ਮੇਰੇ ਤੇ ਠੀਕ ਹੈ ਨਾ। ਫਿਰ ਉਸਤਾਦ ਜੀ ਉਹਨੇ ਨਾ ਹੁਣ ਜਿਹੜਾ ਚਾਚਾ ਸੀ ਨਾ ਉਹਦਾ ਯਾਰ ਉਹ ਮੈਨੂੰ ਬੜਾ ਹੀ ਯਾਰ ਦੁਖਣ ਲੱਗ ਪਿਆ ਯਾਰ ਕਿ ਇਹ ਕੀ ਯਾਰ ਐਡਮਾ ਕਰਦਾ ਨਾ ਹਰ ਜਗ੍ਹਾ ਤੇ ਆਇਆ ਹੋ ਜਾਂਦਾ। ਸਹੀ ਉਹਨੂੰ ਰਿਸ਼ਤਾ ਲਿਆਂਦਾ। ਸਈਦ ਨਾਮ ਦਾ ਮੁੰਡਾ ਸੀਗਾ ਕੋਈ ਬਿਜ਼ਨਸਮੈਨ। ਸਿਮਰਨ ਦਾ ਰਿਸ਼ਤਾ ਆ ਗਿਆ ਭਾਈ ਸਈਦ। ਹਾਜੀ ਸਈਦ ਨਾਮ ਦਾ ਹੁੰਦਾ ਪਹਿਲੋਂ ਰਾਂਝਾ ਵੀ ਸੀ ਨਾ। ਨਹੀਂ ਮੇਰੀ ਗੱਲ ਸੁਣਨਾ ਸਭ ਤੋਂ ਪਹਿਲੇ ਤੇ ਇਹ ਆ ਕਿ ਉਹਨੇ ਤੇ ਸਿਮਰਨ ਨੂੰ ਭੇਜਿਆ ਝੰਗ ਤੇ ਇਹਨੂੰ ਭੇਜਤਾ ਪਿੰਡ। ਤੇ ਸਿਮਰਨ ਵੀ ਉੱਥੇ ਆ ਤੇ ਉਹਦਾ ਪਿਓ ਵੀ ਉੱਥੇ। ਆਹੋ ਝੰਗ ਤੇ ਗਈ ਨਹੀਂ ਉਹ। ਉਹ ਨਹੀਂ ਉਸਤਾਦ ਜੀ ਉਹਦੇ ਅੱਬੂ ਨੇ ਨਾ ਕੀੜਾ ਦਿੱਤਾ ਸੀ ਮੈਨੂੰ। ਉਹਨਾਂ ਨੇ ਡੇਰੇ ਤੇ ਮੁੰਡਾ ਰੱਖਣਾ ਸੀਗਾ ਹਾਂ ਠੀਕ ਹੈ। ਖੈਰ ਉਸਤਾਦ ਜੀ ਚਾਚੇ ਨੇ ਜਿਹੜੀ ਐਟਮ ਕੀਤੀ ਨਾ ਫਰੀਦ ਉਹ ਮੇਰੇ ਆ ਮਾਲਕਾ ਉਹ ਨਹੀਂ ਮੈਨੂੰ ਭੁੱਲਣੀ ਕਦੇ ਵੀ। ਕੀ ਹੋਇਆ? ਚਾਚਾ ਉਹਦਾ ਭਾਈ ਰਿਸ਼ਤਾ ਲੈ ਆਇਆ। ਉਹ ਮੁੰਡਾ ਸੀਗਾ ਬੜਾ ਬਿਜ਼ਨਸਮੈਨ ਸੀ ਸਾਡੇ ਇਲਾਕੇ ਦੇ। ਸਈਦ ਨਾਮ ਦਾ ਮੁੰਡਾ ਸੀਗਾ ਠੀਕ ਹੈ। ਨਹੀਂ ਸਈਦ ਖੇੜਾ। ਉਹ ਨਹੀਂ ਸਈਦ ਖੇੜਾ ਨਹੀਂ ਸੀ ਹੈਗਾ। ਸਈਦ ਭਾਈ ਉਹ ਸਈਦ ਮਿਰਜ਼ਾ ਸਈਦ ਸੀਗਾ ਪਤਾ ਨਹੀਂ ਕਿਹੜਾ ਸੀਗਾ। ਅੱਛਾ ਉਸਤਾਦ ਜੀ ਉਹਦਾ ਰਿਸ਼ਤਾ ਆ ਗਿਆ ਠੀਕ ਹੈ। ਉਧਰੋਂ ਨਾ ਹੁਣ ਸਿਮਰਨ ਉਸਤਾਦ ਜੀ ਜ਼ੇਵਰ ਲੈ ਆਈ ਰਾਤ ਦਾ ਟਾਈਮ। ਜ਼ੇਵਰ ਲੈ ਆਈ ਪੈਸੇ ਪੂਸੇ ਉਹਦੇ ਕੋਲ। ਮੈਨੂੰ ਕਹਿੰਦੀ ਮੈਨੂੰ ਇੱਥੋਂ ਲੈ ਕੇ ਨੱਸ ਜਾ। ਕਿਨੂੰ? ਮੈਨੂੰ ਅੱਛਾ ਕਿਸੇ ਨੂੰ ਕਹਿ ਰਹੀ ਮੈਨੂੰ ਇੱਧਰ ਲੈ ਕੇ ਦੱਸ ਜਾ ਤੇ ਮੈਂ ਅਸਲ ਵੇਖ ਰਿਹਾ। ਉਹ ਮੈਨੂੰ ਕਹਿੰਦੀ ਮੈਨੂੰ ਇੱਥੇ ਲੈ ਕੇ ਨੱਸ ਜਾ। ਮੇਰੇ ਬੂ ਤੈਨੂੰ ਤੇ ਮੈਨੂੰ ਕਦੇ ਵੀ ਇੱਕ ਨਹੀਂ ਹੋਣ ਦਿੰਦੇ। ਮੈਂ ਆਪਣੇ ਪਰੰਪਰਾ ਨੂੰ ਜਾਣਦੀ ਆ। ਉਹ ਕਹਿੰਦੀ ਮੈਂ ਆਪਣੇ ਖਾਨਦਾਨ ਦੇ ਪਰੰਪਰਾਵਾਂ ਨੂੰ ਜਾਣਦੀ ਆ ਤੇ ਇਹ ਸਾਨੂੰ ਇੱਕ ਨਹੀਂ ਹੁੰਦੇ ਸਾਨੂੰ ਲੈ ਕੇ ਨੱਸ ਜਾ। ਮੈਂ ਉਸਤਾਦ ਜੀ ਜਿਹੜੇ ਅਲਫਾਜ਼ ਮੈਂ ਜਿਨ੍ਹਾਂ ਦੇ ਅੱਜ ਵੀ ਕਾਇਮ ਆ ਮੈਂ ਉਹਨੂੰ ਕਿਹਾ ਕਿ ਜਦ ਤੁਸੀਂ ਸਹੀ ਰਸਤੇ ਤੇ ਚੱਲਦੇ ਹੋ ਨਾ ਬੜੀਆਂ ਰੁਕਾਵਟਾਂ ਹੋਣਗੀਆਂ ਲੇਕਿਨ ਐਂਡ ਤੇ ਜਿੱਤ ਤੁਹਾਡੀ ਹੋਏਗੀ। ਜਦੋਂ ਬੁਰੇ ਵਕਤ ਤੇ ਇਹ ਕਹਿ ਕੇ ਤੇ ਲੈ ਕੇ ਦੌੜ ਗਏ। ਕਿੱਥੇ ਲੈ ਗਏ? ਉਹ ਨਹੀਂ ਯਾਰ ਲੈ ਕੇ ਨੱਸਿਆ ਨਹੀਂ ਹੈਗਾ ਮੈਂ
ਮੈਂ ਉਹਨੂੰ ਕਿਹਾ, ਮੈਂ ਕਿਹਾ ਜਦੋਂ ਤੁਸੀਂ ਬੁਰੇ ਰਸਤੇ ਤੇ ਜਾਣਾ ਤਾਂ ਰਸਤੇ 'ਚ ਰੁਕਾਵਟ ਕੋਈ ਨਹੀਂ ਆਣੀ। ਮੈਂ ਕਿਹਾ ਨਹੀਂ, ਮੇਰਾ ਜ਼ਮੀਰ ਨਹੀਂ ਮੰਨਦਾ, ਲੈ ਕੇ ਨੱਸਣਾ ਹੁੰਦਾ ਤੇ ਮੈਂ ਤੈਨੂੰ ਕਦੋਂ ਦਾ ਲੈ ਕੇ ਨਾ। ਕਹਿੰਦੀ ਮੈਂ ਤੈਨੂੰ ਕਹਿਣ ਨਹੀਂ ਸੀ, ਚੱਲ ਨਿਕਾਹ ਕਰਕੇ ਅਸੀਂ ਵਾਪਸ ਆ ਜਾਵਾਂਗੇ। ਮੈਂ ਕਿਹਾ ਚੱਲ ਠੀਕ ਆ। ਉਹ ਸਾਈ ਮੈਂ ਇੰਝ ਕਰਕੇ ਫਿਰ ਮੈਂ ਕਿਹਾ ਤੂੰ ਜ਼ੇਵਰ ਜ਼ੂਵਰ ਦਾ ਕੀ ਕਰਨਾ? ਕਹਿੰਦੀ ਇਹ ਸਾਰਾ ਮੇਰਾ ਵਾ, ਤੂੰ ਨਾ ਟੈਨਸ਼ਨ ਲੈ ਫੈਸਲ, ਬਸ ਆ ਮੇਰੇ ਨਾਲ। ਉਹ ਸਾਜੀ ਇੱਧਰੋਂ ਡੇਰੇ ਤੋਂ ਮੈਂ ਬਾਹਰ ਨਿਕਲਿਆ ਵਾਂ ਸਿਮਰਨ ਨੂੰ ਲੈ ਕੇ, ਤੇ ਅੱਗੇ ਭਾਈ ਕੁਦਰਤੁੱਲਾ। ਫਿਰ ਕੁਦਰਤੁੱਲਾ ਆਹੋ ਯਾਰ ਉਹ ਕੀ ਆ ਉਹ ਯਾਰ ਉਹਦਾ ਚਾਚਾ ਸੀਗਾ ਯਾਰ ਫੈਸਲ ਸਾਹਿਬ। ਤਾਇਆ, ਜਿਹੜਾ ਵੱਡਾ ਹੁੰਦਾ ਚਾਚਾ ਹੁੰਦਾ ਸਾਜੀ, ਛੋਟੇ ਨੂੰ ਤਾਇਆ ਕਹੀਦਾ। ਹਾਂਜੀ ਹਾਂਜੀ। ਉਹ ਨਾ ਉਹਨੇ ਕਿਹਾ ਕਿੱਧਰ ਭਾਈ? ਸਿਮਰਨ ਨੇ ਭਾਈ ਸਟੇਟ ਫਾਰਵਰਡ ਕਹਿ ਦਿੱਤਾ। ਕਹਿੰਦੀ ਚਾਚੂ ਮੈਂ ਇਹਦੇ ਨਾਲ ਪਿਆਰ ਕਰਦੀ, ਤਾਇਆ ਜੀ ਕਹਿੰਦੀ ਤਾਇਆ ਜੀ ਮੈਂ ਇਹਦੇ ਨਾਲ ਪਿਆਰ ਕਰਦੀ ਹਾਂ, ਮੇਰੇ ਨਾਲ ਕਰਦਾ ਤੇ ਅਸੀਂ ਸ਼ਾਦੀ। ਉਸਤਾਦ ਜੀ ਅੱਲਾ ਉਹਦੀ ਜ਼ਿੰਦਗੀ ਕਰੇ ਭਾਈ ਕੁਦਰਤੁੱਲਾ ਦੀ, ਉਹਦੀਆਂ ਅੱਖਾਂ 'ਚ ਪਾਣੀ ਆ ਗਿਆ ਯਾਰ ਭਾਈ। ਤਰਸ ਵੀ ਫਿਰ ਕੋਈ ਉਹ ਕਹਿੰਦਾ ਯਾਰ ਇਹ ਮੁੰਡਾ ਹੀ ਆ ਜਿਹੜਾ ਤੇਰੇ ਨਾਲ ਸੱਚੀ ਮੁਹੱਬਤ ਕਰਦਾ ਵਾ, ਜਾ ਕਹਿੰਦਾ ਜੀ ਲਓ ਆਪਣੀ ਜ਼ਿੰਦਗੀ। ਲੇਕਿਨ ਕਹਿੰਦਾ ਮੈਂ ਤੇਰੀਆਂ ਕੁਛ ਸ਼ਾਮਾਂ ਬਣਾਈਆਂ ਸੀ, ਕੁਛ ਸ਼ਗਨਾਂ ਦਾ ਜੋੜਾ ਸੀਗਾ, ਮੇਰੀ ਧੀ ਉਹ ਲੈ ਜਾ। ਉਸਤਾਦ ਜੀ ਉਹ ਲੈਣ ਗਿਆ 2 ਮਿੰਟ ਬਾਅਦ ਭਾਈ ਸਾਹਿਬ ਨੂੰ ਲੈ ਆਇਆ ਉਹ। ਅੱਛਾ ਉਹਨੇ ਹਾਜੀ ਬਣਾਇਆ ਸੀ ਉਹਦੇ ਵਾਸਤੇ? ਨਹੀਂ ਹਾਜੀ ਨਹੀਂ ਸੀ ਬਣਾਇਆ, ਮੈਨੂੰ ਯਕੀਨ ਉਸਤਾਦ ਜੀ ਉਹਨੇ ਨਾ ਇਹ ਵਾਰ ਕੀਤਾ ਗਲਤ, ਯਾਨੀ ਕਿ ਉਹਨੇ ਪਲਾਨ ਬਣਾਇਆ ਸੀ। ਉਹਨੇ ਪਲਾਨਿੰਗ 2 ਨੰਬਰੀ ਉਹਨੇ ਜੇਦ ਨਹੀਂ ਸੀ ਬਣਾਇਆ, ਉਹਨੇ ਪਲਾਨ ਬਣਾਇਆ ਸੀ। ਭਾਈ ਉਹਨੇ ਨਾ 2 ਨੰਬਰੀ ਕੀਤੀ ਸਾਡੇ ਨਾਲ ਉਸਤਾਦ ਜੀ। ਉਹਨੇ ਮੈਨੂੰ ਬੜਾ ਦੁੱਖ ਹੋਇਆ। ਮੈਂ ਕਿਹਾ ਯਾਰ ਵੇਖ ਅਸੀਂ ਨਾ ਕਹਿੰਦੇ ਜ਼ਿੰਦਗੀ ਪਾਣੀ ਆਂਦਾ ਤੇ ਇਹਨੂੰ ਪੈ ਜਾਂਦਾ। ਅੱਛਾ ਫਿਰ ਨਹੀਂ ਉਸਤਾਦ ਜੀ ਪਤਾ ਕੀ ਗੱਲ, ਮੈਂ ਹਮੇਸ਼ਾ ਜਦੋਂ ਮਾਰ ਖਾਦੀ ਇਤਮਾਦ ਕਰਕੇ ਮਾਰ ਖਾਦੀ। ਸਿਆਣੇ ਕਹਿੰਦੇ ਕਿਸੇ ਤੇ ਇਤਮਾਦ ਨਾ ਕਰੋ। ਫਿਰ ਉਹਨੇ ਕਿਹਾ ਭਾਈਆ ਤੈਨੂੰ ਮੈਂ ਕਿਹਾ ਸੀ ਨਾ ਕਿ ਮੁੰਡਾ ਕੋਈ ਚੰਨ ਚਾੜੂਗਾ, ਠੀਕ ਹੈ। ਉਹਨੇ ਸਿਮਰਨ ਨੂੰ ਕਿਹਾ, ਕਹਿੰਦੀ ਤੂੰ ਕਿੱਧਰ? ਕਹਿੰਦੀ ਅੱਬੂ ਮੈਂ ਨਾ ਫੈਸਲ ਨੂੰ ਜ਼ੇਵਰ ਵਿਖਾਣ ਆਈ ਸੀ ਆਪਣਾ। ਕਹਿੰਦਾ ਚੱਲ ਘਰ। ਸਿਮਰਨ ਘਰ ਚਲੀ ਗਈ, ਤੈਨੂੰ ਡੇਰੇ ਤੇ ਮੈਨੂੰ ਮੈਂ ਡੇਰੇ ਨੂੰ ਤੇ ਉਹਨੇ ਯਾਰ ਕੀ ਨਹੀਂ ਕਿਹਾ ਕਿ ਮੈਨੂੰ ਇਹਦੇ ਤੇ? ਨਹੀਂ ਉਸਤਾਦ ਜੀ ਉਹਨੇ ਮੈਨੂੰ, ਮੈਂ ਤੁਹਾਨੂੰ ਦੱਸ ਦਿੰਦਾ ਨਾ ਕੀ ਹੋਇਆ। ਉਸਤਾਦ ਜੀ ਤਾਊ ਕਹਿੰਦਾ ਉਹਨਾਂ ਦਾ ਕਿ ਵੀ ਇਹ ਮੁੰਡਾ ਠੀਕ ਨਹੀਂ ਆਇਆ। ਭਾਈ ਸਾਹਿਬ ਕਹਿੰਦੇ ਯਾਰ ਮੈਨੂੰ ਇਹਦੇ ਤੇ ਤਮਾਦ ਆ ਪੂਰਾ, ਠੀਕ ਹੈ। ਹਾਲੇ ਵੀ ਹਾਂ ਉਸਤਾਦ ਜੀ ਉਹਨੂੰ ਹੈ ਸੀ ਸਾਰੀ ਜ਼ਿੰਦਗੀ ਉਹਦੇ ਨਾਲ। ਤੈਨੂੰ ਤੁਹਾਨੂੰ ਕਿਸ ਹਾਲਤ 'ਚ ਵੇਖੇ ਕੁਦਰਤੁੱਲਾ ਤੇ ਹਾਜੀ ਨੂੰ ਲਿਆਵੇ ਬੁਲਾ ਕੇ, ਤੇ ਹਾਜੀ ਨੂੰ ਕਵੇ ਵੀ ਆਹ ਦੇਖ ਕੀ ਹੁੰਦੀ ਆ, ਤੇ ਫਿਰ ਹਾਜੀ ਮੰਨੇ ਕਿ ਨਹੀਂ ਵੀ ਨਹੀਂ ਇਹ ਗਲਤ, ਤੂੰ ਸਹੀ ਕਹਿਣਾ ਸੀ? ਮੈਂ ਹਿਸਾਬ ਨਾਲ ਕਿਸੇ ਵੀ ਹਾਲਤ ਚ ਨਾ ਉਹ ਨਹੀਂ ਯਾਰ ਇਹਦੇ ਤੇ ਦਿਮਾਗ ਆ। ਉਸਤਾਦ ਜੀ ਮੈਂ ਰੋਣ ਡਿਆ ਹਾਂ ਸਹੀ, ਮੈਂ ਬੜਾ ਰੋਇਆ। ਮੈਂ ਲੰਮੇ ਪੈ ਕੇ ਨਾ ਮੰਜੇ ਤੋਂ, ਮੰਜਾ ਵੀ ਬੜਾ ਵੱਡਾ ਸੀਗਾ, ਮੈਂ ਉੱਥੇ ਲੰਮੇ ਪੈ ਕੇ ਰੋਣ ਲੱਗ ਪਿਆ ਕਿ ਕਦੋਂ ਹੀ ਆ ਰਹੇ ਕੌਣ ਏਡਾ ਵੱਡਾ ਮੰਜਾ ਵੀ ਪਿਆ, ਨਾਲ ਕੁੱਤੇ ਵੀ ਪਏ, ਕੁਕੜੀਆਂ ਵੀ ਪਈਆਂ, ਇੱਕ ਮੱਝ ਪੈਂਦਾ ਵਾਲੇ ਪਾਸੇ ਪਾਸਾ ਲੈ ਕੇ ਇਹਨੇ ਲੱਗੀ ਤਾਂ ਕੁੱਤੇ ਕਰਦੇ ਰੋਣ ਲੱਗ ਇਹਨੇ ਰੋਂਦਾ ਸੀ ਮਗਰ ਕੋਰਸ ਪੈਂਦੀ। ਕੁੱਤੇ ਨੂੰ ਕਹਿ ਰਿਹਾ ਜੋ ਹਮਨੇ ਦਾਸਤਾਨ ਆਪਣੀ ਸੁਣਾਈ ਆਪ ਕਿਉਂ ਰੋਏ? ਇਹ ਰੋ ਰਿਹਾ ਕੁੱਤੇ ਆਪਣੇ ਖੁਰਾ ਨਾਲ ਇਹਦੇ ਅੱਗੂ ਸਾਹਿਬ। ਇੱਕ ਕੁੱਤਾ ਇਹਦੇ ਕੋਲ ਨਾ ਇਹਦੇ 9 ਵਜੇ ਇੱਕ ਪਰੇ ਕੁੱਤਾ ਬੈਠਾ ਉਹਨੂੰ ਸਿਗੜ ਪਰ ਦੇ ਲੋ। ਨਹੀਂ ਉਸਤਾਦ ਜੀ ਉਹ ਉਹਨਾਂ ਨੇ ਮੰਜਾ ਬਹੁਤ ਵੀ ਵੱਡਾ ਬਣਾਇਆ ਸੀ, ਉੱਥੇ ਮੈਂ ਸਹੀ ਸੋ ਗਿਆ। ਮੈਨੂੰ ਬੜਾ ਰੋਣਾ ਆਇਆ ਉਸ ਰਾਤ, ਮੈਂ ਬੜਾ ਰੋਇਆ ਸੀ ਮਰੀਦ। ਤੈਨੂੰ ਪਤਾ ਮੈਂ ਕਿੰਨਾ ਇਮੋਸ਼ਨਲ ਉਸਤਾਦ ਜੀ। ਉਦੋਂ ਮੈਂ ਲੰਮੇ ਪਿਆ ਵਾਂ ਨਾ ਉਸਤਾਦ ਜੀ, ਮੈਂ ਬਾਹਰ ਰੱਖੀ ਹੋਈ ਕੀ ਤੁਹਾਨੂੰ ਉਸਤਾਦ ਜੀ ਮੈਂ ਦੱਸਾਂ। ਉਸਤਾਦ ਮੈਂ ਰੋਈ ਜਾਣ ਡਿਆ ਸੀਗਾ ਇੰਨੀ ਦੇਰ ਨੂੰ। ਮੈਂ ਉਸਤਾਦ ਜੀ ਮੇਰੀ ਸੱਜੇ ਸਾਈਡ ਤੇ ਫਿਰ ਨਜ਼ਰ ਪਈ ਹੈ ਉਸਤਾਦ ਜੀ, ਇੱਕ ਕੁੜੀ ਉਹਨੇ ਪਿੰਕ ਪਤਾ ਨਹੀਂ ਕਿਹੜਾ ਸੂਟ, ਕਾਸਮੀ ਗੁਲਾਬੀ ਉਸਤਾਦ ਜੀ ਉਹਨੇ ਨਾ ਆਹੋ ਆਤਸ਼ੀ ਗੁਲਾਬੀ ਉਸਤਾਦ ਜੀ ਉਹਨੇ ਸੂਟ ਪਾਇਆ ਤੇ ਇੱਧਰ ਆ ਕੇ ਮੈਂ ਸਮਝਿਆ ਸਿਮਰਨ ਆਈ ਹੈ, ਲੇਕਿਨ ਉਸਤਾਦ ਜੀ ਸਿਮਰਨ ਦੀ ਇੱਕ ਸਹੇਲੀ ਸੀਗੀ। ਅੱਛਾ। ਉਹ ਮੈਨੂੰ ਕਹਿੰਦੀ ਮੈਨੂੰ ਨਾ ਸਿਮਰਨ ਨੇ ਭੇਜਿਆ ਤੇ ਫੈਸਲ ਭਾਈ ਨੂੰ ਤੁਸੀਂ ਨਾ ਸਵੇਰੇ 5:30 ਵਜੇ ਨਾਲ ਨਹਿਰ ਦੀ ਪਰਲੀ ਸਾਈਡ ਤੇ ਖਲੋ ਜਾਣਾ ਸੂਬੇ ਦੇ ਕੋਲ। ਓਕੇ। ਉਹ ਛੱਲ ਜਦ ਥੱਲੇ ਜਾਂਦੀ ਨਾ ਉਹਦੇ ਨੁੱਕਰ ਤੇ, ਮੈਂ ਉਹਨੂੰ ਕਿਹਾ ਇੱਧਰ ਨੂੰ ਕਿ ਉੱਧਰ ਨੂੰ? ਕਹਿੰਦੀ ਸੂਬੇ ਦੇ ਕੋਲ ਪਰਲੀ ਸਾਈਡ ਤੇ ਖਲੋ ਜਾਣਾ ਤੁਸੀਂ। ਪਾਰ ਕਰ। ਮੈਂ ਕਿਹਾ ਓਕੇ ਹੋ ਗਿਆ। ਮੈਂ ਉਸਤਾਦ ਜੀ ਮੈਂ ਫਿਰ ਖੁਸ਼ ਹੋ ਗਿਆ। ਮੈਂ ਕਿਹਾ ਠੀਕ ਹੋ ਗਿਆ, ਐਤਕੀ ਤਾਂ ਹੁਣ ਨਿਕਾਹ ਕਰਕੇ ਮੈਂ ਕਿਹਾ ਸ਼ਾਮੀ 12 ਵਜੇ ਨਾਲ ਆ ਜਾਵਾਂਗੇ ਇਹਨਾਂ ਦੇ ਕੋਲ। ਉਸਤਾਦ ਜੀ ਮੈਂ ਸੂਬੇ ਦੇ ਕੋਲ ਸਵੇਰੇ 5:30 ਹੋਏ ਨੇ ਤੇ ਮੈਂ ਉੱਧਰ, ਹੁਣ ਸਿਮਰਨ ਨਹੀਂ ਆਣ ਡਈ, ਮੈਂ ਬੜਾ ਪਰੇਸ਼ਾਨ। ਉਸਤਾਦ ਜੀ ਇੱਧਰੋਂ ਸਿਮਰਨ ਨੇ ਪਤਾ ਕੀ ਕੀਤਾ, ਵੱਡਾ ਦੇਸ਼ ਕਾ ਲੈ ਕੇ ਉਹਦੇ ਤੇ ਬਹਿ ਕੇ ਆਣ ਡਈ। ਅੱਛਾ ਸਿਮਰਨ ਨੇ ਤੇ ਘੜੇ ਦੇ ਨਹੀਂ ਹੁਣ। ਨਹੀਂ ਭੈਣੋ ਬੜਾ ਪੁਰਾਣਾ ਦੌਰ ਹੋ ਗਿਆ ਹੁਣ ਤੇ ਜਦੀਦ ਆ ਗਿਆ। ਸ਼ੁਕਰ ਕਰੋ ਟੂਬ ਤੇ ਨਹੀਂ ਆ ਰਹੀ ਬੈਗ ਟਰੈਕਟਰ। ਦੇਖ ਕੇ ਦੇ ਉਹ ਦੇਸ਼ ਕੇ ਦੇ ਆਣ ਡਈ ਸੀ, ਉਹ ਦੇਸ਼ ਗਏ ਉਹ ਗੋਲ ਜਿਹਾ ਬਣਾਇਆ, ਉਹ ਬੜਾ ਕੁਝ ਨਿਕਲਿਆ ਵਾ, ਉਹਦੇ ਚ ਹਵਾ ਵੀ ਭਰ ਰਹੀ ਸੀ, ਬੰਦਾ ਉੱਤੇ ਟਾਇਰ ਕੇ ਆਇਆ। ਮੈਨੂੰ ਪਤਾ ਫੈਸਲ ਭਾਈ, ਮੈਨੂੰ ਸਵਿਮਿੰਗ ਪੂਲ ਬਣਾਇਆ ਹੋਇਆ ਸੀ। ਬੱਚਿਆਂ ਨਾਲ
ਉਹ ਸਵਿਮਿੰਗ ਪੂਲ ਨਹੀਂ ਅੱਛਾ ਅੱਛਾ, ਫੇਰ ਆ ਕਲਾਸ ਕੜੀਏ ਗਈ ਦਾ ਉਹ ਤਿਆਰੀ। ਉਹ ਤੇ ਉਸਤਾਦ ਜੀ ਆਣ ਡਈ ਹੋਏ ਹੁਣ ਮੈਂ ਵੇਖਣ ਡਿਆ, ਮੈਂ ਖੁਸ਼ ਹੋਣ ਡਿਆ ਵੇਖ ਕੇ ਯਾਰ ਹੁਣ ਅਸੀਂ ਇੱਕ ਹੋ ਜਾਣਾ ਹੁਣ ਅਸੀਂ। ਉਸਤਾਦ ਜੀ ਉਹ ਦਰਮਿਆਨ ਚ ਆਈ ਸੀ ਤੇ ਇਧਰੋਂ ਭਾਈ ਕੁਦਰਤੁੱਲਾ ਤੇ ਹਾਈ ਸਾਹਿਬ ਸਿੱਧੇ ਉਹ ਕਸ਼ਤੀ ਤੇ ਆਣ ਡੇ। ਮੋਟਰ ਬੋਟ ਤੇ ਆ ਵੀ ਅੱਜ ਜੇ ਭਾਈ ਕੁਦਰਤੁੱਲਾ ਨਾ ਹੁੰਦਾ ਤਾਂ ਸਟੋਰੀ ਬਹੁਤ ਫਿੱਕੀ ਸੀ। ਆ ਕੁਦਰਤੁੱਲਾ ਨੇ ਸਟੋਰੀ ਬਣਾਈ ਜੇ। ਅੱਛਾ ਫੇਰ ਠੀਕ ਆ। ਉਹ ਤੇ ਅੱਜ ਦਾ ਮੈਂ ਜਾ ਰਹੇ ਬਾਈਕ ਆ ਕਿਸ਼ਤੀ ਤੇ। ਨਹੀਂ ਉਹ ਆਣ ਡੇ ਉਸਤਾਦ ਜੀ ਹਾਈ ਸਾਹਿਬ ਦੇ। ਯਾਰ ਉਹਦੀ ਲੱਤ ਖਰਾਬ ਆ ਤੇ ਫਿਰ ਅੱਜ ਜਾ ਰਿਹਾ ਹਰ ਜਗ੍ਹਾ। ਕੀ ਯਾਰ ਸਾਈ ਉਹ ਅੱਲਾ ਮਾਫੀ ਤੋਂ ਕਹਿਣਾ ਨਹੀਂ ਚਾਹੀਦਾ। ਸਾਈ ਉਧਰੋਂ ਮੇਰੇ ਵੱਲ ਧਿਆਨ ਪਿਆ ਤੇ ਮੈਂ ਉਧਰ ਖਲੋਤਾ ਸੀ। ਸਿਮਰਨ ਵੀ ਦਰਮਿਆਨ ਦੇ ਵਿੱਚ। ਭਾਈ ਕੁਦਰਤੁੱਲਾ ਕਹਿੰਦਾ ਮੈਂ ਤੈਨੂੰ ਕਹਿੰਦਾ ਸੀ ਨਾ ਭਾਈ ਆ ਮੁੰਡਾ ਕੋਈ ਚੰਨ ਚਾੜੂਗਾ। ਆਈ ਸਾਹਿਬ ਕਹਿੰਦੇ ਨਹੀਂ ਮੈਨੂੰ ਮੁੰਡੇ ਤੇ ਧਮਾਦ ਆ। ਆਈ ਸਾਹਿਬ ਕਹਿੰਦੇ ਮੈਨੂੰ ਮੁੰਡੇ ਤੇ ਧਮਾਦ ਆ, ਮੁੰਡਾ ਇੰਜ ਦਾ ਨਹੀਂ ਹੈਗਾ। ਠੀਕ ਹੈ। ਤੇ ਸਿਮਰਨ ਨੂੰ ਆਈ ਸਾਹਿਬ ਕਹਿੰਦੇ ਤੂੰ ਕਿੱਧਰ? ਕਹਿੰਦੀ ਅੱਬੂ ਜੀ ਮੇਰੇ ਨਾ ਸਵਿਮਿੰਗ ਪੂਲ ਦੀ ਕਲਾਸ ਸੀਗੀ ਤੇ ਮੈਂ ਉਹ ਪ੍ਰੈਸ ਕੱਟ ਕਰਨ ਲਈ ਗਈ ਸੀ। ਅੱਛਾ ਕਹਿੰਦੇ ਚੱਲ ਘਰ। ਪ੍ਰੈਸ ਕੱਟ ਆਹੋ ਚੱਲ ਘਰ। ਦੇਖ ਕੇ ਤਾਂ ਨਹੀਂ ਪੁੱਛਿਆ ਦੇਸ਼ ਕਹਿੰਦਾ ਨਹੀਂ ਉਹ ਯਾਰ ਉਹ ਹੁੰਦਾ ਯਾਰ ਅੱਛਾ ਉਹ ਦੇਸ਼ ਕਾ ਕਹਿ ਰਿਹਾ, ਵੈਸੇ ਉਹ ਸਵੀਮਿੰਗ ਵਾਲੀ ਚੀਜ਼ ਹੋਣੀ ਕੋਈ। ਸਵਿਮਿੰਗ ਪੂਲ ਜਿਹਦੇ ਹਵਾ ਭਰਦੀ ਬੱਚੇ। ਅੱਛਾ ਠੀਕ ਆ ਫੇਰ। ਉਹ ਕਹਿੰਦੀ ਮੇਰੀ ਸਵਿਮਿੰਗ ਦੀ ਕਲਾਸ ਸੀ, ਮੈਂ ਉਹ ਟ੍ਰੇਨਿੰਗ ਕਰ ਰਹੀ ਸੀ। ਕਹਿੰਦਾ ਚੱਲ ਘਰ ਮੇਰਾ ਪੁੱਤਰ ਚੱਲ। ਤੇ ਮੈਨੂੰ ਸਾਈ ਨਿਕਲੀ ਘਰ ਆ ਗਈ ਮੈਨੂੰ ਤਾਂ ਹੀ ਸਿਮਰਨ ਘਰ ਆ ਗਈ, ਮੈਂ ਡੇਰੇ ਤੇ ਆ ਗਿਆ। ਲੇਕਿਨ ਉਸਤਾਦ ਜੀ ਅੱਲਾ ਜ਼ਿੰਦਗੀ ਕਰੇ ਹਾਈ ਸਾਹਿਬ ਨੂੰ ਮੇਰੇ ਤੇ ਇਤਮਾਦ ਹੈਗਾ ਸੀਗਾ ਤੇ ਅੱਜ ਵੀ ਮੇਰੇ ਤੇ ਫਿਰ ਹਾਜੀ ਨੇ ਕਦੋਂ ਮੰਨਣਾ ਕਿ ਨਹੀਂ ਸਹੀ ਦੋਵੇਂ? ਅੱਜ ਜਿਹੜਾ ਤੁਸੀਂ ਸੋਚ ਰਹੇ ਹੋ ਉਹਨੇ ਉਦੋਂ ਵੀ ਨਹੀਂ ਮੰਨਣਾ। ਇਹ ਗਵਾਲੀ ਤੁਹਾਡੇ ਤੇ ਬਣੀ ਨਹੀਂ ਮੈਂ ਜਾਣਾ ਫੈਸਲ ਦੇ ਨਾਲ। ਨਹੀਂ ਮੇਰੇ ਤੇ ਨਹੀਂ। ਅੱਛਾ ਜੈਨੂਨ ਗਾਣੇ ਉਸਤਾਦ ਜੀ। ਸਿਮਰਨ ਨੂੰ ਤਾਂ ਨਿਕਲੀ ਆਪਣੀ ਸਵਿਮਿੰਗ ਘਰ ਚਲ ਗਈ, ਇਹਨੇ ਵੀ ਆਪਣੇ ਕੱਪੜੇ ਬਦਲੇ ਗਿੱਲੇ ਨਿਚੋੜੇ ਤੇ ਡੇਰੇ ਤੇ ਚਲੇ ਗਏ। ਤੂੰ ਜਾ ਕੇ ਫਿਰ ਨਵਾਉਣ ਲੱਗ ਪਿਆ। ਆਹੋ ਸਾਈ ਕੁੱਤੇ ਨਵਾਉਣੇ ਸੀਗਾ। ਸਾਈ ਟਾਈਮ ਹੋ ਗਿਆ ਸੀ ਉਹਨਾਂ ਦਾ, ਸਵੇਰੇ 5 ਵਜ ਗਏ ਸੀ। ਕੁੱਤੇ ਨਵਾ ਕੇ ਇਹਨੇ ਗੰਜੇ ਕਰਤੇ, ਉਹਨਾਂ ਨੂੰ ਸਵੇਰੇ ਸ਼ਾਮ ਨਵਾਈ ਜਾ ਰਿਹਾ। ਇਹ ਝੂਠ ਬੋਲਦਾ ਉਸਤਾਦ ਜੀ। ਡੇਰੇ ਪਹੁੰਚਿਆ ਕੁੱਤੇ ਨਵਾਉਣ ਲਈ। ਕੁੱਤੇ ਕਹਿੰਦੇ ਉਹ ਭਾਈ ਲੇਟ ਹੋ ਗਿਆ ਸੀ, ਨਹਾ ਲਿਆ ਆਪੇ ਹੀ। ਨਹੀਂ ਸਾਈ ਮੈਂ ਡੇਰੇ ਤੇ ਆ ਗਿਆ। ਫਿਰ ਸਾਈ ਮੈਂ ਉਹ ਰੂਟੀਨ ਦੇ ਨਾਲ ਫਿਰ ਨਵਾਉਣ ਲੱਗ ਪਿਆ। ਅਗਲੀ ਜਿਹੜੀ ਪਲੈਨਿੰਗ ਨਾਲ ਉਸਤਾਦ ਕੀਤੀ ਉਹ ਲੰਬੀ ਉਸਾਈ ਮੈਂ ਅੱਗੋਂ ਸੁਣਾਉਂਗਾ ਤੁਹਾਨੂੰ। ਬਸ ਠੀਕ ਹੈ, ਇੰਨੀ ਸੁਣਾ ਦੇ। ਇੰਨਾ ਹੀ ਕੁਦਰਤੁੱਲਾ ਹਜ਼ਮ ਹੋ ਲੈਂਦੇ ਸਾਨੂੰ। ਨਹੀਂ ਭਾਈ ਕੁਦਰਤੁੱਲਾ ਦਾ ਮੈਂ ਬਹੁਤ ਮਾੜਾ ਹਾਲ ਕੀਤਾ ਉਸਤਾਦ ਜੀ। ਨਹੀਂ ਯਾਰ, ਅਸਲ 'ਚ ਪਤਾ ਕੀ ਗੱਲ ਆ, ਬਹੁਤ ਸਾਰੇ ਜਿਹੜੇ ਸਿਆਣੇ ਲੋਕ ਨੇ ਨਾ, ਹੀ ਰਾਂਝਾ ਸਾਹਿਬ ਦਾ ਜਿਹੜਾ ਕਿੱਸਾ ਵਾ ਉਹਦੇ ਵਿੱਚ ਉਸ ਕਰੈਕਟਰ ਨੂੰ ਗੈਰਤਮੰਦ ਕਹਿੰਦੇ ਆ ਜੀ। ਆਈ ਥਿੰਕ ਸਹੀ। ਬਹੁਤ ਸਾਰੇ ਲੋਕ ਤਾਂ ਉਹਦੇ ਖਿਲਾਫ ਨੇ ਨਾ, ਜਿਹੜੇ ਮਤਲਬ ਮੁਹੱਬਤ ਪਿਆਰ ਇਸ਼ਕ ਦੇ ਲਵਰਸ। ਲੇਕਿਨ ਜਿਹੜੇ ਕਈ ਐਸੇ ਵੀ ਗੁਣੀ ਲੋਕ ਨੇ ਜਿਨ੍ਹਾਂ ਨੇ ਕਿਹਾ ਇਸ ਪੂਰੇ ਕਿੱਸੇ 'ਚ ਅਗਰ ਕੋਈ ਗੈਰਤਮੰਦ ਬੰਦਾ ਸੀ ਨਾ ਤੇ ਕੈਦੋ ਸੀ। ਹਾਂਜੀ ਕਿ ਜਿਹਦੀ ਘਰ ਦੀ ਇੱਜ਼ਤ ਨੂੰ ਮਤਲਬ ਬੁਨਾ ਮਿਲਣ ਆ ਰਿਹਾ ਤੇ ਉਹ ਦੱਸੇ ਵੀ ਨਾ, ਲੇਕਿਨ ਉਹਨੂੰ ਗੰਦਾ ਕੀਤਾ ਪੂਰੇ ਮੁਆਸ਼ਰੇ 'ਚ। ਔਰ ਕਈ ਇਹ ਵੀ ਸਵਾਲ ਕਰਦੇ ਨੇ, ਸਵਾਲ ਕਰਨ ਲੱਗੇ 12 ਸਾਲ ਜੇ ਚੋਰੀ ਖਾਧੀ ਰਾਂਝਾ ਸਾਹਿਬ ਨੇ ਤੇ ਉਹ 12 ਸਾਲ ਦੇ ਵਿੱਚ ਕਿਆ ਮਤਲਬ ਉੱਥੇ ਹੀ ਰਹੇ ਨੇ ਤੇ ਫਿਰ ਉਹਨਾਂ ਕਿੱਦਾਂ ਸਰਵਾਈਵ ਕੀਤਾ? ਕਿੱਥੇ? ਉਹ ਬੇਲੇ 'ਚ ਉਹਨੂੰ ਮਿਲਦੇ ਵੀ ਰਹੇ ਨੇ। ਮੱਝੀਆਂ ਚਰਾਈਆਂ ਬੇਲੇ 'ਚ ਮਿਲਦੇ ਰਹੇ। ਦੁਕਾਨ ਬਣਾਈ ਸੀ ਛੋਟੀ ਜਿਹੀ ਉੱਥੇ ਕਰਿਆਨੇ ਦੀ। ਅੱਛਾ ਮੈਨੂੰ ਲੱਗਦਾ ਇਹਦੇ ਵਿੱਚ ਨਾ ਕਿਉਂਕਿ ਚੱਲਦਾ ਅਫਸਾਨਵੀ ਜਿਹਾ ਵੀ ਸਿਲਸਿਲਾ ਹੋ ਜਾਂਦਾ ਨਾ ਬਹੁਤ ਸਾਰਾ। ਜਿਹਨੇ ਲਿਖਿਆ ਉਹਨੇ ਆਪਣੇ ਕੋਲੋਂ ਆਹੀ ਰਾਂਝਾ ਕਰੈਕਟਰ ਲਿਖ ਕੇ ਤੇ ਅੱਗੋਂ ਆਪਣੇ ਕੋਲੋਂ ਗੱਲ ਵੀ ਲਿਖ ਦਿੱਤੀ। ਲੇਕਿਨ ਬੰਸਰੀ ਦਾ ਵਜਾਣਾ ਵੰਜਲੀ ਬੰਸਰੀ ਹੋਈ ਤੇ ਉਹ ਨਹੀਂ ਵੰਜਲੀ ਹੋਰ ਆ, ਬਾਂਸਰੀ ਹੋਰ ਆ। ਹਾਂਜੀ ਚਲੋ ਉਹ ਵੰਜਲੀ ਜਿਹੜੀ ਵਜਾ ਰਿਹਾ ਸੀ ਰਾਂਝਾ ਸਾਹਿਬ ਤੇ ਉਹਦਾ ਮਿਊਜ਼ੀਸ਼ੀਅਨ ਬਕਾਇਦਾ ਇੱਕ ਪ੍ਰੋਪਰ ਤਰੀਕਾ ਹੁੰਦਾ ਸਿਖਾਉਂਦੇ ਨੇ। ਸੁਰ ਦਾ ਸਮਝ ਹੋਣੀ ਚਾਹੀਦੀ। ਹਾਂਜੀ ਉਹ ਜੱਟਾਂ ਦਾ ਮੁੰਡਾ ਸੀ। ਅਤੇ ਫਿਰ ਹੁਣ ਤੂੰ ਕਹਿ ਰਿਹਾ ਤੂੰ ਆਪੇ ਹੀ ਆ ਗਿਆ ਆਪਣੀ ਗੱਲ ਪਿੱਛੇ ਤੇ ਇਹਨੂੰ ਛੱਡ ਦੇ। ਤੂੰ ਜੱਟਾਂ ਦਾ ਮੁੰਡਾ ਨਹੀਂ ਸੀ ਤੇ ਉਹ ਦੂਜਾ ਜਿਹੜਾ ਸੀ ਸਾਰਿਆਂ ਦੇ ਵਿੱਚ ਹੈ ਸੀ ਮਾੜੀ ਟੈਨ ਲਈ ਆਦਤ ਥੋੜੀ। ਦੇਖੋ ਨਾ ਜਿਹੜੀ ਸੀ ਸੋਹਣੀ ਮਹੀਂਵਾਲ ਵੀ ਠੰਡੇ ਪਾਣੀ 'ਚ ਜਦੋਂ ਗਈ ਸੋਹਣੀ ਗਈ, ਕਰੈਕਟਰ ਨਹੀਂ ਆਇਆ ਵੜਿਆ ਪਾਣੀ 'ਚ। ਨਹੀਂ ਉਹ ਬਿਮਾਰ ਸੀ ਉਸਤਾਦ। ਨਹੀਂ ਨਾ ਕਰ ਉਸਤਾਦ ਜੀ ਜਿਹੜੀ ਛੱਲਾਂ 'ਚ ਰੋਲ ਕੇ ਛੱਲਾਂ 'ਚ ਨਹੀਂ, ਉਹ ਥੱਲਾਂ 'ਚ ਭਾਈ ਛੱਲਾਂ 'ਚ। ਉਹ ਲੈਲਾ ਮਜਨੂ, ਉਹ ਕੁਛ ਨਾ ਕੁਛ ਉਹਨਾਂ ਦੀ ਸਦਾਕਤ ਨਜ਼ਰ ਆਉਂਦੀ। ਲੈਲਾ ਮਜਨੂ ਜਿਹੜਾ ਨਾ ਬਹੁਤ ਪੁਰਾਣਾ ਕਿੱਸਾ, ਇਹਦੇ ਬਾਰੇ ਜਿਹੜੀਆਂ ਬਣਦੀਆਂ ਵੀ ਉਹ ਨਹੀਂ ਪਤਾ ਸਾਨੂੰ। ਲੇਕਿਨ ਇਹ ਆ ਕਿ ਆ ਜਿਹੜਾ ਸੀ ਨਾ ਹੁਣ ਦੇਖਣਾ, ਇੱਕ ਨੇ ਪਾਟਾ ਦਾ ਗੋਸ਼ਤ ਖਵਾਇਆ ਸੀ ਮੱਛਲੀ ਦਾ। ਮੱਛਲੀ ਦਾ ਗੋਸ਼ਤ ਤਾਈ ਨੂੰ ਪਤਾ ਹੀ ਨਹੀਂ ਕਿੱਥੇ ਹੁੰਦਾ ਬੱਕਰੇ ਦੇ ਵਿੱਚ, ਸਿਰਫ ਢਾੜੀ ਨੂੰ ਪਤਾ ਹੁੰਦਾ ਮੱਛਲੀ ਦਾ ਗੋਸ਼ਤ। ਲੇਕਿਨ ਉਸਤਾਦ ਜੀ ਮੈਂ ਨਹੀਂ ਇੱਕ ਹੋਰ ਸੀ ਜਿਹੜਾ ਕੋਈ ਤੁੰਬਾ ਉਹ ਵੀ ਵਜਾਉਂਦਾ ਸੀ, ਕੁਛ ਹੋਰ ਵੀ ਇੰਸਟਰੂਮੈਂਟ। ਇੱਕ ਹੋਰ ਵੀ ਰਬਾਬ, ਉਹ ਸੀ ਮੁਰਾਦ ਬਲੋਚ। ਮੁਰਾਦ ਬਲੋਚ ਉਹ ਕੋਈ ਰਬਾਬ ਟਾਈਪ ਦੀ ਚੀਜ਼ ਵਜਾਉਂਦੇ ਸੀ।
ਆ ਤੇ ਫਿਰ ਤੁਹਾਨੂੰ ਦੱਸਿਆ ਸ਼ੇਰੀ ਫਰਹਾਦ ਦਾ ਵੀ, ਉਹ ਵੀ ਕੋਈ ਫਰਹਾਦ ਦਾ ਵੀ ਸੁਰ ਨਾਲ ਤਲਕ ਸੀ। ਹਾਂ ਕੀਬੋਰਡਿਸਟ ਸੀਗਾ। ਲੇਕਿਨ ਉਹਨਾਂ ਦੇ ਬਾਰੇ ਚ ਦੱਸਿਆ ਜਾਂਦਾ ਕਿ ਉਹ ਵੀ ਬੜਾ ਦਲੇਰ ਬੰਦਾ ਹੋਇਆ। ਉਹਨੇ ਆਪਣਾ ਪਹਾੜ ਜਿਹੜਾ ਉਸਤਾਦ ਜੀ ਸ਼ੱਕ ਕਰਤਾ ਸੀ, ਕੱਟ ਕੇ ਨਾ। ਉਹ ਇੱਕ ਮੈਲੋਡੀ ਕਵੀ ਵੀ ਜਾਂਦੇ ਸੀ, ਪਤਾ ਨਹੀਂ ਕੌਣ ਸੀਗਾ। ਉਹ ਅਸਗਰ ਖਾਨ ਸਾਹਿਬ ਉਹ ਆਸ਼ਿਕ ਨਹੀਂ ਹੈ, ਉਹ ਵੈਸੇ ਮਿਊਜ਼ੀਸ਼ੀਅਨ ਹਾਰਮੋਨੀਅਮ ਵਾਲੇ। ਇਹ ਕੈਸੀ ਗੱਲ ਕੋਈ ਐਸਾ ਨਹੀਂ ਆਸ਼ਕ ਹੁੰਦਾ ਜਿਹੜਾ ਵੱਡਾ ਬੈਂਡ ਵਜਾਉਂਦਾ ਵਾ। ਹਾਂ ਪਾ ਹੈ ਉਸਤਾਦ ਜੀ ਮੰਡੀ ਕੁਆਟਰ ਚ, ਉਹਦਾ ਨਾਂ ਆਸ਼ਕ ਹੋਆ ਬੈਂਡ ਦਾ। ਹਾਂ ਸਹੀ ਗੱਲ। ਹਾਂਜੀ, ਇਹ ਕੈਸੀ ਗੱਲ ਹੈ। ਇਹ ਜਿੰਨੇ ਵੱਡੇ ਲੋਕ ਆਸ਼ਕ ਖੈਰੇ ਵੀ ਇੱਕ ਅਫਸਾਨਾ ਹੋਵੇ ਤੇ ਭਾਵੇਂ ਜੋ ਵੀ, ਲੇਕਿਨ ਇਸ਼ਕ ਦੀਆਂ ਮਸਾਲਾਂ ਹੁੰਦੇ। ਹਾਂਜੀ। ਦੇਵਦਾਸ ਵੀ ਬਰੀਕ ਆਦਮੀ ਸੀ ਜਿਹੜਾ ਉਹ ਤੇ ਉਹ ਸੀ ਨਾ, ਇੱਕ ਨਾਵਲ ਸੀ, ਨਾਵਲ ਆਓ। ਹਾਂਜੀ ਚਲੋ ਉਹ ਬੰਦੇ ਨੇ ਨਾਵਲ ਲਿਖਿਆ ਹੀ ਨਾਵਲ। ਹਾਂਜੀ ਹਾਂ ਅੱਛਾ, ਗੋਰਿਆਂ ਚ ਵੀ ਹੈ ਰੋਮੀਓ ਜੂਲੀਅਟ। ਹਾਂ ਯਾਰ, ਜਿੱਥੇ ਇਨਸਾਨ ਹੈਗਾ ਉੱਥੇ ਪਿਆਰ ਹੈਗਾ। ਰੋਮੀਓ ਜੂਲੀਅਟ ਅੱਛਾ ਇੱਕ ਸਵਾਲ ਆ ਉਸਤਾਦ ਜੀ ਕਿ ਮੁਹੱਬਤ ਸ਼ਾਇਦ ਇਹਦੇ ਨਾਲੋਂ ਵੀ ਖਤਰਨਾਕ ਹੱਦ ਤੱਕ ਕਿਸੇ ਨੇ ਕੀਤੀ ਹੋਵੇ, ਲੇਕਿਨ ਉਹ ਸਾਹਮਣੇ ਨਾ ਸਾਹਮਣੇ ਨੇ। ਗੱਲ ਇਹ ਨਹੀਂ ਹੈਗੀ, ਗੱਲ ਇਹ ਹੈ ਉਸਤਾਦ ਜੀ ਕਿ ਜਾਨਵਰਾਂ ਦੇ ਵਿੱਚ ਵੀ ਇਹ ਹੋਏਗੀ ਚੀਜ਼ ਲਾਜ਼ਮੀ। ਅੱਛਾ, ਜਾਨਵਰ ਵੀ ਇੱਕ ਦੂਜੇ ਨੂੰ ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਈਦ ਤੇ ਬੱਕਰੇ ਲੈ ਆਓ, ਆਹ 10 ਬੱਕਰੇ ਬਣ ਲਓ, ਠੀਕ ਹੈ ਜੀ। ਵਿੱਚੋਂ ਕਈ ਐਸੇ 2-3 ਹੋਣਗੇ ਜਿਹੜੇ ਤੁਹਾਨੂੰ ਲੈਦਾ ਹੀ ਬੈਠੇ ਨਜ਼ਰ ਆਉਣਗੇ। ਉਹ ਇੱਕ ਜਿੱਥੇ ਜਾਏਗਾ ਦੂਜਾ ਉਹਦੇ ਕੋਲ ਹੀ ਜਾਏਗਾ, ਬਾਕੀ ਲੈਦਾ ਹੋਣਗੇ। ਬੜੀ ਮੁਹੱਬਤ ਆ ਜਾਨਵਰਾਂ ਦੀ। ਉਹ ਸਹੀ ਕਹਿ ਰਿਹਾ। ਜਾਨਵਰ ਤੇ ਲੋਕੀ ਮਾਰਦੇ ਨੇ, ਉਹ ਇੱਕ ਦੂਸਰੇ ਦਾ ਸਾਥ ਨਹੀਂ ਛੱਡਦੇ। ਨਹੀਂ ਹੁੰਦਾ ਰੌਲਾ। ਆ ਤੁਸੀਂ ਵੱਡੀ ਤੇ ਦੇਖ ਲਓ ਨਾ, ਤੁਸੀਂ 3 ਬੱਕਰੇ ਲਿਆਂਦੇ ਨੇ, 4 ਬੱਕਰੇ ਨੇ, 5 ਬੱਕਰੇ ਨੇ, ਤਾਜੀ ਉਹ ਵਿੱਚ ਐਸੇ ਹੋਣਗੇ ਜਿਹੜੇ 2 ਇੱਕ ਦੂਜੇ ਤੋਂ ਲੈਦਾ ਰਹਿੰਦੇ। ਤੁਸੀਂ ਇੱਕ ਨੂੰ ਪਰੇ ਲੈ ਜਾਓ, ਖੱਪ ਪਾ ਦੇਣਗੇ। ਹਾਂਜੀ ਹੈ। ਉਹਨੂੰ ਕੋਲ ਲਿਆ ਦਿਓ, ਭਾਵੇਂ ਤੁਸੀਂ ਕੁਝ ਵੀ ਨਾ ਖਾਣ ਪੀਣ ਉਹਦੇ ਚੁੱਪ ਕਰਕੇ ਬੈਠੇ ਰਹਿਣਗੇ। ਇਹ ਹੈ ਜਿੱਥੇ ਜਾਨ ਨਾ, ਜਿੱਥੇ ਮੁਹੱਬਤ ਉਸਤਾਦ ਜੀ ਹੈਗੀ। ਇਹ ਸਵਾਲ ਸੀ ਕਿ ਕਿਆ ਮਤਲਬ ਤੁਹਾਡੇ ਹਿਸਾਬ ਨਾਲ ਹੋ ਸਕਦਾ ਐਸੀਆਂ ਮੁਹੱਬਤਾਂ ਕਿ ਜਿਹੜੀਆਂ ਸਾਹਮਣੇ ਨਾ ਆਈਆਂ ਹੋਣ, ਲੇਕਿਨ ਉਹ ਇਹਦੇ ਨਾਲੋਂ ਵੀ ਜ਼ਿਆਦਾ ਪੇਚੀਦਾ ਅੱਜ ਦੇ ਦੌਰ 'ਚ ਵੀ ਹੋਣਗੀਆਂ ਨੇ, ਅੱਜ ਦੇ ਦੌਰ 'ਚ ਵੀ ਹੋਣਗੀਆਂ, ਅੱਜ ਦੇ ਦੌਰ 'ਚ ਵੀ ਹੋਣਗੀਆਂ। ਸਾਜੀ ਇੱਕ ਸਵਾਲ ਹੋਰ, ਮਾਜ਼ਰਤ, ਜਿਹੜੇ ਲੋਕ ਗੋਲੀਆਂ ਖਾ ਕੇ ਜਾਂ ਕੋਈ ਐਸਾ ਅਮਲ ਕਰਦੇ ਨੇ ਮੁਹੱਬਤ 'ਚ, ਤੁਹਾਡੇ ਹਿਸਾਬ ਨਾਲ ਉਹ ਕੀ ਲੋਕ? ਤਾਜੀ ਉਹ ਇੱਕ ਤੁਹਾਡੀ ਇੱਕ ਪੀਕ ਤੇ ਚਲੀ ਜਾਂਦੀ ਨਾ। ਮੈਂ ਤੁਹਾਨੂੰ ਕਈ ਵਾਰੀ ਵਾਕਿਆ ਸੁਣਾਇਆ ਲਾਇਡ ਹਸਪੀਟਲ ਦਾ, ਮੇਰੀ ਅੱਖੀ ਵਾਕਿਆ ਸੀ ਕਿ ਇੱਕ ਮੁੰਡਾ ਆਇਆ ਤੇ ਉਹਨੇ ਪਹਿਲੇ ਮੁੰਡਾ ਹੀ ਆਇਆ ਸੀ, ਪਹਿਲੇ ਮੁੰਡਾ ਸੀ, ਉਹਨੇ ਕਣਕ ਵਾਲੀਆਂ ਗੋਲੀਆਂ ਖਾ ਲਈਆਂ ਸੀ। ਤੇ ਉਸਤਾਦ ਜੀ ਜਦੋਂ ਉਹਦੇ ਅੰਦਰੋਂ ਹੋਇਆ ਨਾ ਸਿਸਟਮ, ਕਿਉਂਕਿ ਉਹ ਗੈਸ ਚੜ੍ਹਦੀ ਉੱਪਰ ਨੂੰ, ਉਹ ਤੁਹਾਡੀਆਂ ਨਾੜਾਂ ਨੂੜਾਂ ਦਿਲ ਹਰ ਚੀਜ਼, ਤੇ ਜਦੋਂ ਸਾਹ ਹੋਇਆ ਬੰਦ, ਤੇ ਉਸਤਾਦ ਜੀ ਉਹਨੂੰ ਇਸ਼ਕ ਉਸ਼ਕ ਭੁੱਲ ਗਿਆ ਸੀ, ਤੇ ਰਾੜ ਪਾ ਰਿਹਾ ਸੀ ਡਾਕਟਰਾਂ ਨੂੰ ਕਿ ਮੈਨੂੰ ਬਚਾ ਲਓ, ਅੱਲਾ ਦਾ ਨਾਮ ਮੈਨੂੰ ਬਚਾ ਲਓ। ਜਦੋਂ ਇੰਜ ਕਰਕੇ ਆਈ ਨਾ ਸਾਹਮਣੇ, ਜਾਨ ਨਿਕਲਣ ਲੱਗੀ, ਤੇ ਉਸਤਾਦ ਜੀ, ਤੇ ਥੋੜੀ ਦੇਰ ਬਾਅਦ ਉਹ ਕੁੜੀ ਵੀ ਆ ਗਈ, ਉਹਨੇ ਵੀ ਖਾ ਲਈਆਂ। ਥੋੜੀ ਦੇਰ ਬਾਅਦ ਹੀ ਜਦੋਂ ਉਹਨੂੰ ਪਤਾ ਲੱਗਾ ਉਹਨੇ ਵੀ ਖਾ ਲਈਆਂ। ਇਹ ਨਹੀਂ ਇੰਜ ਦਾ ਹਿਸਾਬ। ਲੇਕਿਨ ਉਹ ਮੈਨੂੰ ਅੱਜ ਵੀ ਉਹਦੀਆਂ ਆਵਾਜ਼ਾਂ ਯਾਦ ਨੇ, ਉਹ ਐਮਰਜੈਂਸੀ ਵਾਰਡ 'ਚ, ਕਿ ਉਹਨੂੰ ਭੁੱਲ ਗਿਆ ਸੀ ਸਾਰਾ ਕੁਛ। ਜਦੋਂ ਸਾਹ ਹੋਇਆ ਨਾ ਬੰਦ, ਤੇ ਇੰਜ ਜਾਣ ਲੱਗੀ ਨਿਕਲਣ ਕਿ ਵੀ ਇਹ ਕਿੱਧਰ, ਤੇ ਉਹ ਫਿਰ ਉਹਦਾ ਇਲਾਜ ਹੁੰਦਾ। ਉਹ ਕਹਿੰਦੇ ਜੀ ਇਹਦਾ ਕੋਈ ਅਸੀਂ ਉਹ ਕਰ ਦਿੰਦੇ ਹਾਂ, ਵਾਸ਼ ਮੇਦਾ ਵਾਸ਼, ਜਾਂ ਕਿ 24 ਘੰਟੇ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨੇ ਬਚਣਾ ਕਿ ਨਹੀਂ। 24 ਘੰਟੇ ਬਿਲਕੁਲ ਅਸੀਂ, ਯਾਨੀ ਇਹ ਬੁਜ਼ਦਲਾਨਾ ਹਰਕਤ ਆ। ਉਹੀ ਗੱਲ ਕਰ ਰਹੇ ਨਾ। ਸਾਜੀ ਦੀ ਮਸ਼ੂਕ ਨੇ ਵੀ ਉਹ ਕਈਆਂ ਨੂੰ ਆਦਤ ਹੁੰਦੀ ਹੈ ਮਾੜੀ ਮਾੜੀ ਗੱਲ ਤੇ ਬਲੇਟ ਮਾਰਨੇ ਹੁੰਦੇ, ਮੁੜ ਕੇ ਜਦੋਂ ਤੁਸੀਂ ਪੁੱਛਣਾ ਤੇ ਬਹਾਨਾ ਲਾ ਦੇਣਾ ਕੋਈ। ਇਹਦੀ ਮਸ਼ੂਕ ਨੇ ਸਾਜੀ ਇੰਜ ਕਰਕੇ ਫੱਕਾ ਮਾਰ ਲਗੇ ਨੇ, ਇੰਜ ਹੱਥ ਮਾਰ ਕੇ ਸੁੱਟ ਦਿੱਤੀ। ਉਹਨੇ ਕਿਹਾ ਬੇਟੇ ਮੇਰੀ ਮੇਦੇ ਦੀ ਦਵਾਈ ਸੀ। ਹਾਂ ਇਹਨੇ ਇੱਕ ਵਾਰੀ ਕਣਕ ਵਾਲੀਆਂ ਗੋਲੀਆਂ ਖਾਧੀਆਂ, ਮੂੰਹ ਚੋਂ ਆਟਾ ਸੁੱਟੀ ਜੱਪ। ਇਹਦੀ ਵੀ ਮਸ਼ਹੂਰ ਕਹਿੰਦੀ ਪਹਿਲੇ ਤੂੰ ਖਾ ਫਿਰ ਮੈਂ ਬਾਅਦ ਚੋਂ ਖਾਊਂ, ਮੈਨੂੰ ਤੇਰੇ ਤੇ ਇਤਬਾਰ ਨਹੀਂ ਹੈਗਾ। ਨੇ ਆਪਣੀ ਮਸ਼ੂਕ ਦੇ ਦੁੱਖ 'ਚ ਕਣਕ ਵਾਲੀਆਂ ਗੋਲੀਆਂ ਖਾ ਲਈਆਂ, ਘਰਦਿਆਂ ਨੇ ਪੜੋਲੇ 'ਚ ਸੁੱਟਤਾ। ਮੈਂ ਕਹਿੰਦੀ ਇੱਕ ਦੋ ਵਾਰੀ ਦੱਸਿਆ ਕਿ ਜ਼ਿੰਦਗੀ 'ਚ ਕਦੀ ਤੁਹਾਡਾ ਇਸ ਤਰ੍ਹਾਂ ਦਾ ਆ ਜਾਏ ਨਾ ਸਿਸਟਮ, ਤੁਹਾਨੂੰ ਪਤਾ ਲੱਗਿਆ ਇਸ ਬੰਦੇ ਨੇ ਖਾ ਲਈਆਂ ਨੇ, ਉਹਨੂੰ ਫੌਰਨ ਘਿਓ ਪਿਆ ਦਿਓ, ਦੇਸੀ ਘਿਓ ਨਹੀਂ ਜਿਹੜਾ ਮਰਜ਼ੀ ਹੋਵੇ ਘਿਓ, ਇਹਨੇ ਚਿਕਨਾਈ ਹੋਈ, ਚਿਕਨਾਈ, ਉਹਨੂੰ ਪਿਆ ਦਿਓ ਔਰ ਤੁੰਨ ਕੇ ਪਿਆ ਦਿਓ ਉਹਨੂੰ, ਕਿਉਂਕਿ ਜਦੋਂ ਅੰਦਰ ਜਾਂਦੀ ਨਾ ਮੇਦੇ 'ਚ, ਇਹ ਗੈਸ ਆਉਂਦੀ ਤਾਂ ਨੂੰ। ਕਣਕ ਵਾਲੀ ਗੋਲੀ ਕਿੱਡਾ ਲੰਮਾ ਭੜੋਲਾ ਹੁੰਦਾ, ਥੱਲੇ ਰੱਖੀ ਹੁੰਦੀ ਹੈ, ਉੱਤੇ ਤੱਕ ਸੁਸਰੀ ਨਹੀਂ ਪੈਣ ਦਿੰਦੀ, ਉਹ ਜਾਂਦੀ, ਇਹਦੇ ਚੋਂ ਗੈਸ ਨਿਕਲਦੀ ਹੈ। ਤੇ ਅਗਰ ਕਦੀ ਇਸ ਤਰ੍ਹਾਂ ਹੋਵੇ ਨਾ ਲਾਈਫ 'ਚ, ਕੋਈ ਦੇਖੋ ਖੁਦਾ ਨਾ ਖਾਸਤਾ, ਤੇ ਉਹਨੂੰ ਫੌਰਨ ਘਿਓ ਪਿਆ ਦਿਓ, ਜਿੰਨਾ ਪੀਤਾ ਜਾਂਦਾ ਘਿਓ ਉਹਦੇ ਮੇਦੇ ਜਾ ਕੇ ਉਹਨੂੰ ਦਬਾ ਦੇਗਾ, ਠੀਕ ਕਰ ਲੈਂਦਾ ਵਾ। ਅੱਛਾ ਉਸਤਾਦ ਜੀ, ਉਹਦੇ ਨਾਲ ਕੁਝ ਚਾਂਸ ਬਣ ਜਾਂਦੇ ਨੇ। ਘਿਓ ਤੇ ਜਿਹੜਾ ਉਹ ਹੁੰਦਾ ਸਖਤ ਹੁੰਦਾ, ਉਹਨੂੰ ਪਿਘਲਾ ਲੈਣਾ। ਹਾਂ ਘਿਓ ਜਾਂ ਘਿਓ ਪਿਆ ਦਿਓ ਉਹਨੂੰ, ਦੇਸੀ ਘਿਓ ਪਿਆ ਦਿਓ ਥੋੜਾ ਜਿਹਾ, ਯਾਨੀ ਕਿ ਜਿਹੜਾ ਉਹ ਪੀਣ ਵਾਲਾ ਹੋਵੇ, ਦੇਸੀ ਘਿਓ ਜਾਂ ਡਾਲਡਾ ਜਾਂ ਨਹੀਂ, ਹਾਂ ਜਿਹੜਾ ਵੀ ਹੋਵੇ। ਸਾਜੀ ਇਹਦੀ ਮਸ਼ੂਕ ਨੇ ਗੋਲੀਆਂ ਖਾਧੀਆਂ, ਇਹਨਾਂ ਘਿਓ ਪਿਆਤਾ, ਇਹਨਾਂ ਬੜਾ ਫੇਰ ਮਰ ਗਈ, ਫਿਰ ਬਾਅਦ 'ਚ ਤਲਦੇ ਫਿਰਨ। ਕਹਿੰਦਾ ਜਦੋਂ ਮਲ ਤੇ ਗਈ ਹੈ ਤਲ ਲੈਂਦੇ। ਸਾਜੀ
ਇੱਕ ਹੋਰ ਹਾਰਟ ਅਟੈਕ ਦੇ ਬਾਰੇ ਚ ਬੜੀ ਇੱਕ ਅੱਛੀ ਅਵੇਅਰਨੈਸ ਹੈ ਕਿ ਜਦੋਂ ਬੰਦੇ ਨੂੰ ਫੀਲ ਹੋਵੇ ਨਾ ਐਸਾ ਕੁਝ, ਤੇ ਡਾਕਟਰਸ ਕਹਿੰਦੇ ਨੇ ਕਿ ਜ਼ੋਰ ਨਾਲ ਖਾਂਸੀ ਕਰੋ। ਹਾਂ, ਖਾਂਸੀ ਕਰਨ ਨਾਲ ਨਾ ਤੁਹਾਡੇ ਲੰਗਸ ਦਾ ਜਿਹੜਾ ਨਾ ਉਹ ਪੰਪ ਕਰੇਗਾ। ਪਰ ਯਾਰ ਨਾਜ਼ਰੀਨ ਗੱਲ ਇਹ ਹੈ ਕਿ ਜਿੰਨੇ ਵੀ ਹੈ ਨਾ ਮੁਹੱਬਤ ਸ਼ਬਦਾਂ ਵਾਲੇ ਚੱਕਰ ਗੱਲਬਾਤ, ਠੀਕ ਹੈ ਨਾ ਉਸਤਾਦ ਜੀ, ਇਹ ਤੁਹਾਨੂੰ ਉਸ ਟਾਈਮ ਲੱਗ ਰਿਹਾ ਹੁੰਦਾ। ਪਰ ਜਿੱਦਾਂ ਮੈਨੂੰ ਰਾਤੀ ਇੱਕ ਬੰਦਾ ਕਹਿੰਦਾ ਜੀ ਉਹ ਤੁਸੀਂ ਜਿਹੜੇ ਝੂਠੇ ਜਿਹੜੇ ਪੀਰ ਫਕੀਰ ਬਣੇ ਨੇ ਹਾਂਜੀ ਕਿ ਮੇਰਾ ਵਿਆਹ ਨਹੀਂ ਹੋ ਰਿਹਾ, ਤੇ ਉਹਨੇ ਕਹਿਣਾ ਇਦਾਂ ਕਰਾਂਗਾ ਤੇ ਇਦਾਂ ਕਰਾਂਗਾ। ਤੇ ਮੈਨੂੰ ਇੱਕ ਬੰਦਾ ਕਹਿੰਦਾ ਯਾਰ ਇਹ ਬੰਦਾ ਉਹਨਾਂ ਨੂੰ ਪਹਿਲੇ ਚੰਗੀ ਤਰ੍ਹਾਂ ਪੁੱਛ ਲਵੇ ਕਿ ਭਾਜੀ ਤੁਸੀਂ ਦੱਸੋ ਕਿ ਤੁਸੀਂ ਪਹਿਲੇ ਕਿਹਦਾ ਕੀਤਾ, ਤੁਸੀਂ ਇਹਦੇ ਨਾਲ ਕੀ ਹੋਏਗਾ, ਕਿੱਦਾਂ ਹੋਏਗਾ, ਮੈਨੂੰ ਦੱਸੋ। ਮੈਂ ਕਿਹਾ ਜੀ ਉਹਨੂੰ ਇੰਨੀ ਅਕਲ ਹੋਵੇ ਉੱਥੇ ਬੈਠੇ ਨੂੰ ਤੇ ਉਹਦੇ ਕੋਲ ਆਵੇ ਹੀ ਕਿਉਂ? ਸਹੀ ਗੱਲ, ਇਹ ਤੇ ਫਰਕ ਹੋ ਜਾਂਦਾ। ਉੱਥੇ ਜਾਂਦਾ ਹੀ ਉਹ ਹਾਂ, ਉੱਥੇ ਫਰਕ ਹੋ, ਦਿਮਾਗੀ ਤੌਰ ਤੇ ਬੰਦ ਹੁੰਦਾ ਉਹ ਟੋਟਲ। ਬਿਲਕੁਲ ਜਿੰਨੇ ਅੱਜ ਦੇਖੋ ਅੱਜ ਜੋ ਹੋ ਰਿਹਾ ਜਿੰਨਾ ਵੀ ਉਹ ਇਹੀ ਕੁਛ ਹੀ ਹੋ ਰਿਹਾ। ਹਾਂਜੀ ਬਿਲਕੁਲ ਸਹੀ ਗੱਲ ਹੈ। ਤੁਹਾਨੂੰ ਹਮੇਸ਼ਾ ਆਸ ਲੈ ਕੇ ਜਾਂਦੀ ਹੈ। ਉਹਨਾਂ ਇਕਰਾਰੁਲ ਹਕ ਸਾਹਿਬ ਜੋ ਅੱਜ ਕੱਲ ਕਰ ਰਹੇ ਨੇ ਜਿਸ ਬੰਦੇ ਦੇ ਖਿਲਾਫ, ਉੱਥੇ ਜਿਹੜੇ ਜਾਂਦੇ ਨੇ ਸਰ ਉਹਨਾਂ ਨੂੰ ਆਸ ਲੈ ਕੇ ਜਾਂਦੀ। ਸਹੀ ਬਾਤ। ਇਕਰਾਰੁਲ ਹਸਨ ਸਾਹਿਬ, ਇਕਰਾਰੁਲ ਹਸਨ, ਹਾਂ ਸੌਰੀ, ਉਹਨਾਂ ਨੂੰ ਆਸ ਹੀ ਲੈ ਕੇ ਜਾਂਦੀ। ਬਿਲਕੁਲ ਆਪਣੀ ਵੱਲੋਂ ਤੇ ਚੰਗੇ ਜਾਂਦੇ ਨੇ ਨਾ। ਤੇ ਇਸ ਤਰ੍ਹਾਂ ਹਰ ਬੰਦੇ ਨੂੰ ਸਾਰ ਜਦੋਂ ਡੂਬਨੇ ਵਾਲੇ ਕੋ ਤਿਨਕੇ ਕਾ ਇਸ਼ਾਰਾ, ਤੂੰ ਇੱਕ ਕੁੜੀ ਤੋਂ ਬਗੈਰ ਰਹਿ ਨਹੀਂ ਸਕਦਾ, ਤੇਰੀ ਜਾਨ ਨਿਕਲੀ ਜਾ ਰਹੀ ਹੈ, ਤੈਨੂੰ ਕੋਈ ਆ ਕੇ ਬੰਦਾ ਕਹਿ ਦੇਵੇ ਯਾਰ ਫਲਾਂ ਜਗ੍ਹਾ ਤੇ ਨਾ ਕੋਟ ਉਦੂ ਉੱਥੇ ਇੱਕ ਬਾਬਾ ਬਹਿੰਦਾ, ਉਹ ਤੂੰ ਨਾ ਸਿਰਫ ਉਹਨੂੰ ਐ ਕਰਕੇ ਨਾ ਤੇ ਉਹਦਾ ਨਾਂ ਦੱਸਣਾ ਕੁੜੀ ਦਾ ਤੇ ਉਹਦੀ ਮਾਂ ਦਾ, ਤੇ ਵੀ ਅਗਲੇ ਦਿਨ ਲੈ ਉਹਨੇ ਨਹੀਂ ਵੇਖਣਾ ਵੀ ਇਹ ਕੀ ਹੈ ਤੇ ਕੀ ਨਹੀਂ, ਉਹਨੇ ਅਗਲੇ ਦਿਨ ਉੱਥੇ ਪਹੁੰਚ ਜਾਣਾ। ਇਸ ਤਰ੍ਹਾਂ ਤੇ ਏਦਾਂ ਅਗਰ ਹੋਣ ਲੱਗ ਪਵੇ ਕੰਮ, ਅਗਰ ਏਦਾਂ ਹੋਣ ਲੱਗ ਪਵੇ ਭਾਵੇਂ ਸੱਚਾ ਹੀ ਕੰਮ ਕਰਨ ਵਾਲਾ ਕੋਈ ਹੋਵੇ, ਤੇ ਫਿਰ ਰੱਬ ਤੇ ਇਹਨਾਂ ਨਾਲ ਰਿਹਾ, ਫੇਰ ਤੇ ਬੰਦੇ ਆਪ ਹੀ ਰੱਬ ਬਣ ਗਏ ਸਾਰੇ ਕਿ ਮੈਂ ਇਹਦੇ ਨਾਲ ਜੋ ਮਰਜ਼ੀ ਕਰਾ ਲਵਾਂ, ਮੈਂ ਇਹਦੇ ਨਾਲ ਜੋ ਮਰਜ਼ੀ ਕਰਾ ਲਵਾਂ, ਮੈਂ ਤੇਰਾ ਕੰਮ ਬੰਦ ਕਰਾ ਦਿਆਂ, ਮੈਂ ਤੇਰਾ ਵਿਆਹ ਤਲਾਕ ਕਰਾ ਦਿਆਂ, ਅਗਰ ਇੰਝ ਹੋਣ ਲੱਗ ਪਵੇ ਤੇ ਸਰ। ਹਾਂਜੀ ਸਾਜੀ, ਇਹ ਵੀ ਇੱਕ ਬਾਬਾ ਜੀ ਕੋ ਆ ਕਹਿੰਦਾ ਮੇਰਾ ਮਹਿਬੂਬ ਮੈਨੂੰ ਮਿਲ ਜੇ, ਉਹ ਕਹਿੰਦਾ ਤੈਨੂੰ ਬਿਲਕੁਲ ਕੰਮ ਦਾ ਨਾ ਪਤਾ ਕਰਕੇ। ਉਹ ਮੈਂ ਗੱਲ ਸੁਣੀ, ਇਨਸਾਨ ਦੀ ਫਿਤਰਤ ਹੈ ਨਾ ਸਾਜੀ। ਉਸੇ ਬਾਬੇ ਕੋਲ ਜਾ ਕੇ ਕਹਿੰਦਾ ਬਾਬਾ ਜੀ ਮੇਰਾ ਮਹਿਬੂਬ ਮੇਰੇ ਕਦਮਾਂ ਦੇ ਥੱਲੇ ਆ ਗਿਆ ਜੀ, ਇੱਦੇ ਆ ਗਿਆ ਥੱਲੇ ਆ ਕੇ ਉਹਨੂੰ ਬਚਾ ਲਓ ਕਿਸੇ। ਸਾਜੀ ਨੇ ਇਸ਼ਕ ਦੇ ਚੂਹੇ ਮਾਰ ਗੋਲੀਆਂ ਗਾਲੀਆਂ, ਤੇ ਛੋਟੇ ਛੋਟੇ ਚੂਹੇ ਨੇ ਤੀਲੀਆਂ ਬਣ ਕੇ ਤੇ ਗਿੱਟਿਆਂ ਤੇ ਮਾਰ, ਸਾਡੀ ਖੁਰਾਕ ਕੱਟ ਮਾਰ। ਉਹਨਾਂ ਦੀ ਖੁਰਾਕ ਉਹ ਤੇ ਮਾਰਦੇ ਨੇ। ਲੇਕਿਨ ਇੱਕ ਬਾਬੇ ਨੂੰ ਜਾ ਕੇ ਮੈਂ ਬਾਬਾ ਜੀ ਬਰੋਨੇ ਮੁਲਕ ਸਫਰ ਵਾਲਾ ਕਿਤੇ ਕਰਾ ਦਿਓ ਨਾ। ਉਹਨੇ ਕਿਹਾ ਪੁੱਤਰ ਵਾਲਾ ਫੜ, ਤੂੰ ਹਫਤੇ 'ਚ ਬਾਹਰ ਗਿਆ ਲਿਆ। ਕਹਿੰਦਾ ਨਹੀਂ ਨਹੀਂ, ਮੈਂ ਬਰੋਨੇ ਮੁਲਕ ਸਫਰ ਹੀ ਕਰਦਾ ਰਹਿਣਾ ਸੁਬਹ ਸ਼ਾਮ, ਉਹਦਾ ਕੋਈ ਹਿਸਾਬ ਲਾਓ ਰੁਕੋ, ਮੈਂ ਥੱਕ ਗਿਆ ਹੋ ਗਿਆ। ਆਹੋ, ਲੇਕਿਨ ਮਿਹਨਤ ਇੰਨੀ ਕਰੋ, ਪੈਸਾ ਇੰਨਾ ਕਮਾਓ ਕਿ ਸਾਰਾ ਕੁਝ ਤੁਹਾਡੇ ਕੋਲ ਚੱਲ ਕੇ ਆਵੇ। ਸਹੀ ਠੀਕ ਹੈ। ਹਾਂ, ਕੁੱਤੇ ਕੁਕੜੀਆਂ ਮੱਝਾਂ ਆਪ ਚੱਲ ਕੇ ਆਣ ਕੇ ਸਾਨੂੰ ਨਵਾਓ। ਨਹੀਂ ਉਹ ਨਹੀਂ ਗੱਲ, ਵੈਸੇ ਇਸ਼ਕ ਕਰਨਾ ਤੇ ਯਾਰ ਆਪਣੇ ਵਾਲਦੈਨ ਭੈਣ ਭਰਾਵਾਂ ਨਾਲ ਕਰੋ ਯਾਰ। ਇਹ ਕਹਿੰਦਾ ਜੀ ਬਾਬੇ ਨੇ ਜਾ ਕੇ ਕਹਿੰਦਾ ਜੀ ਘਰੇਲੂ ਨਚਾਕੀ ਲਈ ਕੋਈ ਤਵੀਤ ਦੇ ਤਾ, ਤੇ ਕਹਿੰਦਾ ਤਵੀਤ ਨਹੀਂ ਬੱਚੇ ਪੜਾ, ਉਹ ਬਦਤਮੀਜ਼ ਨੇ। ਤਵੀਤ ਨਹੀਂ ਹੁੰਦਾ, ਤਮੀਜ਼ ਨਾ ਕਰ, ਬੱਚੇ ਨੂੰ ਤਰਬੀਅਤ ਅੱਛੀ ਕਰ। ਤਮੀਜ਼ ਨਾਲ ਹੈ, ਤਮੀਜ਼ ਸਿਖਾ। ਇਹ ਆਹੋ ਹੁੰਦਾ ਨਾ, ਕਿੰਨਾ ਕੁਛ ਲਿਖਿਆ ਹੁੰਦਾ ਉਸਤਾਦ ਜੀ, ਸਾਸ ਐਸੇ ਬਹੂ ਐਸੇ, ਤੇ ਸਾਸ ਕਾਬੂ ਮੇ ਕਰ ਲੋ, ਤੇ ਫਲਾਂ ਕਰ ਲੋ, महबूब का कदमों में आना, ਆਹੋ ਕਿੰਨਾ ਕੁਛ ਕਰ ਲਿਆ। ਰਿਸ਼ਤੋं में रुकावट, कारोबार में रुकावट, रिश्तों में बंदिश, बच्चों का ना होना, बच्चों का ना होना या हो के मर जाना, ਹਾਂਜੀ ਹਾਂਜੀ ਹਾਂਜੀ। ਹਨਾ ਬਹੁਤ ਕੁਛ ਹੁੰਦਾ ਯਾਰ। ਤੋਬਾ। ਅੱਲਾ ਮਾਫੀ ਦੇਵੇ, ਤੇ ਕਈ ਸਹੀ ਗੇੜੇ ਜਾ ਵੀ ਜਾਂਦੇ ਨੇ ਇਹਨਾਂ ਦੇ। ਅੱਛਾ, ਇਹ ਜਿਹੜੀ ਹਰ ਚੀਜ਼ ਹੈ ਨਾ, ਇਹ ਜਿੰਨੀਆਂ ਮੈਂ ਦੱਸੀਆਂ ਨੇ, ਇਹ ਜੈਨੂਇਨ ਮਸਾਇਲ ਨੇ, ਔਰ ਇਹਨਾਂ ਦੇ ਜੈਨੂਇਨ ਹੱਲ ਹੈਗੇ ਨੇ। ਰੂਹਾਨੀ ਗੱਲ ਕਰ ਰਹੇ ਹਾਂ। ਕਿਹੜੀ ਐਸੀ ਗੱਲ ਆ ਜਿਹਦੀ ਦੁਆ ਨਹੀਂ ਹੈਗੀ ਜਿਹੜੀ ਤੁਸੀਂ ਆਪ ਕਰਨੀ ਹੈ? ਵਾਹ ਵਾਹ ਵਾਹ, ਸਾਰੀਆਂ ਸਹੀ ਗੱਲ। ਕਾਰੋਬਾਰ ਦੀ ਕੋਈ ਤਰੀਕਾ, ਤੁਹਾਡਾ ਰਿਸ਼ਤਿਆਂ ਦੀ ਕੋਈ ਮਸਲਾ ਵਾ, ਰਿਸ਼ਤੇ ਮਜ਼ਬੂਤ ਕਰਨੇ, ਹਰ ਚੀਜ਼ ਕੰਪਲੀਟ ਤੁਹਾਡੇ ਕੋਲ ਇੱਕ ਪੈਕੇਜ ਹੈਗਾ। ਲੇਕਿਨ ਅਸੀਂ ਉਹਨਾਂ ਪੈਕੇਜ ਕਦੀ ਖੋਲਿਆ ਨਾ, ਕਦੀ ਦੇਖਿਆ ਨਾ, ਕਦੀ ਉਹਨੂੰ ਕੁਝ ਸੁਣਿਆ ਨਾ, ਕੋਈ ਗੱਲਬਾਤ ਕੀਤੀ। ਅੱਛਾ, ਇਹ ਵੀ ਕੈਸੀ ਗੱਲ ਹੈ ਕਿ ਮੇਰਾ ਦੋਸਤ ਹੈ, ਉਹਨਾਂ ਨੇ ਦੱਸਿਆ ਕਿ ਉਸਤਾਦ ਜੀ ਜੈਨੂਇਨ ਬਾਬਾ ਜੀ ਕੋ ਗਏ ਨੇ ਬੇਔਲਾਦੀ ਲਈ, ਤੇ ਉਹ ਬਾਬੇ ਦਾ ਮੈਂ ਨਾਂ ਨਹੀਂ ਲੈਣਾ, ਉਹਦੇ ਕੋਲ ਗਏ ਨੇ, ਤੇ ਉਹਨਾਂ ਨੇ ਕਿਹਾ ਬਾਬਾ ਜੀ ਔਲਾਦ ਲਈ ਕੋਈ ਮੇਰੇ ਸਾਡੇ, ਉਹ ਰੋਣ ਲੱਗ ਪਿਆ ਅੱਗੇ। ਤੇ ਬਾਬਾ ਜੀ ਕਹਿੰਦੇ ਕਿ ਪੁੱਤਰ ਦੁਆ ਕਰਨੇ ਆ, ਸਬਰ ਬੜੀ ਅੱਛੀ ਚੀਜ਼ ਆ, ਮੇਰਾ ਤਾਂ ਆਪਣਾ ਵਿਆਹ ਨਹੀਂ ਹੋਇਆ। ਮੈਂ ਵੀ ਤਾਂ ਟੁਰਿਆ ਫਿਰਨ ਡਿਆ, ਉਹਨੂੰ ਆਪਣੀ ਦਲੀਲ ਦੇ ਰਹੇ ਬਾਬਾ ਜੀ। ਐਸੀ ਗੱਲ ਹੈ ਯਾਰ, ਏਦਾਂ ਦੇ ਲੋਕ ਵੀ ਹੁੰਦੇ ਨੇ। ਬਰੋਨ ਮੁਲਕ ਸਫਰ ਵਾਲਾ ਤਵੀਤ ਕਰਾਇਆ ਤੇ ਉਹ ਬਾਹਰ ਦੀਆਂ ਏਜੰਸੀਆਂ ਚੁੱਕ ਕੇ ਲੈ ਗਏ। ਨਹੀਂ ਉਸਤਾਦ ਜੀ, ਉਹ ਜਿਹੜੇ ਕਰੈਕਟਰ ਨੇ, ਉਹ ਜਿਹੜਾ ਬਾਹਰਲਾ ਕਰੈਕਟਰ ਸੀਗਾ, ਪਤਾ ਨਹੀਂ ਉਧਰ ਦਾ ਬੜਾ ਮਸ਼ਹੂਰ ਜਾਦੂ ਹੈਗਾ ਇਹਦਾ,
ਫਿਲਪਾਈਨ ਦਾ ਨਹੀਂ ਨਹੀਂ ਫਿਲਪਾਈਨ ਦਾ ਨਹੀਂ ਜਿਹੜਾ ਜਾਦੂ ਮਸ਼ਹੂਰ ਸੀ ਨਾ ਜ਼ਿਆਦਾ, ਇਹ ਹੈਗਾ ਸੀ ਬੰਗਲਾਦੇਸ਼ ਦਾ। ਨਹੀਂ ਯਾਰ, ਬੰਗਲਾਦੇਸ਼ ਦਾ ਵੀ ਸੀ, ਲੇਕਿਨ ਜਿੱਥੇ ਜ਼ਿਆਦਾ ਹੈ ਮਸਲਾ, ਪਹਿਲੇ ਉਹ ਬੰਗਾਲੀ ਬਾਬੇ ਦੀ ਵਜ੍ਹਾ ਤੋਂ ਜ਼ਿਆਦਾ ਮਸ਼ਹੂਰ ਬੰਗਲਾਦੇਸ਼ ਹੋ ਗਿਆ ਯਾਰ। ਅਸੀਂ ਯੂਨਾਨ ਬੜਾ ਮਸ਼ਹੂਰ ਸੀ ਅੱਜ ਤੱਕ। ਯੂਨਾਨ ਦੇ ਵਿੱਚ ਯਾਨੀ ਕਿ ਨਾ ਯੂਨਾਨੀ ਜਾਦੂ ਟੂਣਾ ਕਰਨ 'ਚ ਯੂਨਾਨ ਬਹੁਤ ਅੱਗੇ ਸੀ ਨਿਜ਼ਾਮ। ਮਿਸਰ ਚ ਵੀ ਬੜੇ ਮਿਸਰ 'ਚ ਵੀ, ਹਾਂ। ਇਹਨੂੰ ਉਸਤਾਦ ਜੀ ਦੁਬਈ ਜਦੋਂ ਗਏ ਉਦੋਂ ਬੰਗਲਾਦੇਸ਼ੀ ਇੱਕ ਮਿਲਿਆ ਤੇ ਉਹਨੂੰ ਕਹੀ ਜਾਣੇ ਕੋ ਤਵੀਤ ਦੇ ਉਹ ਆਮ ਬੰਗਲਾਦੇਸ਼। ਯੂਨਾਨ ਦੀ ਸਰਚ ਜਿਹੜੀ ਦਵਾਈਆਂ ਦੀ, ਹਾਂਜੀ ਯੂਨਾਨੀ ਮੈਡੀਸਨ, ਯੂਨਾਨੀ ਦਵਾਖਾਨਾ, ਯੂਨਾਨ ਦੇ ਵਿੱਚ ਇਹ ਬੜੀ ਹੋਈ ਹੈ ਹਕੀਕਤ ਆ ਕਿ ਉੱਥੇ ਬਹੁਤ ਇਜਾਦਾਤ ਹੋਈ ਨੇ ਇਹਨਾਂ ਦੀ ਤੁਹਾਡੀ ਮੈਡੀਕਲ ਹਿਕਮਤ ਦੇ ਵਾਲੇ ਦੇ ਨਾਲ। ਵਾਲਮਰ ਸ਼ਵਾਰਪੇ ਵੀ ਉੱਧਰ ਦਾ ਹੀ ਨਾ ਸਾਜੀ, ਉਹ ਜਿਹੜਾ ਵੱਡੇ ਇਹ ਵੀ ਜਾ ਕੇ ਉਸਤਾਦ ਜੀ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਮੈਂ ਬਾਹਰ ਚਲੇ ਜਾਵਾਂ, ਉਹਨੇ ਬੂਹਾ ਖੋਲਦਾ ਕਹਿੰਦਾ ਪੁੱਤ ਜਾ। ਇੰਨੀ ਕਿਹੜੀ ਗੱਲ। ਜਾ ਕੇ ਬਾਬੇ ਨੂੰ ਕਹਿੰਦਾ ਬਾਬਾ ਜੀ ਮੈਂ ਮਹਿਬੂਬ ਨੂੰ ਕਦਮਾਂ ਚ ਲਿਆਣਾ ਚਾਹੁੰਦਾ। ਕਹਿੰਦਾ ਦੱਸ ਕੁੜੀ ਦਾ ਨਾਮ। ਕਹਿੰਦਾ ਨਹੀਂ ਉਹ ਮੇਰੇ ਵਾਲਾ ਸਾਹਿਬ ਨੇ ਮਹਿਬੂਬ, ਉਹਨਾਂ ਦਾ ਨਾਮ ਮਹਿਬੂਬ ਹੈ। ਮਹਿਬੂਬ ਅਹਿਮਦ। ਚਲੋ ਜੀ, ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਤੇ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਬਹਰਹਾਲ ਮੈਂ ਬੜਾ ਖੁਸ਼ ਹਾਂ ਅੱਜ। ਅੱਛਾ ਜੀ, ਮਾਸ਼ਾਅੱਲਾ। ਅੱਲਾ ਨੇ ਮੇਰੇ ਤੇ ਬੜਾ ਇੱਕ ਜਿਹੜਾ ਸੀ ਨਾ, ਮੈਂ ਕਰਮ ਕੀਤਾ ਅੱਜ। ਇੱਕ ਐਸਾ ਮਸਲਾ ਸੀ ਜਿਹੜਾ ਅੱਜ ਮੇਰਾ ਹੱਲ ਹੋ ਗਿਆ। ਠੀਕ ਹੈ, ਮੈਂ ਤੁਹਾਨੂੰ ਕਿਹਾ ਨਾ, ਮੈਂ ਬੜੀ ਵਾਰੀ ਜ਼ਿੰਦਗੀ 'ਚ, ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ ਨਹੀਂ, ਬੜੀ ਵਾਰੀ ਮੈਨੂੰ ਰੱਬ ਨੇ ਮਤਲਬ ਪੂਰਾ ਦਿਖਾਇਆ ਕਿ ਅੱਲਾ ਫੜਾਇਆ। ਹੁੰਦਾ ਨਾ ਇੱਕ ਬੰਦਾ ਕਹਿੰਦਾ ਯਾਰ ਸ਼ਾਇਦ ਇਤਫਾਕਨ ਹੋ ਗਿਆ। ਨਹੀਂ ਸਾਹ ਜੀ, ਅੱਜ ਤੇ ਮੈਨੂੰ ਯਕੀਨ ਹੀ ਹੋ ਗਿਆ। ਮਾਸ਼ਾਅੱਲਾ। ਬਲਕਿ ਅੱਗੇ ਵੀ ਯਕੀਨ ਸੀ, ਲੇਕਿਨ ਅੱਜ ਤਾਂ ਠੱਪਾ ਹੀ ਲੱਗ ਗਿਆ ਨਾ। ਤੁਹਾਡਾ ਕਿਸੇ ਦੀ ਦੁਆ ਤੇ ਵੀ ਯਕੀਨ ਹੈ ਕਿ ਕਿਸੇ ਦੀ ਦੁਆ ਲੱਗਦੀ? ਹਾਂ, ਫਿਰ ਇਹ ਵੀ ਮੰਨ ਲਓਗੇ ਕਿਸੇ ਦੀ? ਮੈਂ ਕਿਦੋਂ ਕਿਹਾ ਨਹੀਂ ਦੁਆ ਲੱਗਦੀ? ਮੈਂ ਵੈਸੇ ਕਹਿਣ ਡਿਆ ਵਾਂ ਕਿ ਅਸੀਂ ਕੁਝ ਲੋਕ ਕਹਿੰਦੇ ਦੱਸਦੇ ਨਹੀਂ ਹੈਗੇ। ਨਹੀਂ, ਤੇਰਾ ਇੱਕ ਦੇਖ, ਦੁਆ ਤੇ ਤੈਨੂੰ ਕਿਸੇ ਨੂੰ ਕਹਿਣਾ ਪੈਣਾ ਨਾ ਕਿ ਮੇਰੇ ਲਈ ਦੁਆ ਕਰ ਦਿਓ, ਕਹਿਣਾ ਪੈਣਾ ਨਾ। ਵੈਸੇ ਵੀ ਹੁੰਦਾ ਵਾ, ਵੈਸੇ ਆਪਣੇ ਕੋਲੋਂ ਵੀ ਭਾਵੇਂ ਦੇਖੋ ਨਾ, ਇੱਕ ਮਸਲਾ ਐਸਾ ਵਾ ਜਿਹੜਾ ਮੇਰੇ ਅੰਦਰ ਆ, ਮੈਂ ਆਪਣੇ ਮੂੰਹ ਤੇ ਵੀ ਨਹੀਂ ਲਿਆਂਦਾ। ਮੈਂ ਸਿਰਫ ਇਹ ਕਿਹਾ ਕਿ ਯਾ ਅੱਲਾ ਕਿਤੇ ਐਦਾਂ ਹੋ ਜਾਵੇ। ਉਹਦੇ ਲਈ ਤੇ ਮੈਂ ਕਿਸੇ ਕੋਲ ਨਾ ਦੁਆ ਕਰਾਈ, ਨਾ ਕੁਛ ਕਿਹਾ, ਨਾ ਕਿਸੇ ਨੂੰ ਪਤਾ, ਤੁਹਾਨੂੰ ਵੀ ਨਹੀਂ ਪਤਾ। ਜਿਹਦੇ ਬਾਰੇ 'ਚ ਮੈਂ ਕਰਾਉਣਾ ਜਿਹੜਾ, ਉਹਨੂੰ ਵੀ ਨਹੀਂ ਪਤਾ। ਉਸਤਾਦ ਜੀ, ਮਾਦਰਤ ਨਾਲ ਕਈ ਦੁਨੀਆ ਜਿਹੜੀ ਹੈਗੀ ਹੈ ਮਾਸ਼ਾਅੱਲਾ, ਅਸੀਂ ਕਹਿੰਦੇ ਹਾਂ ਕਿ ਯਾ ਅੱਲਾ ਸਾਡੇ ਉਸਤਾਦ ਦੀਆਂ ਹਰ ਪਰੇਸ਼ਾਨੀਆਂ ਦੂਰ ਕਰੀ। ਉਹਦੇ 'ਚ ਸਾਰਾ ਕੁਝ ਆ ਜਾਂਦਾ ਹੈਗਾ। ਮੈਂ ਇਹ ਗੱਲ ਕਰਨਾ ਕਿ ਕੋਈ ਨਾ ਲਵੇ। ਅੱਛਾ। ਹਾਂਜੀ ਉਸਤਾਦ ਜੀ, ਵੀ ਅਸੀਂ ਨਹੀਂ ਕਹਿੰਦੇ, ਮੈਂ ਨਹੀਂ ਕਹਿੰਦਾ ਵੀ ਮੈਂ ਤੁਹਾਡੇ ਲਈ ਦੁਆ ਕਰਨਾ, ਲੇਕਿਨ ਮੈਂ ਦੁਆ ਕਰ ਦਿੰਦਾ ਵਾਂ। ਤੇ ਇਹਦੇ 'ਚ ਕਿਤੇ ਨਾ ਕਿਤੇ ਸਾਡੀ ਦੁਆ ਦਾ ਵੀ ਹੱਥ ਹੋ ਸਕਦਾ। ਜਿਵੇਂ ਆ ਤੁਸੀਂ ਵੇਖੋ ਥੱਲੇ ਸਾਡੇ ਕਮੈਂਟਸ ਦੇ ਵਿੱਚ ਇੰਨੀ ਲੋਕ ਇਹਨੇ ਸਿਰਫ ਦੁਆ ਕਰਦੇ ਨੇ। ਅੱਛਾ, ਇੱਕ ਮਿੰਟ, ਕਰਦੇ ਨੇ ਨਾ, ਤੇ ਕਬੂਲ ਕਿਹਦੇ ਥਰੂ ਹੁੰਦੀ ਹੈ? ਕਬੂਲੀਅਤ ਦੀ ਵੀ ਤੇ ਥਰੂ ਹੈ ਨਾ। ਕਬੂਲ ਤੇ ਕਿਸੇ ਇੱਕ ਘਰ ਤੋਂ ਹੀ ਹੋ ਰਹੀ ਹੈ ਨਾ। ਆਹੋ, ਕੋਈ ਵੀ ਦੁਆ ਤੁਸੀਂ ਕਰਨਾ ਹੋ ਰਹੀ ਹੈ ਨਾ, ਤੇ ਮੈਂ ਵੀ ਉਹੀ ਗੱਲ ਕਰ ਰਿਹਾ। ਆਹੋ, ਲੇਕਿਨ ਸਾਈ ਮੈਂ ਅੱਲਾ ਜਾਣਦਾ, ਮੈਂ ਬਾਈ ਨੇਮ ਰਾਤ ਨੂੰ ਸੌਣ ਤੋਂ ਔਰ ਮੈਂ ਤੈਨੂੰ ਉਦੋਂ ਦਾ ਗੱਲ ਕਰ ਰਿਹਾ ਜਦੋਂ ਟੋਟਲ ਮੈਂ ਇੱਕ ਬਿਲਕੁਲ ਆਮ ਜਿਹਾ ਬੰਦਾ ਹੁੰਦਾ ਸੀ। ਉਦੋਂ ਦੀ ਵੀ ਗੱਲ ਕਰ ਰਿਹਾ, ਹੁਣ ਦੀ ਨਹੀਂ ਕਰ ਰਿਹਾ। ਮੈਂ ਉਦੋਂ ਦੀ ਕਰ ਰਿਹਾ ਸਾਡੀ ਦੁਆ ਤੁਹਾਡੀ। ਸਾਜੀ ਤੁਸੀਂ ਕ੍ਰੈਡਿਟ ਕਿਸੇ ਨੂੰ ਵੀ ਦੇ ਦਿਆ ਕਰੋ ਕਿ ਯਾਰ ਚਲੋ ਇਹਨਾਂ ਦੀ ਵੀ ਦੁਆ ਲੱਗੇ। ਨਹੀਂ ਮੈਂ ਨਹੀਂ। ਨਹੀਂ ਸਾਜੀ, ਮੈਂ ਨਾਮ ਲੈ ਕੇ ਕਰਦਾ ਵਾਂ ਦੁਆ ਡੇਲੀ ਤੁਹਾਡੇ ਲਈ। ਚਲੋ ਠੀਕ ਹੈ, ਅੱਗੇ ਤੋਂ ਨਹੀਂ ਕਰੂੰਗੇ। ਰੱਬ ਦੇ ਕੰਮ 'ਚ ਮੈਂ ਨਹੀਂ ਦਿੰਦਾ ਕ੍ਰੈਡਿਟ ਕਿਸੇ ਨੂੰ 1%। ਨਹੀਂ ਉਹ ਤੇ ਅਸੀਂ ਕਿਹੜਾ ਉਹ ਲੈ ਰਹੇ ਕ੍ਰੈਡਿਟ ਕਿ ਅਸੀਂ ਕਹਿ ਰਹੇ ਨਹੀਂ, ਦੁਆ ਜਿਹੜੀ ਹਾਂ, ਦੁਆ ਤੇ ਮੇਰਾ ਯਕੀਨ ਆ। ਮੈਂ ਕਹਿ ਦਿੰਦਾ ਵਾ ਯਾਰ ਖੁਸ਼ ਰਹੋ, ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਮੈਂ ਕਹਿੰਦਾ ਨਹੀਂ। ਆਹੋ, ਕਹਿਣਾ ਨਹੀਂ। ਲੇਕਿਨ ਜਿਹੜੇ ਮੈਂ ਤੈਨੂੰ ਗੱਲ ਕਹਿ ਰਿਹਾ, ਮੈਂ ਤੈਨੂੰ ਦੱਸ ਨਹੀਂ ਨਾ ਸਕਦਾ, ਨਹੀਂ ਤੇ ਤੂੰ ਕਵੇਂ ਉਸਤਾਦ ਜੀ ਉਹ ਅੱਛਾ ਇਹ ਤਾਂ ਵੱਡਾ ਕੰਮ। ਠੀਕ ਹੋ ਗਿਆ ਸਮਝ ਆ ਰਹੀ? ਫਿਰ ਹੋਰ ਹੁਣ ਤੂੰ ਅਗਰ ਕਵੇਂ ਕਿ ਜੀ ਜਾਨੀ ਭਾਈ ਦੀ ਜਿਹੜੀ ਵੀ ਪਰੇਸ਼ਾਨੀ ਅੱਲਾ ਪਾਕ ਦੂਰ ਫਰਮਾ, ਤੇ ਉਹਦੇ ਵਿੱਚ ਮੈਂ ਤੈਨੂੰ ਉਹ ਕੰਮ ਕਹਿ ਰਿਹਾ ਜਿੱਦਾਂ ਫਸੇ ਨਹੀਂ ਕੰਮ ਹੁੰਦੇ। ਫਸੇ ਹੁੰਦੇ ਤੁਸੀਂ ਕਚਹਿਰੀਆਂ ਜਾਂਦੇ, ਇੱਕ ਟੇੜਾ ਜਿਹਾ ਕੰਮ ਫਸਿਆ, ਕੋਈ ਵਕੀਲ ਛੇਤੀ ਹੱਥ ਨਹੀਂ ਪਾ ਰਿਹਾ, ਸਮਝ ਨਹੀਂ ਆ ਰਹੀ, ਪੈਸੇ ਲੱਗੀ ਜਾ ਰਹੇ ਟੈਨਸ਼ਨ ਦੇ ਵਿੱਚੋਂ, ਤੇ ਤੁਸੀਂ ਕਹਿੰਦੇ ਯਾ ਅੱਲਾ ਇਹ ਕਿਤੇ ਕਰਵਾ ਦੇਣਾ ਮੇਰਾ। ਇਦਾਂ ਦੇ ਫਸੇ ਕੰਮਾਂ ਦੀ, ਔਰ ਹਮੇਸ਼ਾ ਇਦਾਂ ਦੇ ਕੰਮਾਂ ਦੀ, ਇਹ ਬੜੀ ਗੱਲ ਆ। ਮਾਲਕ ਸਭ ਤੇ ਰਹਿਮਤਾਂ ਕਰੇ ਉਸਤਾਦ ਜੀ। ਆਮੀਨ। ਕ੍ਰੈਡਿਟ ਦੇ ਨਾਲ ਹੋਰ ਚੀਜ਼ ਆ। ਕ੍ਰੈਡਿਟ ਇਹ ਹੈ ਕਿ ਯਾਰ ਤੂੰ ਮੇਰੇ ਲਈ ਦੁਆ ਕੀਤੀ, ਅੱਲਾ ਨੇ ਤੇਰੀ ਸੁਣ ਲਈ, ਮੇਰਾ ਕੰਮ ਹੋ ਗਿਆ, ਇੰਨਾ ਕੁ ਮੈਂ ਤੈਨੂੰ ਕ੍ਰੈਡਿਟ ਦਿਆਂਗਾ। ਸਹੀ ਗੱਲ। ਆਪਣਾ ਖਿਆਲ ਰੱਖੋ ਜੀ। ਇਹ ਜਨਾਬ ਤੁਸੀਂ ਦੇਖ ਰਹੇ ਟੀ ਟਾਈਮ ਭਾਜੀ, ਇਹ ਟੀ ਟਾਈਮ ਬਿਸਮਿਲ੍ਲਾ, ਇਹ ਟੀ ਟਾਈਮ ਦਾ ਟਾਈਮ ਖਤਮ ਹੋ ਗਿਆ ਜੀ। ਇਹ ਜਿਹੜੇ ਮੇਰੇ ਭਰਾ ਟੀ ਟਾਈਮ ਦੇਖ ਰਹੇ ਨੇ, ਕੱਲ ਫਿਰ ਦੇਖਣ। ਰੋਜ਼ ਇਸ ਟਾਈਮ ਇੱਥੇ ਟੀ ਟਾਈਮ ਲੱਗਦਾ ਜੀ, ਠੀਕ ਹੈ ਜੀ। ਇਹ ਜਨਾਬ 5 ਬੂਟਿਆਂ ਦਾ ਟੀ ਟਾਈਮ, ਵਿੱਚ ਜਗਦਰਾ ਛੋਟਾ ਜਿਹਾ ਪਿਕਾ ਬੂਟਾ ਵੀ ਹੈ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਆਪਣਾ ਖਿਆਲ ਰੱਖੋ, ਰੱਬ ਰੱਖਾ, ਲਵ ਯੂ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਅੱਲਾ ਹਾਫਿਜ਼।